ਪਹਿਲਾਂ ਮੈਂ ਰੱਖਿਆ ਹਮਜ਼ਾ ਬੱਟ ਪਸਰੂਰੀ ਰੈਪਰ। ਅੱਛਾ ਫਿਰ ਮੈਨੂੰ ਕਿਸੇ ਨੇ ਕਿਹਾ ਨਹੀਂ ਯਾਰ ਇਹ ਬੜਾ ਸਿੰਪਲ ਨਾਮ ਹੈ, ਤੂੰ ਗਨੀ ਟਾਈਗਰ ਰੱਖ ਕਿ ਇਹ ਕੰਜਰਾਂ ਦਾ ਕੰਮ ਜਾਂ ਕੰਜਰਖਾਨਾ ਜਾਂ ਜੋ ਵੀ ਬੁਲਾ ਬੁਲਾ ਨਾ ਮੈਨੂੰ ਕੋ ਮਰਾਸੀ ਕਹਿ ਸਕਦਾ ਸੀ। ਅਲਬੱਤਾ ਜਿਹੜੇ ਮੇਰੇ ਯਾਰ ਸੱਜਣ ਸਨ ਨਾ ਉਹ ਮੈਨੂੰ ਬੜਾ ਬੇਇੱਜ਼ਤ ਕਰਦੇ ਸੀ ਜਿਹੜੇ ਬਦਮਾਸ਼ੀ ਕਰਦੇ ਨੇ ਜਾਂ ਜਿਵੇਂ ਸਿੱਧੂ ਮੂਸੇਵਾਲਾ ਸਾਹਿਬ ਨੇ, ਕਈ ਲੋਕਾਂ ਲਈ ਲੈਜੈਂਡ ਨੇ ਪਰ ਮੈਂ ਨਹੀਂ ਉਹਨਾਂ ਨੂੰ ਲੈਜੈਂਡ ਕਹਿ ਸਕਦਾ। ਪਲੇਟਫਾਰਮ ਬਣਾਉਣ ਵਾਲੇ ਨੇ ਇਹ ਸੋਚ ਕੇ ਨਹੀਂ ਸੀ ਬਣਾਇਆ ਗਿਆ ਬੇਹਿਆਈ ਹੋਏਗੀ ਤੇ ਬੇਹਿਆ ਲੋਕਾਂ ਦਾ ਪਲੇਟਫਾਰਮ ਹੋਏਗਾ। ਐਕਚੁਅਲੀ ਉਹਦੇ ਤੇ ਬੇਹਿਆ ਲੋਕ ਬਹੁਤੇ ਆ ਗਏ ਨੇ, ਵਿਊਅਰਸ ਵੀ ਬੇਹਿਆ ਹੋ ਗਏ ਨੇ ਤੇ ਇੱਥੇ ਜਿੰਨੀ ਬੇਹਿਆਈ ਪ੍ਰਮੋਟ ਕਰੋਗੇ ਓਡੀ ਬੱਲੇ ਬੱਲੇ, ਜਿੰਨੀ ਕੁੱਤਿਆ ਲੋਕਾਂ ਦੀ ਕਰੋਗੇ ਨਹੀਂ ਬੱਲੇ ਬੱਲੇ। ਮੈਨੂੰ ਪਤਾ ਮੇਰੀ ਮਾਰਕੀਟ 'ਚ ਬੈਠੇ ਸਾਰੇ ਬਗੈਰਤ ਨੇ, ਮੇਰੀ ਮਾਰਕੀਟ 'ਚ ਲੋਕ ਹੀ ਬੇਹੂਦਗੀ ਨੂੰ ਪਸੰਦ ਕਰਦੇ ਨੇ। ਮੈਂ ਉੱਥੇ ਜਾ ਕੇ ਬੁਰਖੇ ਵੇਚਣਾ ਸ਼ੁਰੂ ਕਰ ਦਾਂਗਾ, ਕੌਣ ਦੇਖੇ ਲਏਗਾ। ਲਾਹੌਰ ਤੋਂ ਬਾਹਰ ਤੁਰ ਜਾਓਗੇ ਨਾ ਉੱਥੇ ਯਾਰਾਂ ਦੀ ਬਾਹਾਂ ਹੋਣਗੀਆਂ, ਲਾਹੌਰ 'ਚ ਯਾਰ ਦੀ ਬਾਹ ਨਹੀਂ ਹੋ ਸਕਦੇ। ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕਮ। ਅੱਜ ਸਾਡੇ ਕੋਲ ਮੌਜੂਦ ਨੇ ਪੰਜਾਬ ਦੇ ਰੈਪਰ ਜਿਨ੍ਹਾਂ ਦਾ ਨਾਮ ਪਾਕਿਸਤਾਨ ਦੇ ਟੌਪ ਸਿੰਗਰਾਂ ਦੇ ਵਿੱਚ ਆਉਂਦਾ ਹੈ। ਅੱਜ ਉਹ ਸਾਡੇ ਕੋਲ ਮੌਜੂਦ ਨੇ ਅੱਜ ਗਨੀ ਟਾਈਗਰ। ਅਸਲਾਮ ਅਲੈਕਮ ਭਾਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਲਾ ਦਾ ਸ਼ੁਕਰ, ਤੁਸੀਂ ਦੱਸੋ ਤੁਸੀਂ ਠੀਕ ਹੋ? ਅਲਹਮਦੁਲਿਲਾ ਭਾਜੀ, ਠੀਕ ਠਾਕ। ਭਾਜੀ ਤੁਸੀਂ ਮੈਨੂੰ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੱਸੋ ਕਿ ਆਪਣਾ ਅਸਲ ਨਾਮ ਕੀ ਹੈ ਤੇ ਦੂਸਰੀ ਗੱਲ ਇਹ ਕਿ ਤੁਸੀਂ ਆਪਣਾ ਨਾਮ ਚੇਂਜ ਕਿਉਂ ਕੀਤਾ? ਅਸਲ ਨਾਮ ਆਪਣਾ ਯਾਰ ਹਮਜ਼ਾ ਗਨੀ ਬੱਟ ਅੱਛਾ ਤੇ ਹਨੀ ਟਾਈਗਰ ਨਾਮ ਤੁਹਾਨੂੰ ਪਤਾ ਹੈ ਕਿ 2013 ਚ ਇਮਰਾਨ ਖਾਨ ਸਾਹਿਬ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੂੰ ਟਾਈਗਰ ਕਹਿੰਦੇ ਸੀ ਹਾਂਜੀ ਤੇ ਜਿਹੜੇ ਪੀਐਮਐਲਐਨ ਦੇ ਸਪੋਰਟਰ ਸੀ ਉਹਨਾਂ ਨੂੰ ਲਾਇਨ ਸ਼ੇਰ ਕਹਿੰਦੇ ਸੀ। ਕਹਿੰਦੇ ਹਾਂਜੀ ਤੇ ਬਸ ਫਿਰ ਮੈਂ ਉਦੋਂ ਦਾ ਜਿਹੜਾ ਨਾ ਇਮਰਾਨ ਖਾਨ ਸਾਹਿਬ ਨੂੰ ਸਪੋਰਟ ਕਰ ਰਿਹਾ ਤੇ ਉੱਥੋਂ ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਮੈਂ ਲਾਇਨ ਆ, ਉਹਨੇ ਕਿਹਾ ਤੂੰ ਲਾਇਨ ਨਹੀਂ ਤੂੰ ਟਾਈਗਰ ਹੈ। ਟਾਈਗਰ ਅੱਛਾ ਦੈਨ ਉੱਥੋਂ ਮੈਨੂੰ ਇਹ ਨਾਮ ਆਇਆ ਟਾਈਗਰ ਤੇ ਗਨੀ ਮੇਰਾ ਆਲਰੇਡੀ ਨਾਂ ਸੀ ਹਮਜ਼ਾ ਗਨੀ ਬੱਟ ਤੇ ਗਨੀ ਮੈਂ ਉੱਥੋਂ ਚੂਜ਼ ਪਿਕ ਕੀਤਾ ਹਾਂਜੀ ਤੇ ਇਧਰੋਂ ਟਾਈਗਰ ਮੈਂ ਇੱਥੋਂ ਪਿਕ ਕਰ ਲਿਆ ਤੇ ਗਨੀ ਟਾਈਗਰ ਨਾਮ ਰੱਖਤਾ। ਨਹੀਂ ਭਾਜੀ ਹੁਣ ਤੱਕ ਅਸੀਂ ਜੋ ਦੇਖਦੇ ਆ ਰਹੇ ਹਾਂ, ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਕੋਈ ਸਿੰਗਰ ਹੋਵੇ ਜਾਂ ਕੋਈ ਰੈਪਰ ਹੋਵੇ, ਇਹਨਾਂ ਨੇ ਆਪਣਾ ਨਾਮ ਚੇਂਜ ਲਾਜ਼ਮੀ ਕੀਤਾ ਹੁੰਦਾ। ਭਾਜੀ ਇਹਦੇ ਪਿੱਛੇ ਰੀਜ਼ਨ ਕੀ ਹੈ? ਇਹ ਤੁਹਾਨੂੰ ਪਤਾ ਹੈਗਾ ਮੋਸਟਲੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਲੋਕ ਨੇ ਨਾ ਜ਼ਿਆਦਾਤਰ ਉਹਨਾਂ ਦੇ ਸਟੇਜ ਨਾਮ 'ਚ ਤੇ ਰੀਅਲ ਨਾਮ 'ਚ ਬੜਾ ਫਰਕ ਹੁੰਦਾ, ਠੀਕ ਹੈ। ਤੇ ਹਰ ਬੰਦੇ ਦਾ ਸਟੇਜ ਨਾਮ ਹੁੰਦਾ ਜ਼ਰੂਰ ਹੈ। ਜਿਵੇਂ ਹਨੀ ਸਿੰਘ ਦਾ ਵੀ ਨਾਮ ਕੁਝ ਹੋਰ ਹੈ ਲੇਕਿਨ ਉਹਨਾਂ ਨੇ ਆਪਣਾ ਨਾਮ ਯੋ ਹਨੀ ਸਿੰਘ ਰੱਖਿਆ ਹੋਇਆ। ਹਾਂਜੀ ਉਸ ਤੋਂ ਇਲਾਵਾ ਬੋਹੀਮੀਆ ਉਹਨਾਂ ਦਾ ਵੀ ਨਾਮ ਕੁਝ ਹੋਰ ਹੈ ਲੇਕਿਨ ਉਹਨਾਂ ਆਪਣਾ ਨਾਮ ਬੋਹੀਮੀਆ ਰੱਖਿਆ। ਹਾਂਜੀ ਹੋਰ ਵੀ ਜਿੰਨੇ ਵੀ ਆਰਟਿਸਟ ਨੇ ਮੋਸਟਲੀ ਰਫਤਾਰ ਦਾ ਨਾਮ ਵੀ ਕੁਝ ਹੋਰ ਹੈ, ਬਾਦਸ਼ਾਹ ਦਾ ਨਾਮ ਵੀ ਕੁਝ ਹੋਰ ਹੈ ਤੇ ਬੜਾ ਕਾਮਨ ਹੈ, ਬੜਾ ਆਮ ਜਿਹਾ। ਤੇ ਜਦੋਂ ਅਸੀਂ ਸਟਾਰਟ ਕੀਤਾ ਸਾਨੂੰ ਵੀ ਦੋਸਤਾਂ ਨੇ ਕਿਹਾ ਯਾਰ ਅਗਰ ਤੁਸੀਂ ਰੈਪ ਕਰਦੇ ਹੋ ਤੇ ਤੁਹਾਨੂੰ ਚਾਹੀਦਾ ਤੁਸੀਂ ਚੇਂਜ ਕਰੋ ਆਪਣਾ ਨਾਮ। ਫਿਰ ਮੈਂ ਪਹਿਲਾਂ ਲੱਭਦਾ ਰਿਹਾ ਵਾਂ, ਪਹਿਲਾਂ ਮੈਂ ਰੱਖਿਆ ਹਮਜ਼ਾ ਬੱਟ ਪਸਰੂਰੀ ਰੈਪਰ। ਅੱਛਾ ਫਿਰ ਮੈਨੂੰ ਕਿਸੇ ਨੇ ਕਿਹਾ ਨਹੀਂ ਯਾਰ ਬੜਾ ਸਿੰਪਲ ਨਾਮ ਹੈ, ਤੂੰ ਗਨੀ ਟਾਈਗਰ ਰੱਖ, ਤਾਂ ਕਿ ਇੱਕ ਬੰਦਾ ਇੱਕ ਦਫਾ ਸੋਚੇ ਜ਼ਰੂਰ ਕਿ ਟਾਈਗਰ ਕਿਉਂ ਆਪਣੇ ਆਪ ਨੂੰ ਕਹਿੰਦਾ। ਹਾਂਜੀ ਤਾਂ ਨਾਮ ਟਾਈਗਰ ਮੈਨੂੰ ਉਹ ਬੰਦੇ ਨੇ ਦੱਸਿਆ, ਇੱਕ ਸਾਡਾ ਪੀਐਮਐਲਐਨ ਦਾ ਸਪੋਰਟਰ ਸੀ ਉਹਨੇ ਮੈਨੂੰ ਦੱਸਿਆ ਕਿ ਯਾਰ ਤੂੰ ਅਗਰ ਇਮਰਾਨ ਖਾਨ ਨੂੰ ਸਪੋਰਟ ਕਰਨਾ ਤੇ ਤੂੰ ਟਾਈਗਰ ਹੈ। ਫਿਰ ਮੈਂ ਉੱਥੋਂ ਵਰਡ ਮੈਨੂੰ ਮੇਰੇ ਦਿਨ 'ਚ ਆ ਗਿਆ। ਹਲੇ ਵੀ ਇਮਰਾਨ ਖਾਨ ਨੂੰ ਸਪੋਰਟ ਕਰਦੇ ਜਨਾਬ? ਮੈਂ ਪਾਕਿਸਤਾਨ 'ਚ ਰਹਿਣਾ ਵਾ ਹਾਂਜੀ ਤੇ ਪਾਕਿਸਤਾਨ 'ਚ ਹੀ ਰਹਿਣਾ ਚਾਹੁੰਦਾ ਵਾ, ਵੀਜ਼ਾ ਲੈ ਕੇ ਉਸ ਤੋਂ ਬਾਅਦ ਦੱਸਾਂਗੇ। ਠੀਕ ਹੋ ਗਿਆ ਭਾਜੀ। ਤੇ ਆਪਾਂ ਨੂੰ ਇਸ ਫੀਲਡ ਦੇ ਵਿੱਚ ਆਏ ਨੂੰ ਕਿੰਨੇ ਕੁ ਸਾਲ ਹੋ ਗਏ ਤੇ ਆਪਾਂ ਨੂੰ ਆ ਰੈਪ ਦਾ ਸ਼ੌਕ ਆਪਾਂ ਨੂੰ ਭਾਜੀ ਕਿੱਦਾਂ ਪਿਆ? ਜੀ ਫੀਲਡ 'ਚ ਆਏ ਤੇ ਮੈਂ ਸਮਝਦਾ ਵਾਂ ਹਜੇ ਵੀ ਮੈਂ ਫੀਲਡ 'ਚ ਪ੍ਰੋਪਰ ਨਹੀਂ ਆਇਆ। ਅੱਛਾ ਜੀ, ਮੈਂ ਹਜੇ ਵੀ ਸਮਝਦਾ ਵਾਂ ਲੇਕਿਨ ਤੁਹਾਡੇ ਜੈਸੇ ਭਰਾ ਦੇਖਣ ਵਾਲਿਆਂ ਨੂੰ ਦੀ ਮੁਹੱਬਤ ਉਹਨਾਂ ਨੂੰ ਲੱਗਦਾ ਸੀ ਫੀਲਡ 'ਚ ਪ੍ਰੋਪਰ ਬੈਠੇ ਹੋਏ। ਤੇ ਸ਼ੌਕ ਸਾਨੂੰ 2014 ਦੇ ਵਿੱਚ ਨਾ ਆਪਣੇ ਪਸਰੂਰ ਸ਼ਹਿਰ 'ਚ ਇੱਕ ਦੋਸਤ ਹੈ ਰੈਪਰ ਹੈ ਉਮਰ ਨਿਆਜ਼, ਹਾਂਜੀ, ਤੇ ਉਹਨੂੰ ਸੁਣਿਆ ਫਸਟ ਟਾਈਮ। ਉੱਥੋਂ ਮੈਨੂੰ ਮਤਲਬ ਪਹਿਲੀ ਵਾਰੀ ਪਤਾ ਚੱਲਿਆ ਕਿ ਰੈਪ ਵੀ ਕੋਈ ਚੀਜ਼ ਹੈ। ਦੈਨ ਮੈਂ ਆਪਣੇ ਭਰਾਵਾਂ ਨਾਲ ਸ਼ੇਅਰ ਕੀਤਾ ਕਿ ਯਾਰ ਇਹ ਮੁੰਡਾ ਵੇਖੋ ਬੜਾ ਅੱਛਾ ਮਤਲਬ ਬੋਲਦਾ ਬੋਲ। ਉਹਨਾਂ ਕਿਹਾ ਜੀ ਇਹ ਬੋਹੀਮੀਆ ਦੇ ਬੋਲ ਬੋਲਦਾ। ਅੱਛਾ ਉਦੋਂ ਹਨੀ ਸਿੰਘ ਦਾ ਗਾਣਾ ਵੀ 2012 ਚ ਉਸ ਤੋਂ 2 ਸਾਲ ਪਹਿਲਾਂ ਆਇਆ ਸੀ ਲੱਕ 28 ਦਾ, ਤੇ ਪੰਜਾਬ 'ਚ ਜਿੰਨੇ ਵੀ ਵਿਆਹ ਹੋ ਰਹੇ ਸਨ ਉਹਨਾਂ ਦੇ ਚੱਲ ਹੀ ਚੱਲਦਾ ਸੀ। ਤੇ ਬਸ ਫਿਰ ਉੱਥੋਂ ਜਿਹੜਾ ਨਾ ਆਪਣਾ ਮੈਂ ਵੀ ਇਹ ਸਫ਼ਰ ਆਗਾਜ਼ ਕੀਤਾ। ਜਦੋਂ ਮੇਰੇ ਸਾਹਮਣੇ ਇੱਕ ਬੰਦਾ ਬੋਲ ਰਿਹਾ ਮੈਂ ਕਿਹਾ ਅਗਰ ਇਹ ਕਰ ਸਕਦਾ ਤੇ ਮੈਂ ਵੀ ਕਰ ਸਕਦਾ। ਦੈਨ ਮੈਂ ਸਟਾਰਟ ਕਰਤਾ 2014 ਤੋਂ। ਨਹੀਂ ਭਾਜੀ ਆਪਾਂ ਜਿੱਦਾਂ ਆਪਾਂ ਆਉਂਦੇ ਹਾਂ ਪਿੰਡਾਂ ਥਾਵਾਂ ਤੋਂ, ਉੱਥੋਂ ਗਾਉਣ ਵਾਲਿਆਂ ਨੂੰ ਕਹਿੰਦੇ ਇਹ ਮਰਾਸੀ ਤੁਸੀਂ ਕੰਜਰ ਹੋ ਜਿਹੜੇ ਬੰਦੇ ਗਾਉਂਦੇ ਆ, ਠੀਕ ਹੈ। ਤੇ ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਦੱਸਿਆ ਕਿ ਮੈਂ ਆਹ ਕੰਮ ਕਰਨਾ ਤੇ ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ? ਵੇਖੋ ਮੈਂ ਜਿਸ ਫੈਮਿਲੀ ਤੋਂ ਬਿਲੋਂਗ ਕਰਨਾ ਨਾ, ਹਾਂਜੀ, ਅੱਲਾ ਦਾ ਸ਼ੁਕਰ ਹੈ ਉਹ ਆਪਣੇ ਸ਼ਹਿਰ 'ਚ ਨਾ ਇੱਕ ਨਾਮ ਰੱਖਦੇ ਨੇ, ਇੱਕ ਮੁਕਾਮ ਰੱਖਦੇ ਨੇ। ਮੈਨੂੰ ਕੋਈ ਬੰਦਾ ਮੂੰਹ ਤੇ ਕਹਿ ਨਹੀਂ ਸਕਦਾ ਕਿ ਇਹ ਕੰਜਰਾਂ ਦਾ ਕੰਮ ਜਾਂ ਕੰਜਰਖਾਨਾ ਜਾਂ ਜੋ ਵੀ ਬੁਲਾ ਬੁਲਾ ਨਾ ਮੈਨੂੰ ਕੋ ਮਰਾਸੀ ਕਹਿ ਸਕਦਾ ਸੀ। ਅਲਬੱਤਾ ਜਿਹੜੇ ਮੇਰੇ ਯਾਰ ਸੱਜਣ ਸਨ ਨਾ ਉਹ ਮੈਨੂੰ ਬੜਾ ਬੇਇੱਜ਼ਤ ਕਰਦੇ ਸੀ, ਮੇਰੇ ਸਾਥੀ, ਕਦੀ ਮੇਰੇ ਰਿਸ਼ਤੇਦਾਰ ਵੀ। ਤੇ ਮੈਨੂੰ ਯਾਦ ਹੈ ਮੇਰਾ ਇੱਕ ਗਾਣਾ ਸੀ ਅਸੀਂ ਬੱਟਾਂ ਦੇ ਪੁੱਤਰ ਦੁਨੀਆ ਦੇ ਸ਼ਹਿਜ਼ਾਦੇ, ਤੇ ਮੇਰੇ ਮਾਮੂ ਮੈਨੂੰ ਅਕਸਰ ਬੇਇੱਜ਼ਤ ਕਰਦੇ ਹਨ ਤੇ ਕਹਿੰਦੇ ਹਨ ਅਸੀਂ ਬੱਟਾਂ ਦੇ ਪੁੱਤਰ ਦੁਨੀਆ ਦੇ ਮਰਾਸੀ।
ਇਹ ਕਿਹੜੇ ਕੰਮ 'ਚ ਤੂੰ ਪੈ ਗਿਆ? ਤੇ ਫਿਰ ਪਿੰਡਾਂ ਥਾਂ 'ਚ ਤੁਹਾਨੂੰ ਪਤਾ ਹੈ ਡੀਗ੍ਰੇਡ ਕਰਦੇ ਹੈ, ਹਾਂਜੀ ਤੇ ਫਿਰ ਡੀਗ੍ਰੇਡ ਕਰਦੇ ਸਨ, ਅਸੀਂ ਬਰਦਾਸ਼ਤ ਕਰਦੇ ਰਹੇ ਆ। ਭਾਈ ਤੁਸੀਂ ਇਸ ਟਾਈਮ ਪਾਕਿਸਤਾਨ ਦੇ ਟੌਪ ਸਿੰਗਰਾਂ ਵਿੱਚ ਆ ਰਹੇ ਹੋ, ਤੁਸੀਂ ਇਸ ਟਾਈਮ ਇਸ ਮੁਕਾਮ 'ਤੇ ਹੋ, ਠੀਕ ਹੈ। ਅਤੇ ਜਿਹੜੇ ਲੋਕ ਸੋਚ ਰਹੇ ਨੇ ਯਾਰ ਅਸੀਂ ਵੀ ਇਸ ਫੀਲਡ 'ਚ ਆਈਏ, ਅਸੀਂ ਵੀ ਸਾਨੂੰ ਵੀ ਗਾਉਣ ਦਾ ਸ਼ੌਕ ਹੈਗਾ, ਤੁਸੀਂ ਉਹਨਾਂ ਨੂੰ ਤੁਸੀਂ ਕੀ ਕਹੋਗੇ? ਵੇਖੋ, ਦੁਨੀਆ ਦੀ ਹਰ ਚੀਜ਼ 'ਚ ਚੰਗਾ ਤੇ ਮਾੜਾ ਜ਼ਰੂਰ ਹੁੰਦਾ ਹੈ। ਇਨਸਾਨ ਪੈਦਾ ਹੁੰਦਾ ਹੈ, ਇਨਸਾਨ 'ਚ ਵੀ ਅੱਲਾ ਨੇ ਮਾੜਾ ਚੰਗਾ ਰੱਖਿਆ ਦਾ, ਬੇਸ਼ੱਕ ਫੀਲਡ 'ਚ ਵੀ ਮਾੜਾ ਚੰਗਾ ਹੈ ਵੀ। ਹਾਂਜੀ ਕਈ ਐਸੇ ਆਰਟਿਸਟ ਨੇ ਜਿਹੜੇ ਇਸ ਫੀਲਡ 'ਚੋਂ ਪੈਸਾ ਕਮਾਉਂਦੇ ਨੇ ਔਰ ਅੱਛਾ ਕੰਮ ਕਰਕੇ ਔਰ ਉਹੀ ਪੈਸਾ ਡੋਨੇਟ ਕਰ ਦਿੰਦੇ ਨੇ, ਉਹ ਅੱਛੇ ਨੇ। ਅੱਛਾ ਕਈ ਐਸੇ ਬੰਦੇ ਨੇ ਐਸੇ ਫੀਲਡ ਦੇ ਅੰਦਰ ਭੈੜਾ ਕੰਮ ਕਰਦੇ ਨੇ, ਪੈਸਾ ਕਮਾ ਕੇ ਭੈੜੀ ਜਗ੍ਹਾ ਦੇ ਉੱਤੇ ਲਾਉਂਦੇ ਨੇ। ਭੈੜੀ ਤੋਂ ਮੁਰਾਦ ਇਨਸਾਨੀਅਤ ਦੀਆਂ, ਇਨਸਾਨਾਂ ਦੇ ਨਾਲ ਜ਼ਿਆਦਤੀਆਂ ਤੇ ਜ਼ੁਲਮੋ ਜਬਰ ਤੇ ਮੈਂ ਹੁਣ ਕੀ ਕਹਿ ਸਕਦਾ, ਮਤਲਬ ਜਿਵੇਂ ਮੁੰਡੇ ਕਤਲੋ ਗਾਰਤ 'ਚ ਪੈਸਾ ਲਾਉਂਦੇ ਨੇ, ਹਾਂਜੀ ਉਹ ਗਲਤ ਹੈ। ਤੇ ਮੇਰੇ ਮੁਤਾਬਕ ਫੀਲਡ ਠੀਕ ਹੈ, ਬੰਦੇ ਵਿੱਚ ਕੁਝ ਗਲਤ ਆ ਜਾਣ ਤਾਂ ਫਿਰ ਉਹ ਲੈਦਾ ਗੱਲ। ਨਹੀਂ ਭਾਜੀ, ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਯਾਰ ਜਿਹੜੇ ਤੁਸੀਂ ਗਾਣੇ ਗਾ ਰਹੇ ਹੋ ਬਦਮਾਸ਼ੀ ਵਾਲੇ, ਠੀਕ ਹੈ, ਇਹਨਾਂ ਨਾਲ ਨਿਆਣਿਆਂ ਨੂੰ ਸ਼ੌਕ ਪੈ ਰਿਹਾ ਵਾ ਬਦਮਾਸ਼ੀ ਦਾ, ਉਹ ਨਿਆਣੇ ਵੀ ਖਰਾਬ ਹੋ ਰਹੇ ਨੇ। ਦੇਖੋ, ਮੈਂ ਬਦਮਾਸ਼ੀ ਅੱਜ ਤੇ ਆਈ ਕੋਈ ਨਹੀਂ, ਇੰਝ ਗੱਲ ਹੈ, ਬਦਮਾਸ਼ੀ ਬੜੀ ਪੁਰਾਣੀ ਹੈ। ਮੈਂ ਇਹਨੂੰ ਵਾਕਈ ਗਲਤ ਸਮਝਦਾ ਵਾਂ। ਬਦਮਾਸ਼ੀ ਕਰਨਾ, ਲੋਕ ਅੱਜ ਕਹਿੰਦੇ ਨੇ ਬਦਮਾਸ਼ੀ ਬਦਮਾਸ਼ ਦਾ ਮਤਲਬ ਹੈ ਵੇ ਮੁਆਸ਼ਰੇ ਦਾ ਬਦਤਰੀਨ ਆਦਮੀ। ਹਾਂਜੀ ਤੇ ਬਦਤਰੀਨ ਆਦਮੀ ਉਹ ਹੈ ਜਿਹਨੇ ਸ਼ਰਾਬ ਪੀਣੀ ਹੈ, ਜਿਹਦੇ ਲਈ ਅੱਛਾਈ ਬੁਰਾਈ ਜੈਸੀ ਕੋਈ ਚੀਜ਼ ਨਹੀਂ ਇਸ ਦੁਨੀਆ 'ਚ, ਕਨਸੈਪਟ ਹੀ ਨਹੀਂ ਹੈ, ਜਿਹਦੇ ਦਿਲ 'ਚ ਕੋਈ ਖੁਦਾ ਨਹੀਂ ਖੋਫਦਾ, ਉਹ ਮੁਆਸ਼ਰੇ ਦਾ ਬਦ ਆਦਮੀ ਹੈ। ਤੇ ਉਸ ਤੋਂ ਬਾਅਦ ਨਿਕਲਿਆ ਬਦਮਾਸ਼ੀ। ਤੇ ਬਦਮਾਸ਼ੀ ਵਾਲੇ ਜਿਹੜੇ ਗਾਣੇ ਬਣਾਉਂਦੇ ਨੇ, ਅਗਰ ਅਸੀਂ ਵੀ ਬਣਾਉਂਦੇ ਹਾਂ ਨਾ, ਤਾਂ ਸਮ ਟਾਈਮ ਮਜਬੂਰੀ ਹੁੰਦੀ ਕਿਉਂਕਿ ਚੱਲ ਹੋ ਰਿਹਾ ਹੁੰਦਾ, ਅਦਰਵਾਈਜ਼ ਦਿਲ ਨਹੀਂ ਕਰਦਾ। ਅਸੀਂ ਆਪ ਸ਼ਰੀਫ ਲੋਕ ਹਾਂ, ਸਾਰਿਆਂ ਨੂੰ ਪਤਾ, ਤੇ ਅੱਛੇ ਬੰਦੇ ਆ। ਬਦਮਾਸ਼ੀ ਨਾ ਕੀਤੀ ਹੈ, ਨਾ ਹੀ ਬਦਮਾਸ਼ਾਂ ਨੂੰ ਫਰੋਗ ਦਿੰਦੇ ਹਾਂ, ਤੇ ਨਾ ਬਦਮਾਸ਼ੀ ਚੀਜ਼ਾਂ ਨੂੰ ਫਰੋਗ ਦਿੰਦੇ। ਨਹੀਂ ਫਿਰ ਭਾਜੀ, ਜਿੱਦਾਂ ਹੁਣ ਹਰ ਗਾਣਿਆਂ ਵਿੱਚ ਹੀ ਬਦਮਾਸ਼ੀ ਆ। ਤੁਸੀਂ ਹੁਣ ਇੱਕ ਨਾਮ ਹੈ ਸਿੱਧੂ ਮੂਸੇਵਾਲਾ, ਉਹਨਾਂ ਦੇ ਗਾਣਿਆਂ ਵਿੱਚ ਬਦਮਾਸ਼ੀ, ਅਸਲਾ, ਉਹਨੂੰ ਮਾਰਨਾ, ਇਸ ਤੋਂ ਇਲਾਵਾ ਇਹਨਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਤੇ ਤੁਸੀਂ ਇਹਨਾਂ ਤੋਂ ਹਟ ਕੇ ਤੁਸੀਂ ਕੁਝ ਆਪਣੀ ਚੀਜ਼ ਕਿਉਂ ਨਹੀਂ ਤਿਆਰ ਕਰਦੇ? ਜਿਹੜੇ ਬਦਮਾਸ਼ੀ ਕਰਦੇ ਨੇ, ਜਾਂ ਜਿਵੇਂ ਸਿੱਧੂ ਮੂਸੇਵਾਲਾ ਸਾਹਿਬ ਨੇ, ਕਈ ਲੋਕਾਂ ਲਈ ਲੈਜੈਂਡ ਨੇ, ਪਰ ਮੈਂ ਨਹੀਂ ਉਹਨਾਂ ਨੂੰ ਲੈਜੈਂਡ ਕਹਿ ਸਕਦਾ। ਉਹਨਾਂ ਨੇ ਜੋ ਕਿਹਾ, ਜੋ ਗੱਲਾਂ ਕੀਤੀਆਂ, ਉਹ ਮੇਰੇ ਮੁਤਾਬਕ ਯੂਥ ਅੱਜ ਭਟਕ ਚੁੱਕੀ ਹੈ। ਜ਼ਾਹਰੀ ਗੱਲ ਹੈ। ਜਦੋਂ ਅਸੀਂ 16-17 ਸਾਲ ਦੇ ਹਾਂ, ਅਸੀਂ ਸਿੱਧੂ ਮੂਸੇਵਾਲੇ ਨੂੰ ਸੁਣਨਾ ਸ਼ੁਰੂ ਕੀਤਾ। ਐਕਚੁਅਲੀ ਸਿੱਧੂ ਮੂਸੇਵਾਲਾ ਇੱਕ ਐਸਾ ਬੰਦਾ ਜਿਹਨੇ ਬਦਮਾਸ਼ੀ ਗਾਣਿਆਂ ਨੂੰ ਜ਼ਿੰਦਾ ਵੀ ਕੀਤਾ, ਕਿਸੇ ਜਗ੍ਹਾ ਤੇ ਅੱਛਾ ਵੀ, ਕਿਸੇ ਜਗ੍ਹਾ ਬੁਰਾ ਵੀ ਹੈ, ਤੇ ਕਿਸੇ ਜਗ੍ਹਾ ਤੇ ਉਹਨੇ ਗਲਤ ਵੀ ਕੀਤਾ। ਤੇ ਤੁਸੀਂ ਉਹਨਾਂ ਦਾ ਐਂਡ ਵੀ ਵੇਖਿਆ, ਐਂਡ ਕੈਸਾ ਹੈ, ਉਹ ਬਦਮਾਸ਼ੀ ਦੇ ਨਾਲ ਹੀ ਐਂਡ ਹੋਇਆ। ਉਹਨਾਂ ਦੇ ਰਾਹ ਹੀ ਐਸੇ ਹਨ, ਉਹ ਉੱਥੇ ਤੁਰ ਗਏ। ਤੇ ਯੂਥ ਨੂੰ ਤੇ ਸਾਨੂੰ ਸਾਰਿਆਂ ਨੂੰ ਮੋਟੀਵੇਟ ਉਹਨਾਂ ਕੀਤਾ। ਹਾਂ, ਜਦੋਂ ਵੇਖਿਆ ਕਿ ਹਰ ਗੱਡੀ 'ਚ ਸਿੱਧੂ ਮੂਸੇਵਾਲਾ ਚੱਲਦਾ ਪਿਆ, ਉਹ ਕੀ ਕਹਿੰਦੇ ਨੇ, ਮੇਰੇ ਯਾਰ ਹਥਿਆਰਾਂ ਵਰਗੇ, ਹਥਿਆਰ ਛੱਡੇ, ਇਹ ਉਹ ਜਦੋਂ ਉਹ ਚੱਲਦਾ ਨਾ, ਫਿਰ ਨਵੇਂ ਜਿੰਨੇ ਵੀ ਆਰਟਿਸਟ ਆਏ ਨੇ, ਉਹਨਾਂ ਨੇ ਲੈਜੈਂਡ ਨਹੀਂ ਬਣਨਾ ਚਾਹਿਆ, ਉਹਨਾਂ ਨੇ ਫਾਲੋਵਰ ਬਣਨਾ ਚਾਹਿਆ। ਸੋ ਦੈਟਸ ਰਾਈਟ ਨਾਓ ਅਸੀਂ ਸਾਰੇ ਕੀ ਹਾਂ, ਐਜ਼ ਅ ਫਾਲੋਵਰ ਆਫ ਸਿੱਧੂ ਮੂਸੇਵਾਲਾ, ਤੇ ਕੰਮ ਕਰਦੇ ਪਏ ਹਾਂ, ਸਿੱਧੂ ਮੂਸੇਵਾਲੇ ਦੀ ਲਾਈਨ ਤੇ ਚੱਲਦੇ ਪਏ ਹਾਂ। ਤੇ ਜਿੱਦਣ ਅਸੀਂ ਸਿੱਧੂ ਮੂਸੇਵਾਲੇ ਦੀ ਲਾਈਨ ਤੋਂ ਹਟ ਜਾਵਾਂਗੇ, ਜਾਂ ਕਿਸੇ ਵੀ ਐਸੇ ਆਰਟਿਸਟ ਦੀ ਲਾਈਨ 'ਚੋਂ ਹਟ ਜਾਵਾਂਗੇ ਜਿਹੜਾ ਮੁਆਸ਼ਰੇ ਨੂੰ ਖਰਾਬ ਕਰਦਾ ਹੈ, ਜਾਂ ਜਿਹਦੀ ਗੱਲ 'ਚ ਸਿੱਖ ਕੁਛ ਨਹੀਂ ਹੈ, ਤੇ ਫਿਰ ਅਸੀਂ ਲੈਜੈਂਡ ਬਣ ਜਾਵਾਂਗੇ। ਤੇ ਜੇ ਜਿੰਨੀ ਦੇਰ ਤੱਕ ਅਸੀਂ ਉਹਦੇ ਪਿੱਛੇ ਚੱਲਦਾ ਜਾਵਾਂਗੇ, ਅਸੀਂ ਫਾਲੋਵਰ ਰਵਾਂਗੇ, ਲੈਜੈਂਡ ਨਹੀਂ ਬਣ ਸਕਦੇ। ਤੇ ਇਸ ਟਾਈਮ ਅਸੀਂ ਫਾਲੋਵਰ ਆ, ਤਾਂ ਮਾਰੇ ਸਾਰੇ ਉਸੇ ਲਾਈਨ 'ਚ ਸਾਰੇ। ਭਾਜੀ, ਜਿਹੜੇ ਆਪਣੇ ਲਹਿੰਦੇ ਪੰਜਾਬ ਦੇ ਲੋਕ ਆ, ਠੀਕ ਹੈ, ਇਹਨਾਂ ਨੂੰ ਕੀ ਸ਼ੌਕ ਨਹੀਂ ਹੈਗਾ ਕਿ ਇਹਨਾਂ ਨੂੰ ਕੀ ਇਸ਼ੂ ਕੀ ਹੈ ਕਿ ਜਿਹੜਾ ਉਹ ਉਸੇ ਲਾਈਨ ਨਾਲ ਜਾ ਰਹੇ ਨੇ? ਭਾਜੀ, ਤੁਸੀਂ ਅਗਰ ਚੜ੍ਹਦੇ ਪੰਜਾਬ ਦਾ ਹਾਲ ਪੁੱਛੋ ਨਾ, ਹਾਂਜੀ, ਚੜ੍ਹਦੇ ਪੰਜਾਬ 'ਚ ਲੋਕਾਂ ਨੇ ਨਸ਼ਾ ਬੜਾ ਆਮ ਕਰਤਾ, ਬੜਾ ਆਮ ਹੈ। ਉੱਥੋਂ ਦੇ ਤੁਸੀਂ ਵੇਖਿਆ ਹੈਗਾ, ਜਿਹੜੇ ਆਪਣੇ ਸਿੱਖ ਭਾਈ ਨੇ, ਜਿਹੜੇ ਉੱਥੋਂ ਦੇ ਬਜ਼ੁਰਗ ਨੇ, ਵੱਡੇ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਯਾਰ ਆਪਣੀ ਯੂਥ 'ਚੋਂ ਨਸ਼ਾ ਬਾਹਰ ਕੱਢਿਆ ਜਾਏ। ਨਸ਼ੇ ਤੋਂ ਬਾਅਦ ਜਦੋਂ ਲੋਕੀ ਨਸ਼ੇ 'ਚ ਜਾਂਦੇ, ਤੁਹਾਨੂੰ ਪਤਾ ਘਰ ਬਾਹਰ ਸਭ ਕੁਝ ਵੇਚ ਜਾਂਦੇ ਨੇ। ਉਸ ਤੋਂ ਬਾਅਦ ਉਹ ਬਦਮਾਸ਼ੀ ਵੱਲ ਵੀ ਤੁਰ ਪੈਂਦੇ ਨੇ। ਸਾਡੇ ਪੰਜਾਬ 'ਚ ਚੀਜ਼ ਇਹ ਨਵੀਂ ਆਈ ਹੈ, ਨਸ਼ਾ ਇਹ ਨਵਾਂ ਏਡਾ ਆਮ ਨਹੀਂ, ਲੇਕਿਨ ਹੁਣ ਯੂਨੀਵਰਸਿਟੀਆਂ 'ਚ ਹੋ ਰਿਹਾ। ਆਉਣ ਵਾਲੇ ਟਾਈਮ 'ਚ ਅਗਰ ਅੱਜ ਨਾ ਰੋਕਿਆ ਗਿਆ, ਤੇ ਆਉਣ ਵਾਲੇ ਟਾਈਮ 'ਚ ਨਸ਼ਾ ਇੰਨਾ ਜ਼ਿਆਦਾ ਆਮ ਹੋ ਜਾਏਗਾ, ਇੰਨਾ ਜ਼ਿਆਦਾ ਆਮ ਹੋ ਜਾਏਗਾ, ਜਿਵੇਂ ਸਾਡੇ ਚੜ੍ਹਦੇ ਪੰਜਾਬ 'ਚ ਸਾਡੇ ਪੰਜਾਬੀ ਭਰਾ ਕਰਦੇ ਆ, ਉਹੀ ਸਭ ਕੁਝ ਇੱਥੇ ਆਮ ਹੋਏਗਾ। ਤੇ ਹਜੇ ਲਹਿੰਦਾ ਪੰਜਾਬ ਬੜਾ ਬੱਚਿਆ ਦਾ ਜੇ ਚੜ੍ਹਦੇ ਪੰਜਾਬ ਤੋਂ। ਲਿਟਰਲੀ ਜਿਹੜੇ ਅਸਲੀ ਪੰਜਾਬੀ ਹੈ ਨਾ, ਜਿਨ੍ਹਾਂ ਦੇ ਵਿੱਚ ਪੰਜਾਬੀ ਅਣਖ ਹੈ, ਉਹ ਬੜਾ ਮਿਸ ਕਰਦੇ ਨੇ ਆਪਣੇ ਓਲਡ ਪੰਜਾਬ ਨੂੰ, ਕਿਉਂਕਿ ਅਸੀਂ ਸਾਰੇ ਅਸਲ 'ਚ ਤੇ ਚੜ੍ਹਦੇ ਪੰਜਾਬ 'ਚ ਅਸੀਂ ਸਾਰੇ ਮੂਵ ਕੀਤਾ, ਅਸੀਂ ਉੱਥੋਂ ਆਏ। ਤੇ ਬਸ ਹਜੇ ਤੇ ਪਾਕਿਸਤਾਨ ਬੜਾ ਪਿੱਛੇ ਜੇ। ਪਰ ਮੈਂ ਜਿਹੜੇ ਪਾਕਿਸਤਾਨੀ ਭਰਾ ਨੇ, ਜਿਹੜੇ ਪੰਜਾਬ 'ਚ ਰਹਿੰਦੇ ਨੇ, ਉਹਨਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਯਾਰ ਨਸ਼ਿਆਂ ਤੋਂ ਦੂਰ ਰਵੋ, ਬਦਮਾਸ਼ੀਆਂ ਤੋਂ ਦੂਰ ਰਵੋ,
ਲੜਾਈਆਂ ਝਗੜੇ ਹੋ ਜਾਂਦੇ ਨੇ, ਬੰਦਿਆਂ ਦੇ ਹੀ ਹੁੰਦੇ ਨੇ, ਲੇਕਿਨ ਕੋਸ਼ਿਸ਼ ਆ ਕਰੋ ਕਿ ਇਸ ਚੀਜ਼ ਨੂੰ ਫਰੋਗ ਨਾ ਦਿੱਤਾ ਜਾਏ, ਨਸ਼ੇ ਨੂੰ ਨਾ ਦਿੱਤਾ ਜਾਏ, ਤਾਂ ਕਿ ਜਿਵੇਂ ਚੜ੍ਹਦੇ ਪੰਜਾਬ ਦੀ ਯੂਥ ਸਾਡੀ ਬਹੁਤ ਜ਼ਿਆਦਾ ਡਿਸਟਰਬ ਹੈ, ਤੇ ਇਦਾਂ ਸਾਡੇ ਲਹਿੰਦੇ ਪੰਜਾਬ 'ਚ ਐਸਾ ਨਾ ਹੋਵੇ। ਤੁਸੀਂ ਇੱਕ ਖੁਦ ਪੰਜਾਬੀ ਹੋ, ਤੁਸੀਂ ਪੰਜਾਬ 'ਚ ਰਹਿ ਰਹੇ ਹੋ, ਠੀਕ ਹੈ, ਤੇ ਤੁਸੀਂ ਪੰਜਾਬ 'ਚ ਰਹਿੰਦੇ ਹੋਏ ਤੁਸੀਂ ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਤੇ ਪੰਜਾਬ ਦੇ ਕਲਚਰ ਵਾਸਤੇ ਤੁਸੀਂ ਕਿੰਨਾ ਕੁ ਕੰਮ ਕੀਤਾ, ਤੇ ਤੁਸੀਂ ਇਹਨਾਂ ਦੇ ਉੱਤੇ ਕਿੰਨੇ ਕੁ ਗਨ ਕੱਢੇ? ਮੈਂ ਯਾਰ ਤੁਹਾਨੂੰ ਅੱਗੇ ਵੀ ਗੱਲ ਕੀਤੀ ਕਿ ਮੈਂ ਇੱਕ ਫਾਲੋਵਰ ਹਾਂ, ਅਜੇ ਤੱਕ ਮੈਂ ਨਾ ਲੈਜੈਂਡ ਵਾਂ ਨਾ ਲੈਜੈਂਡਰੀ ਕੈਟਾਗਰੀ ਵੱਲ ਜਾ ਰਿਹਾ ਵਾਂ। ਮੈਂ ਟਰਾਈ ਕਰਨਾ ਪਿਆ ਵਾਂ ਕਿ ਆਪਣੀ ਕੌਮ, ਆਪਣੀ ਯੂਥ ਵਾਸਤੇ ਕੁਛ ਕੀਤਾ ਜਾਏ। ਆਮ ਟਰਾਈਂਗ, ਮੈਂ ਸੋਚਣ ਵੀ ਡਿਆ ਵਾਂ, ਬਟ ਅਨਫੋਰਚੂਨੇਟਲੀ ਮੈਂ ਅਜੇ ਤੱਕ ਕੁਛ ਕਰ ਨਹੀਂ ਸਕਿਆ। ਮੈਂ ਵੀ ਉਹੀ ਗੱਲਾਂ ਕੀਤੀਆਂ ਨੇ ਜਿਹੜੀਆਂ ਪਹਿਲਾਂ ਲੋਕ ਕਰਦੇ ਆ ਰਹੇ ਨੇ, ਜਿਹੜੀ ਪਹਿਲਾਂ ਸਿੱਧੂ ਮੂਸੇਵਾਲੇ ਦੀ ਲਾਈਨ 'ਤੇ ਜਿੰਨਾ ਵੀ ਸਾਡੇ ਪੰਜਾਬ ਦੇ ਸਿੰਗਰਸ ਚੱਲਦੇ ਆ ਰਹੇ ਨੇ, ਮੈਂ ਵੀ ਉਹ 'ਤੇ ਕੀਤੀ ਹੈ। ਬੜੀ ਮਾੜੀ ਗੱਲ ਹੈ ਮੇਰੇ ਵੱਲੋਂ ਕਿ ਯਾਰ ਮੈਂ ਆਪਣੇ ਪੰਜਾਬ ਦੀ ਯੂਥ ਵਾਸਤੇ ਜਾਂ ਆਪਣੇ ਪੰਜਾਬੀ ਵਾਸਤੇ ਨਹੀਂ ਕਰ ਸਕਿਆ, ਬਟ ਮੈਂ ਸੋਚ ਐਸੀ ਜ਼ਰੂਰ ਰੱਖਣਾ ਵਾ, ਇਨਸ਼ਾਅੱਲਾ ਵਜਲ ਉਹ ਮਾਲਕ ਮਦਦ ਜ਼ਰੂਰ ਕਰੇਗਾ, ਇਨਸ਼ਾਅੱਲਾ ਜੀ, ਤੇ ਅਸੀਂ ਆਪਣੇ ਪੰਜਾਬ ਲਈ ਕੁਝ ਅੱਛਾ ਕਰਕੇ ਜਾਵਾਂਗੇ ਇਨਸ਼ਾਅੱਲਾ। ਭਾਜੀ ਤੁਸੀਂ ਐਜ਼ ਅ ਆਰਟਿਸਟ, ਭਾਜੀ ਤੁਸੀਂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਜਿਹੜੀ ਮਿਊਜ਼ਿਕ ਇੰਡਸਟਰੀ ਆ, ਭਾਜੀ ਤੁਸੀਂ ਇਹਨਾਂ ਵਿੱਚ ਕੀ ਫਰਕ ਵੇਖਦੇ ਪਏ ਹੋ? ਭਾਜੀ ਤੁਹਾਨੂੰ ਪਤਾ ਟੈਲੈਂਟ ਲਹਿੰਦੇ 'ਚ ਵੀ ਬਹੁਤ ਜ਼ਿਆਦਾ ਹੈ, ਬੇਤਹਾਸ਼ਾ, ਚੜ੍ਹਦੇ 'ਚ ਵੀ ਬਹੁਤ ਜ਼ਿਆਦਾ ਹੈ। ਉਧਰ ਵੀ ਬਹੁਤ ਹੈ। ਲਹਿੰਦੇ ਵਾਲੇ ਕਨਫਿਊਜ਼ ਨੇ, ਚੜ੍ਹਦੇ ਵਾਲੇ ਕਨਫਿਊਜ਼ ਨਹੀਂ। ਲਹਿੰਦੇ ਵਾਲੇ ਕਨਫਿਊਜ਼ ਨੇ ਕਿ ਉਹਨਾਂ ਨੂੰ ਅੰਡਰਸਟੈਂਡਿੰਗ ਹੀ ਨਹੀਂ ਹੋ ਰਹੀ ਕਿ ਮਿਊਜ਼ਿਕ ਹਲਾਲ ਹੈ ਜਾਂ ਹਰਾਮ ਹੈ। ਇਹ ਵੀ ਹੈ, ਇਹ ਫਨ ਨਹੀਂ ਹੈ, ਕੰਜਰਖਾਨਾ ਹੈ, ਸੌਰੀ ਟੂ ਸੇ, ਹਾਂਜੀ, ਇਹ ਫਨ ਨਹੀਂ ਹੈ, ਮਰਾਸੀਆਤ ਹੈ। ਲਹਿੰਦੇ ਵਾਲਿਆਂ ਨੂੰ ਨਹੀਂ ਪਤਾ, ਚੜ੍ਹਦੇ ਵਾਲਿਆਂ ਨੂੰ ਪਤਾ ਕਿ ਇਹ ਇੱਕ ਇੰਡਸਟਰੀ ਹੈ, ਇਹਦੇ 'ਚ ਪੈਸਾ ਵੀ ਹੈ, ਇਹਨੂੰ ਅੱਛੇ ਤਰੀਕੇ ਨਾਲ ਵੀ ਲੈ ਕੇ ਜਾ ਸਕਣਾ, ਬੁਰੇ ਨਾਲ ਵੀ ਲੈ ਕੇ ਜਾ ਸਕਣੇ ਆ। ਲੇਕਿਨ ਲਹਿੰਦੇ ਵਾਲੇ ਇਹ ਕਨਫਿਊਜ਼ ਨੇ ਵਿਚਾਰੇ, ਇਸ ਲਈ ਲਹਿੰਦੇ ਪੰਜਾਬ ਵਾਲੀ ਇੰਡਸਟਰੀ ਬੜੀ ਪਿੱਛੇ ਰਹਿ ਗਈ ਹੈ ਤੇ ਚੜ੍ਹਦੇ ਵਾਲੀ ਅੱਗੇ ਲੰਘ ਗਈ ਹੈ। ਅਸੀਂ ਮੀਡੀਆ 'ਚ ਇੰਨਾ ਪਿੱਛੇ ਰਹਿ ਗਏ ਹਾਂ, ਅਸੀਂ ਜਿੰਨੇ ਵੀ ਬੇਸ਼ੱਕ ਉਹ ਆਪਣਾ ਡਰਾਮਿਆਂ 'ਚ ਅਸੀਂ ਅੱਗੇ ਹਾਂ, ਲੇਕਿਨ ਅਸੀਂ ਬਾਕੀ ਕੰਮਾਂ 'ਚ ਉਹਨਾਂ ਤੋਂ ਪਿੱਛੇ ਰਹਿ ਗਏ ਹਾਂ, ਕਿਉਂਕਿ ਅਸੀਂ ਕਨਫਿਊਜ਼ ਹਾਂ। ਅਸੀਂ ਗਲਤ ਵੀ ਕਰੀ ਜਾਂਦੇ ਆ ਤੇ ਗਲਤ ਨੂੰ ਪ੍ਰੋਪਰ ਵੀ ਨਹੀਂ ਕਰੀ ਜਾਂਦੇ, ਕਰਦੇ ਪਏ ਹਾਂ ਜੀ, ਸਮਝਦੇ ਪਏ, ਬੇਹਯਾਈ ਵੀ ਕਰਨੇ ਆ ਤੇ ਡਰ ਕੇ ਕਰਨੇ ਆ, ਤੇ ਫਿਰ ਸ਼ਰਮ ਵੀ ਪੂਰੀ ਨਹੀਂ, ਮਤਲਬ ਉਹ ਹਿਜਾਬ ਪਰਦਾ ਵੀ ਨਹੀਂ ਸੀ ਕਰਦੇ ਆ। ਤੇ ਜਿਹੜੇ ਤੁਸੀਂ ਜਾ ਕੇ ਚੜ੍ਹਦੇ ਪੰਜਾਬ ਦੀ ਮਾਡਲਸ ਦੇਖੋ ਨਾ, ਉਹਨਾਂ ਦੇ ਕੱਪੜੇ ਦੇਖੋ, ਉੱਥੇ ਟੋਟਲੀ ਚੇਂਜ ਹੋ ਚੁੱਕੇ ਆ। ਉਹਨਾਂ ਦੀ ਇੰਸਟਾਗ੍ਰਾਮ ਪ੍ਰੋਫਾਈਲ ਜਾ ਕੇ ਚੈੱਕ ਕਰੋ, ਸਾਡੇ ਇੱਥੇ ਜਾ ਕੇ ਚੈੱਕ ਕਰੋ, ਸਾਡੇ ਜਿਹੜੀ ਕੁੜੀ ਨੇ ਉਹ ਜਿਹਦੇ ਕੱਪੜੇ ਪਾਏ ਹੋਣਗੇ ਨਾ, ਉਹ ਮਾਡਲ ਨਹੀਂ ਹੋਏਗੀ, ਉਹ ਕਾਲ ਗਰਲ ਹੋਏਗੀ। ਸੋਰੀ, ਇਹ ਹਕੀਕਤ ਜੀ, ਮੈਂ ਉਹ ਫੈਕਟਸ ਗੱਲ ਕਰਨ ਡਿਆ। ਜਿਹੜਾ ਬੰਦਾ ਇਸ ਇੰਡਸਟਰੀ 'ਚ ਬੈਠਾ ਜਾਂ ਜਾਣਦਾ, ਉਹਨੂੰ ਪਤਾ ਕਿ ਇਹ ਫੈਕਟਸ ਨੇ। ਉਹਨਾਂ ਕੁੜੀਆਂ ਨੂੰ ਵੀ ਪਤਾ, ਜਿਹੜੇ ਸਾਡੇ ਇੱਥੇ ਬੈਠੇ ਨੇ, ਸਾਡੀ ਇੰਡਸਟਰੀ ਨੂੰ ਰਨ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹਨਾਂ ਨੂੰ ਵੀ ਪਤਾ ਕਿ ਉਹ ਕੀ ਕਰਦੀਆਂ ਪਈਆਂ। ਤੇ ਸਾਡੀ ਇੰਡਸਟਰੀ, ਮੇਰੀ ਜਾਨ, ਬਹੁਤ ਪਿੱਛੇ ਰਹਿ ਗਈ ਹੈ, ਬਿਕੋਜ਼ ਅਸੀਂ ਕਨਫਿਊਜ਼ਨ ਹਾਂ। ਅਸੀਂ ਕਰਨਾ ਕੀ ਹੈ? ਅਸੀਂ ਬੇਹਯਾਈ ਨੂੰ ਸਹੀ ਤਰ੍ਹਾਂ ਕਰਨਾ ਜਾਂ ਅਸੀਂ ਪੜਦਾ ਫਰਮਾਨਾ, ਸਾਨੂੰ ਸਮਝ ਨਹੀਂ ਆ ਰਹੀ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਲਹਿੰਦੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਭਾਜੀ ਕਿੱਥੇ ਖੋਏਗੀ? ਆਉਣ ਵਾਲੇ ਫਿਊਚਰ 'ਚ ਸਾਡੀ ਮਿਊਜ਼ਿਕ ਇੰਡਸਟਰੀ ਅੱਗੇ ਜ਼ਰੂਰ ਜਾਏਗੀ, ਕਿਉਂਕਿ ਹੁਣ ਮੁੰਡੇ ਵਧੀਆ ਕੰਮ ਕਰਦੇ ਪਏ ਨੇ, ਠੀਕ ਹੈ। ਆਪਣੇ ਕੋਲ ਵੀ ਮੁੰਡਾ ਹੈ ਜ਼ੁਬੈਰ ਮਿਊਜ਼ਿਕ, ਜ਼ੀਪੀ ਮਿਊਜ਼ਿਕ, ਠੀਕ ਹੈ, ਉਹ ਵੀ ਅੱਛਾ ਕੰਮ ਕਰਦਾ ਪਿਆ। ਹੋਰ ਵੀ ਲਾਹੌਰ 'ਚ ਕਿੰਨੇ ਆਰਟਿਸਟ ਨੇ, ਤੁਹਾਡੇ ਨਾਲ ਐਡ ਉਹ ਪੰਜਵਾੜ ਵਾਲਾ, ਠੀਕ ਹੈ। ਸਾਡਾ ਆਪਣਾ ਇੱਕ ਦੋਸਤ ਅੱਜ ਕੱਲ੍ਹ ਬੜਾ ਵਾਇਰਲ ਹੈ, ਮੈਂ ਨਾਮ ਤਾਂ ਲਾਂਗੇ ਤੇ ਮਾਈਂਡ ਨਾ ਕਰਦੇ, ਉਹ ਵੀ ਅੱਛਾ ਕੰਮ ਕਰਦਾ ਪਿਆ। ਤੇ ਮੈਨੂੰ ਐਸਾ ਲੱਗਦਾ ਪਿਆ ਕਿ ਜਿਵੇਂ ਉਸਤਾਦ ਤੇਜਾ, ਅਗਰ ਸਾਰੇ ਰਲ ਕੇ ਨੋਮੀ ਵੀ, ਉਸਤਾਦ ਤੇਜਾ, ਉਧਰੋਂ ਮਾਨਾ ਮਸ, ਜਿਨ੍ਹਾਂ ਨੂੰ ਮੈਂ ਜਾਣਦਾ ਵਾ, ਅਗਰ ਇਹ ਰਲ ਕੇ ਕੰਮ ਕਰਨ ਨਾ, ਤੇ ਇਹ ਗੇਮ ਨੂੰ ਬੜੀ ਅੱਗੇ ਲੈ ਕੇ ਜਾ ਸਕਦੇ ਨੇ। ਅਗਰ ਨਹੀਂ ਤੇ ਫਿਰ ਲੱਤਾਂ ਖਿੱਚਣ 'ਚ ਬਹਿਣਗੇ, ਤੇ ਫਿਰ ਤੁਹਾਨੂੰ ਪਤਾ ਜਿਵੇਂ ਅਸੀਂ ਚੱਲਨੇ ਪਏ ਟੁੱਟੇ ਫੁੱਟੇ, ਫਿਰ ਉਂਝ ਟੁੱਟੇ ਫੁੱਟੇ ਚੱਲਦੇ ਰਹਾਂਗੇ। ਤੇ ਭਾਜੀ ਜਿਹੜਾ ਆਪਣਾ ਇਨਕਮ ਦਾ ਜ਼ਰੀਆ ਜਦੋਂ ਤੋਂ ਆਪਣਾ ਘਰ ਚੱਲਦਾ, ਉਹ ਭਾਜੀ ਆ ਗਾਣੇ ਆ, ਜੇ ਤੁਸੀਂ ਰੈਪ ਕਰਦੇ ਆ ਜਾਂ ਤੁਸੀਂ ਜਿਹੜਾ ਲਾਈਵ ਆਉਂਦੇ ਉਹਦੇ ਤੋਂ ਆਉਂਦੇ ਆ, ਭਾਜੀ ਆਪਣਾ ਮੇਨ ਇਨਕਮ ਦਾ ਜ਼ਰੀਆ ਕੀ ਹੈ? ਮੈਂ ਜੀ ਲਾਈਵ ਸਟ੍ਰੀਮ ਕਰਨਾ ਟਿਕਟੌਕ ਤੇ ਨਾ, ਮੈਂ ਰੈਪ ਬਣਾਉਣਾ ਫ੍ਰੀ ਸਟਾਈਲ, ਤੁਸੀਂ ਮੇਰੀ ਵੀਡੀਓ ਵੀ ਵੇਖੀ ਹੋਏਗੀ, ਠੀਕ ਹੈ। ਤੇ ਮੈਂ ਬਸ ਉਹ ਬਣਾ ਕੇ ਦੇਣਾ ਵਾ। ਆਪਣੇ ਜਿਹੜੇ ਭਰਾ ਦੇ ਨੇ ਇੱਥੋਂ ਪੈਰਿਸ ਦੇ ਭਰਾ ਨੇ, USA ਦੇ ਭਰਾ ਨੇ, ਕੈਨੇਡਾ ਦੇ, ਚੜ੍ਹਦੇ ਲਹਿੰਦੇ ਪੰਜਾਬ, ਕਿਉਂਕਿ ਸਾਡਾ ਸੋਸ਼ਲ ਮੀਡੀਆ ਤੇ ਸਾਂਝਾ ਪੰਜਾਬ, ਹਾਂ, ਅਸੀਂ ਲਹਿੰਦਾ ਚੜ੍ਹਦਾ ਪੰਜਾਬ ਨਹੀਂ ਕਹਿੰਦੇ, ਅਸੀਂ ਕਹਿੰਦੇ ਸਾਂਝਾ ਪੰਜਾਬ। ਤੇ ਉਹ ਭਰਾ ਮੈਨੂੰ ਐਪਰੀਸ਼ੀਏਟ ਕਰਦੇ ਆ, ਉਹਨਾਂ ਨੂੰ ਮੇਰੀ ਲੈਂਗੁਏਜ ਵੀ ਸਮਝ ਆਉਂਦੀ ਹੈ ਪੰਜਾਬੀਆਂ ਨੂੰ, ਤੇ ਮੈਂ ਉਹਨਾਂ ਦਾ ਰੈਪ ਬਣਾ ਦੇਣਾ, ਤੇ ਬਸ ਫਿਰ ਉੱਥੋਂ ਘਰ ਚਲਾਣੇ ਦੇ ਆ। ਭਾਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਟਿਕਟੌਕ 'ਤੇ ਲਾਈਵ ਆਉਣ ਦਾ ਕਿਉਂ ਸੋਚਿਆ? ਕਿਉਂਕਿ ਭਾਜੀ ਹੁਣ ਤੱਕ ਅਸੀਂ ਜੋ ਦੇਖਦੇ ਪਏ, ਉਹ ਸੁਣਦੇ ਪਏ ਭਾਜੀ, ਉਹ ਤੇ ਦੁਨੀਆ ਜਹਾਨ ਦੀ ਬਗੈਰਤੀ, ਬੇਹਯਾਈ, ਉੱਥੇ ਕਿਸੇ ਦੀ ਇੱਜ਼ਤ ਨੂੰ ਕੁਛ ਨਹੀਂ ਹੈਗਾ, ਠੀਕ ਹੈ। ਤੇ ਭਾਜੀ ਤੁਸੀਂ ਉਹਦੇ 'ਤੇ ਲਾਈਵ ਆਉਣ ਦਾ ਕਿਉਂ ਸੋਚਿਆ? ਤੁਹਾਡਾ ਸਵਾਲ ਬੜਾ ਮਜ਼ੇਦਾਰ ਹੈ, ਲੇਕਿਨ ਯਾਦ ਰੱਖਿਓ, ਪਲੇਟਫਾਰਮ ਬਣਾਉਣ ਵਾਲੇ ਨੇ ਇਹ ਸੋਚ ਕੇ ਪਲੇਟਫਾਰਮ ਨਹੀਂ ਬਣਾਇਆ ਕਿ ਬੇਹਯਾਵਾਂ ਦਾ ਹੋਏਗਾ।
ਪਲੇਟਫਾਰਮ ਬਣਾਉਣ ਵਾਲੇ ਨੇ ਇਹ ਸੋਚ ਕੇ ਨਹੀਂ ਸੀ ਬਣਾਇਆ ਕਿ ਆ ਬੇਹਯਾਈ ਹੋਏਗੀ ਤੇ ਬੇਹਯਾ ਲੋਕਾਂ ਦਾ ਪਲੇਟਫਾਰਮ ਹੋਏਗਾ। ਐਕਚੁਅਲੀ ਉਹਦੇ ਤੇ ਬੇਹਯਾ ਲੋਕ ਬਹੁਤੇ ਆ ਗਏ ਨੇ, ਵਿਊਅਰਸ ਵੀ ਬੇਹਯਾ ਹੋ ਗਏ ਨੇ। ਇਹ ਦੁਨੀਆ ਹੈ ਕੀ ਇੱਥੇ ਚੱਲਦੇ ਨੇ। ਬੰਦਾ ਇਹ ਸਵਾਲ ਪੈਦਾ ਕਰਦੇ ਕਿ ਇਸ ਦੁਨੀਆ 'ਚ ਤਾਂ ਜ਼ੁਲਮ ਹੀ ਬੜਾ ਹੈ, ਤੁਸੀਂ ਦੁਨੀਆ 'ਚ ਪੈਦਾ ਕਿਉਂ ਹੋਏ ਹੋ? ਸਵਾਲ ਤੇ ਵੀ ਹੈ ਵੀ ਟਿਕਟੌਕ ਲਾਈਵ ਬੁਰੀ ਨਹੀਂ, ਏਦਾਂ ਦੁਨੀਆ ਬੁਰੀ ਨਹੀਂ, ਤੁਹਾਡੀ ਕਮਿਊਨਿਟੀ ਬੁਰੀ ਹੈ। ਤੁਹਾਨੂੰ ਦੇਖਣ ਵਾਲੇ ਬੁਰੇ ਨੇ, ਤੁਸੀਂ ਬੁਰੇ ਲੋਕਾਂ 'ਚ ਬਹੋਗੇ ਤੇ ਫਿਰ ਜ਼ਾਹਰੀ ਗੱਲ ਹੈ ਉਹ ਫਿਰ ਤੁਸੀਂ ਬੁਰੇ ਕੰਸੀਡਰ ਹੋਵੋਗੇ। ਜਿਹੜਾ ਕੋਈ ਤੁਹਾਡੀ ਲਾਈਫ ਤੇ ਆ ਕੇ ਬਹਿੰਦਾ, ਠੀਕ ਹੈ, ਤੁਸੀਂ ਉਹਦਾ ਵੈਲਕਮ ਵੀ ਕਰਨਾ, ਠੀਕ ਹੈ, ਤੁਸੀਂ ਉਹਨੂੰ ਹੱਲਾਸ਼ੇਰੀ ਵੀ ਦੇਣੀ ਆ ਕਿ ਤੁਹਾਨੂੰ ਉਹ ਗਿਫਟ ਮਾਰੇ। ਭਾਜੀ ਫਿਰ ਇਹਦੇ ਨਾਲੋਂ ਚੰਗਾ ਬੰਦਾ ਬਾਹਰ ਖਰੋੜ ਤੇ ਖਲੋ ਕੇ ਬੰਦਾ ਭਾਜੀ ਮੰਗ ਹੀ ਲਵੇ। ਤੁਸੀਂ ਇੱਥੇ ਬਹਿ ਕੇ ਵੀ ਤੇ ਭਾਜੀ ਮੰਗਦੇ ਪਏ ਹੋ। ਮਜ਼ੇ ਦੀ ਗੱਲ ਹੈ ਵੇ ਕਿ ਬਾਹਰ ਬਹਿ ਕੇ ਆਰਟਿਸਟ, ਕਿਉਂਕਿ ਮੈਂ ਇੱਕ ਆਰਟਿਸਟ ਹਾਂ, ਜਦੋਂ ਤੁਸੀਂ ਗਿਟਾਰ ਪਲੇ ਕਰਦੇ ਹੋ ਬਾਹਰ ਦੇ ਕੰਟਰੀਜ਼ ਦੇ ਵਿੱਚ, ਆਪਣਾ ਆਰਟ ਦਿਖਾਉਂਦੇ ਹੋ, ਗਿਟਾਰ ਪਲੇ ਕਰਦੇ ਹੋ, ਗਾਣਾ ਗਾਉਂਦੇ ਹੋ, ਲੋਕ ਤੁਹਾਨੂੰ ਗਿਫਟ ਦੇ ਕੇ ਜਾਂਦੇ ਨੇ, ਕੁਛ ਨਾ ਕੁਛ ਦੇ ਕੇ ਜਾਂਦੇ ਨੇ। ਤੁਸੀਂ ਇੱਕ ਸਰਵਿਸ ਪ੍ਰੋਵਾਈਡ ਕਰਦੇ ਪਏ ਹੋ, ਜਿਹਨੂੰ ਅੱਛਾ ਲੱਗੇਗਾ ਤੁਹਾਨੂੰ ਗਿਫਟ ਦੇ ਦੇਗਾ। ਮੰਗਣਾ ਉਹਨਾਂ ਵਾਸਤੇ ਆ ਜਿਹੜੇ ਕੁਛ ਵੀ ਨਹੀਂ ਦੇ ਰਹੇ। ਔਰ ਰਹਿ ਗਈ ਗੱਲ ਸਾਡੇ ਪਾਕਿਸਤਾਨ ਦੀ ਜਾਂ ਸਾਡੇ ਇੱਥੋਂ ਦੀ ਯੂਥ ਦੀ, ਤੇ ਸਾਨੂੰ ਹਰ ਕੰਮ ਗੰਦਾ ਲੱਗਦਾ, ਹਰ ਕੰਮ ਗੰਦਾ ਲੱਗਦਾ। ਸੋਰੀ ਟੂ ਸੇ, ਜਿਹੜਾ ਅਸੀਂ ਨਹੀਂ ਨਾ ਕਰਦੇ ਆ, ਜਿਵੇਂ ਸਾਡਾ ਅੱਬਾ ਅਗਰ ਪੁਲਿਸ ਅਫਸਰ ਹੈ ਜਾਂ ਸਾਡਾ ਅੱਬਾ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ, ਸਭ ਨੂੰ ਪਤਾ ਕਿ ਸਰਕਾਰੀ ਮਹਿਕਮੇ 'ਚ ਲੋਕ ਹਰਾਮ ਖਾਂਦੇ ਨੇ, ਅਸੀਂ ਉਹਨੂੰ ਕਦੀ ਬੁਰਾ ਨਹੀਂ ਕਹਾਂਗੇ, ਲੇਕਿਨ ਬਾਕੀ ਸਾਰਾ ਕੰਮ ਸਾਨੂੰ ਬੁਰਾ ਲੱਗੇਗਾ। ਇੱਦਾਂ ਹੀ ਟਿਕਟੌਕ ਲਾਈਵ 'ਤੇ ਜਿਹੜੇ ਲੋਕ ਕੋਇਨ ਇਕੱਠੇ ਕਰਦੇ ਉਹਨਾਂ ਨੂੰ ਹਰ ਬੰਦਾ ਇੱਕ ਜੈਸਾ ਨਹੀਂ ਹੁੰਦਾ। ਮੈਂ ਮੰਨਣਾ ਉੱਥੇ ਮੰਗਦੇ ਵੀ ਨੇ, ਦੂਜੇ ਲੋਕਾਂ ਨੂੰ ਲੱਗਦਾ ਕਿ ਜੀ ਤੁਸੀਂ ਇੱਥੇ ਮੰਗਦੇ ਤਾਂ ਉੱਥੇ ਹੀ ਮੰਗ ਲਓ, ਇੱਥੇ ਤੇ ਉੱਥੇ ਮੰਗਣ 'ਚ ਬਹੁਤ ਫਰਕ ਹੈ। ਦੂਸਰੀ ਗੱਲ, ਮੈਂ ਆਪਣੇ ਆਪ ਨੂੰ ਸਾਫ਼ ਇੰਝ ਕਰਾਂਗਾ ਕਿ ਭਾਜੀ ਮੈਂ ਰੈਪ ਕਰਦਾ, ਮੇਰੇ ਦੋਸਤਾਂ ਨੂੰ ਮੇਰਾ ਫਨ ਪਸੰਦ ਆਉਂਦਾ, ਉਹ ਮੇਰੇ ਆਰਟ ਨੂੰ ਪਸੰਦ ਕਰਦੇ ਆ, ਉਹ ਫਿਰ ਮੇਰੇ ਨਾਲ ਖੁਦ ਲਿੰਕ ਬਣਾਉਂਦੇ ਆ ਕਿ ਯਾਰ ਹਾਂ ਇਹ ਭਾਈ ਅੱਛਾ ਆਰਟਿਸਟ ਹੈ, ਅਸੀਂ ਇਹਨੂੰ ਸਪੋਰਟ ਕਰਦੇ ਹਾਂ, ਕਿਉਂਕਿ ਉਹ ਆਪ ਵੀ ਆਰਟਿਸਟਿਕ ਹੀ ਲੋਕ ਨੇ, ਉਹ ਆਪ ਵੀ ਆਰਟ ਨੂੰ ਪਸੰਦ ਕਰਨ ਵਾਲੇ ਲੋਕ ਨੇ। ਤੇ ਟਿਕਟੌਕ ਤੇ ਜਿਹੜੇ ਬੰਦੇ ਬੇਹਯਾਈ ਨੂੰ ਪਸੰਦ ਕਰਦੇ ਨੇ, ਉਹ ਬੇਹਯਾ ਔਰਤਾਂ ਕੋ ਜਾਂਦੇ ਨੇ, ਬੇਹਯਾਵਾਂ ਕੋ ਬਹਿੰਦੇ ਨੇ। ਜਿਹੜੇ ਆਰਟ ਨੂੰ ਪਸੰਦ ਕਰਦੇ ਆ ਉਹ ਆਰਟ ਕੋ ਆਉਂਦੇ ਨੇ, ਆਰਟ ਕੋ ਬਹਿੰਦੇ ਨੇ। ਬਾਕੀ ਰਹਿ ਗਈ ਗੱਲ ਸਪੋਰਟ ਦੀ, ਵੱਡੇ ਭਰਾ ਛੋਟੇ ਭਰਾ ਨੂੰ ਗਿਫਟ ਤੇ ਕਰਦੇ ਨੇ ਨਾ। ਮੈਨੂੰ ਮੇਰਾ ਛੋਟਾ ਭਰਾ ਅੱਛਾ ਲੱਗੇਗਾ ਆਰਟਿਸਟ, ਤੇ ਕੀ ਮੈਂ ਆਪਣੇ ਛੋਟੇ ਭਰਾ ਨੂੰ ਸਪੋਰਟ ਨਹੀਂ ਕਰਾਂਗਾ? ਮੈਂ ਕਰਾਂਗਾ ਕਿ ਮੈਂ ਰੀਅਲ ਲਾਈਫ 'ਚ ਵੀ ਹੋਏਗਾ ਤੇ ਮੈਂ ਉਹਨੂੰ ਪੈਸੇ ਦਾਂਗਾ ਕਿ ਯਾਰ ਤੂੰ ਆਪਣੇ ਗਾਣੇ ਬਣਵਾ ਅੱਗੇ ਵੱਧ। ਇੰਝ ਹੀ ਵੱਡੇ ਭਰਾ ਜਿਹੜੇ ਬਾਹਰ ਬੈਠੇ ਹੁੰਦੇ ਨੇ ਉਹ ਤੁਹਾਨੂੰ ਗਿਫਟ ਕਰਦੇ ਨੇ ਕਿ ਯਾਰ ਜ਼ਿੰਦਗੀ 'ਚ ਅੱਗੇ ਵਧੋ। ਤੇ ਇਹ ਮੰਗਣਾ ਨਹੀਂ ਇਹਨੂੰ ਕਹਿ ਸਕਦੇ। ਮੰਗਣਾ ਹਾਂ ਇਹ ਵੇ ਕਿ ਤੁਸੀਂ ਪ੍ਰੋਵਾਈਡ ਕੁਛ ਨਾ ਕਰੋ ਤੇ ਤੁਸੀਂ ਮੰਗਦੇ ਜਾਓ, ਫਿਰ ਗੱਲ ਹੋਵੇ। ਨਹੀਂ ਭਾਜੀ, ਜਿਹੜੀ ਇੱਕ ਮੈਚ ਤੋਂ ਬਾਅਦ ਪਨਿਸ਼ਮੈਂਟ ਹੁੰਦੀ ਹੈ ਭਾਜੀ, ਉਹਦੇ ਵਿੱਚ ਤਾਂ ਬੇਹਯਾਈ, ਇੱਕ ਦੂਸਰੇ ਨੂੰ ਗਾਲਾਂ ਵਗੈਰਾ ਤੇ ਹਰ ਚੀਜ਼ ਹੁੰਦੀ ਹੈ ਨਾ। ਤੁਸੀਂ ਮੁਸਲਮਾਨ ਹੋ, ਹਾਂਜੀ, ਮੈਂ ਵੀ ਅਲਹਮਦੁਲਿਲਾ। ਹਾਂਜੀ, ਕੋਈ ਸਿੱਖ ਵੀ ਹੋਏਗਾ, ਹਿੰਦੂ ਵੀ ਹੋਏਗਾ, ਕ੍ਰਿਸਚਨ ਵੀ ਹੋਏਗਾ। ਕੀ ਇਹਨਾਂ ਮਤਲਬਾਂ 'ਚ ਬੇਹਯਾਈ ਅਲਾਊ ਹੈ? ਨਹੀਂ ਅਲਾਊ। ਤੁਸੀਂ ਇਹਨਾਂ ਨੂੰ ਅਗਰ ਅੱਛੇ ਤਰੀਕੇ ਨਾਲ ਪੜ੍ਹੋ, ਬੇਹਯਾਈ ਅਲਾਊ ਨਹੀਂ। ਲੇਕਿਨ ਜਦੋਂ ਤੁਸੀਂ ਲਾਈਵ ਤੇ ਆਓਗੇ ਨਾ, ਸਾਡੇ ਹੀ ਕਲਚਰ ਦੇ ਲੋਕ, ਸਾਡੇ ਏਸ਼ੀਆ ਦੇ ਲੋਕ ਬਹੁਤੇ ਬੇਹਯਾ, ਬਹੁਤੇ ਗੰਦੇ। ਜਦਕਿ ਤੁਸੀਂ ਜਾਪਾਨ ਦਾ ਰੀਜਨ ਵੇਖ ਲਓ, ਚਾਈਨਾ ਦਾ ਰੀਜਨ ਦੇਖ ਲਓ, ਰਸ਼ੀਅਨ ਰੀਜਨ ਦੇਖ ਲਓ, ਉਹਨਾਂ ਨੇ ਬੇਸ਼ੱਕ ਸ਼ਾਰਟ ਕੱਪੜੇ ਪਾਏ ਹੋਣਗੇ ਪਰ ਇੱਕ ਦੂਜੇ ਨੂੰ ਉਹ ਨਹੀਂ ਕਰਦੇ, ਹਰੈਸ ਨਹੀਂ ਕਰਦੇ। ਹਾਂਜੀ, ਉਹਨੂੰ ਐ ਨਹੀਂ ਕਹਿੰਦੇ ਇੱਥੇ ਮੁੰਡੇ ਔਰ ਬੂਹੇ ਤੇ ਚੜ, ਜ਼ਮੀਨ ਝੱਟ, ਇਹ ਕਰ ਉਹ ਕਰ, ਉੱਥੇ ਨਹੀਂ ਇਹ ਕਰਦੇ। ਤੇ ਇਹ ਸਾਰਾ ਮਾਈਂਡਸੈਟ ਦਾ ਖੇਡ ਹੈ। ਤੇ ਲੋਕੀ ਬਹਿੰਦੇ ਵੀ ਉਹਦੇ ਕੋਲ ਨੇ, ਜਿਹੜਾ ਬੰਦਾ ਜਿੰਨੀ ਔਰਤ ਦੀ ਤਸਲੀਲ ਕਰਦਾ, ਜਿਹੜਾ ਬੰਦਾ ਜਿੰਨੀ ਔਰਤ ਦੇ ਨਾਲ ਬੇਹੂਦਾ ਗੱਲਾਂ ਕਰਦਾ, ਲੋਕੀ ਬਹਿੰਦੇ ਉਹਦੇ ਕੋਲ ਨੇ। ਫਿਰ ਉਹ ਜਿਹੜਾ ਆਰਟਿਸਟ, ਜਿਹੜਾ ਉਹ ਲਾਈਵ ਸਟਰੀਮਰ ਹੁੰਦਾ, ਉਹ ਵੇਖਦਾ ਕਿ ਯਾਰ ਲੋਕੀ ਤੇ ਮੇਰੀ ਬਗੈਰਤੀ ਨੂੰ ਪਸੰਦ ਕਰਦੇ ਨੇ। ਉਹਦੇ 'ਚ ਜਿਹੜੀ ਨੇਕੀ ਵਾਲਾ ਪੁਆਇੰਟ ਹੁੰਦਾ ਖਤਮ ਹੋ ਜਾਂਦਾ ਤੇ ਉਹ ਬਗੈਰਤੀ 'ਚ ਮਜ਼ੀਦ ਵੱਧ ਜਾਂਦਾ। ਫਿਰ ਉਹ ਬਗੈਰਤੀ ਕਰਦਾ। ਫਿਰ ਤੁਸੀਂ ਸਾਰੇ ਲੋਕ ਟਿਕਟੌਕ ਤੇ ਫੇਸਬੁੱਕ ਤੇ ਹਰ ਜਗ੍ਹਾ ਵੇਖਦੇ ਹੋ ਕਿ ਜੀ ਬੇਹਯਾਈ ਪ੍ਰਮੋਟ ਹੋ ਰਹੀ, ਤੁਹਾਨੂੰ ਲੱਗਦਾ ਟਿਕਟੌਕ ਲਾਈਵ ਹੀ ਗੰਦੀ ਹੈ, ਜਦਕਿ ਗੰਦੀ ਨਹੀਂ ਹੈ। ਉਹਦਾ ਪਾਰਟ ਹੀ ਗੰਦਾ ਵੇਖਿਆ, ਸਾਫ਼ ਪਾਰਟ ਵੀ ਤੇ ਵੇਖੋ ਨਾ ਭਾਜੀ। ਹੁਣ ਜਿੱਦਾਂ ਕੋਈ ਨਿਆਣਾ, ਕੋਈ 8-9 ਸਾਲ ਦਾ ਨਿਆਣਾ, ਠੀਕ ਹੈ, ਉਹ ਭਾਜੀ ਉਹਨੇ ਸਾਰਾ ਦਿਨ ਟਿਕਟੌਕ, ਇੰਸਟਾਗ੍ਰਾਮ ਦੇਖਣੀ ਯਾਰ। ਉਹਨੇ ਕਹਿਣਾ ਯਾਰ ਆਹ ਤਾਂ ਕੰਮ ਬਹੁਤ ਆਸਾਨ ਆ। ਰਾਤ ਨੂੰ 2 ਘੰਟੇ ਬੈਠੋ, ਬਹਿ ਕੇ 2 ਘੰਟੇ ਬਹਿ ਕੇ ਆਵਾਮ ਕੋਲੋਂ ਆਵਾਮ ਦੇ ਮਿੰਨਤਾਂ ਪਾਓ, ਆਵਾਮ ਦੇ ਬਸ ਤੁਸੀਂ ਅੱਗੇ ਖੁਦ ਸਮਝਦਾਰ ਹੋ। 2 ਘੰਟੇ ਬਹਿ ਕੇ ਮੰਗ ਕੇ ਤੁਸੀਂ ਸਕੂਨ ਨਾਲ ਵਿਹਲੇ, ਤੁਸੀਂ ਸਕੂਨ ਨਾਲ ਖਾਓ ਪੀਓ, ਇੰਜੋਏ ਕਰੋ ਭਾਜੀ। ਇਹਦੇ ਨਾਲ ਫਿਰ ਨਿਆਣਿਆਂ ਦੀ ਜਿਹੜੀ ਐਜੂਕੇਸ਼ਨ ਆ ਭਾਜੀ, ਉਹ ਵੀ ਤੇ ਖਰਾਬ ਹੁੰਦੀ ਪਈ ਹੈ ਨਾ। ਜਿਹੜੇ ਪੜ੍ਹਦੇ ਨਹੀਂ, ਟਿਕਟੌਕ ਦਾ ਤਾਂ ਕੋਈ ਕਸੂਰ ਨਹੀਂ, ਟਿਕਟੌਕ ਦਾ ਕੋਈ ਕਸੂਰ ਨਹੀਂ। ਉਹ ਪੜ੍ਹਦੇ ਨਹੀਂ, ਉਹਨਾਂ ਦੀ ਫੈਮਿਲੀ ਦਾ ਮਸਲਾ ਹੈ। ਉਹਨਾਂ ਦਾ ਮਾਂ, ਉਹਨਾਂ ਦਾ ਪਿਓ, ਉਹਨਾਂ ਦੀ ਫੈਮਿਲੀ, ਉਹਨਾਂ ਦਾ ਕਲਚਰ, ਉਹਨਾਂ ਦੀ ਕਮਿਊਨਿਟੀ, ਸੁਸਾਇਟੀ ਉੱਥੇ ਸ਼ਾਇਦ ਮੰਗਣ ਨੂੰ ਬਹੁਤਾ ਫਰੋਗ ਦਿੰਦੇ ਹੋਣਗੇ, ਪੈਸੇ ਨੂੰ ਬਹੁਤਾ ਫਰੋਗ ਦਿੰਦੇ ਹੋਣਗੇ, ਐਜੂਕੇਸ਼ਨ ਨੂੰ ਘੱਟ ਫਰੋਗ ਦਿੰਦੇ ਹੋਣਗੇ, ਅਹਿਮੀਅਤ ਦਿੰਦੇ ਹੋਣਗੇ। ਅਤੇ ਉਹ ਬੱਚਿਆਂ ਲਈ ਜਿਹੜੀ ਸਟੱਡੀ ਹੈ
ਉਹ ਘੱਟ ਇੰਪੋਰਟੈਂਟ ਹੋਣੀ ਹੈ, ਪੈਸੇ ਜ਼ਿਆਦਾ ਇੰਪੋਰਟੈਂਟ ਹੋਣੇ, ਇਸ ਲਈ ਮਾਪਿਓ ਉਹਨਾਂ ਨੂੰ ਫੋਨ ਲੈ ਕੇ ਦਿੱਤਾ ਤਾਂ ਲਾਈਵ ਬਹਿ ਜਾਂਦਾ। ਜਦਕਿ ਟਿਕਟੌਕ ਦਾ ਰੂਲ 18 ਸਾਲ ਤੋਂ ਘੱਟ ਵਾਲਾ ਬੰਦਾ ਲਾਈਵ ਨਹੀਂ ਆ ਸਕਦਾ। ਪਲੇਟਫਾਰਮ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਪਿਆ ਕਿ ਯਾਰ ਅੰਡਰ 18 ਬੱਚਾ ਇੱਥੇ ਨਾ ਆਏ, ਅੰਡਰ 18 ਬੱਚਾ ਜਿਹੜਾ ਇਸ ਚਸਕੇ 'ਚ ਨਾ ਪਵੇ। ਲੇਕਿਨ ਜਦੋਂ ਉਹਨਾਂ ਦੇ ਪੇਰੈਂਟਸ, ਉਹਨਾਂ ਦੀ ਫੈਮਿਲੀ ਜੋ ਚਾਹੁੰਦੀ ਹੈ ਤੇ ਫਿਰ ਟਿਕਟੌਕ ਕੀ ਕਰ ਸਕਦੀ ਹੈ? ਭਾਜੀ ਤੁਸੀਂ ਇਸ ਟਾਈਮ ਇਸ ਫੀਲਡ ਦੇ ਵਿੱਚ ਸੀਨੀਅਰ ਹੋ, ਠੀਕ ਹੈ, ਤੇ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਦੀ ਹੈ, ਤੇ ਤੁਸੀਂ ਇਸ ਚੀਜ਼ ਵਾਸਤੇ ਆਵਾਜ਼ ਕਿਉਂ ਨਹੀਂ ਚੱਕਦੇ ਪਏ ਕਿ ਆਪਣੇ ਮਾਸ਼ਰੇ ਵਾਸਤੇ ਇਹ ਚੀਜ਼ ਬਿਲਕੁਲ ਵੀ ਠੀਕ ਨਹੀਂ ਗੀ, ਕਿ ਤੁਸੀਂ ਚਾਹ ਰਹੇ ਹੋ ਕਿ ਬਸ ਆਪਣਾ ਢਿੱਡ ਭਰੀ ਜਾਵੇ, ਬਾਕੀ ਤੇਜ਼ ਬਰਾਵੇ? ਭਾਜੀ ਇਹ ਆਵਾਮ ਐਸੀ ਆਵਾਮ ਹੈ ਤੇ ਆਪਣੇ ਉਸਤਾਦਾਂ ਨੂੰ ਨਹੀਂ ਛੱਡਦੀ। ਉਸਤਾਦਾਂ ਨੂੰ ਜੁੱਤੀਆਂ ਮਾਰਦੇ ਨੇ, ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ, ਉਸਤਾਦ ਦੀ ਨਕਲਾਂ ਲਾਉਂਦੇ ਨੇ। ਉਹ ਜਿਹੜੇ ਉਸਤਾਦ ਦੀ ਨਹੀਂ ਸੁਣਦੇ ਉਹਨਾਂ ਸਾਡੀ ਸੁਣਨੀ ਹੈ। ਸੌਰੀ ਟੂ ਸੇ, ਅੱਜ ਦੀ ਯੂਥ ਨਾ ਜ਼ਮੀਰਲੈਸ ਹੈ। ਉਹ ਕੀ ਕਹਿੰਦਾ, ਬੇਜ਼ਮੀਰ ਹੈ, ਜ਼ਮੀਰਲੈਸ ਕਹਿ ਦਈਏ, ਬੇਜ਼ਮੀਰ ਯੂਥ ਹੈ। ਇਹ ਮੁਫਾਦ ਪ੍ਰਸਤ ਯੂਥ ਹੈ। ਤੇ ਇੱਥੇ ਜਿੰਨੀ ਬੇਹਯਾਈ ਪ੍ਰਮੋਟ ਕਰੋਗੇ ਓਡੀ ਬੱਲੇ ਬੱਲੇ, ਜਿੰਨੀ ਕੁੱਤਿਆ ਲੋਕਾਂ ਦੀ ਕਰੋਗੇ ਉਨੀ ਬੱਲੇ ਬੱਲੇ, ਜਿੰਨੀ ਗਾਲ ਕੱਢੋਗੇ ਉਨੀ ਬੱਲੇ ਬੱਲੇ। ਇੱਥੇ ਧਰਮ ਦੀ ਕੋਈ ਚੰਗੀ ਗੱਲ ਦੱਸ ਦਿਓ, ਕੋਈ ਗਿਆਨ ਦੇਣਾ ਸ਼ੁਰੂ ਕਰ ਦਿਓ, ਮਤਲਬ ਕੋਈ ਪਤਾ ਦੀ ਗੱਲ ਦੱਸੋਗੇ ਕਹਿੰਦੇ ਕੀ ਮੈਂ ਚਵਲਾ ਮਾਰਦਾ ਪਿਆ, ਮੈਂ ਤੁਹਾਡੇ 50 ਗਾਲਾਂ ਕੱਢਾਂ, ਯਕੀਨ ਕਰੋ ਤੁਹਾਡੇ ਪੋਡਕਾਸਟ ਵਾਇਰਲ ਕਰ ਦੇਣਗੇ ਲੋਕ, ਭਾਵੇਂ ਥੱਲੇ ਗਾਲਾਂ ਕੱਢਦੇ ਹੋਣਗੇ ਲੇਕਿਨ ਵਾਇਰਲ ਕਰ ਦੇਣਗੇ। ਤੇ ਮੈਂ ਇੱਥੇ ਤੁਹਾਨੂੰ ਚੰਗੀ ਗੱਲ ਦੱਸ ਕੇ ਜਾਵਾਂ ਨਾ, ਤੁਹਾਡਾ ਪੋਡਕਾਸਟ ਸੁਣੇਗਾ ਹੀ ਨਹੀਂ। ਮੈਨੂੰ ਪਤਾ ਮੇਰੀ ਮਾਰਕੀਟ 'ਚ ਬੈਠੇ ਸਾਰੇ ਬਗੈਰਤ ਨੇ, ਮੇਰੀ ਮਾਰਕੀਟ 'ਚ ਲੋਕ ਹੀ ਬੇਹੂਦਗੀ ਨੂੰ ਪਸੰਦ ਕਰਦੇ ਨੇ। ਮੈਂ ਉੱਥੇ ਜਾ ਕੇ ਬੁਰਖੇ ਵੇਚਣਾ ਸ਼ੁਰੂ ਕਰ ਦਾਂਗਾ, ਕੌਣ ਦੇਖੇ ਲਏਗਾ? ਇਹ ਵੀ ਹੈ, ਆਪਣਾ ਵੀ ਤਾਂ ਵੇਖੋ ਨਾ ਤੁਸੀਂ ਜੀ। ਇਸ ਮਾਰਕੀਟ 'ਚ ਲੋਕ ਪਸੰਦ ਕਰਦੇ ਬਗੈਰਤੀ ਨੂੰ। ਇਸ ਲਈ ਫਿਰ ਕੀ ਕਰਦਾ ਬੰਦਾ, ਕਹਿੰਦਾ ਪਹਿਲਾਂ ਹਰ ਆਰਟਿਸਟ ਅੱਛਾ ਹੁੰਦਾ, ਅੱਛਾ ਕੰਮ ਕਰਦਾ, ਬਾਅਦ 'ਚ ਕਹਿੰਦਾ ਯਾਰ ਭੈਣ ਕੰਜਰਾਂ ਦੇ ਮਹੱਲੇ 'ਚ ਆ ਕੇ ਅਸੀਂ ਇਹਨਾਂ ਨੂੰ ਉਹ ਕਹਿਣ ਦੇ ਕਿ ਗਾਣਾ ਵਜਾਣਾ ਛੱਡ ਦਿਓ, ਇਹ ਤਾਂ ਬੜਾ ਔਖਾ ਕੰਮ। ਤੇ ਚਲੋ ਫਿਰ ਇਹਨਾਂ ਦੇ ਨਾਲ ਹੀ ਬਹਿ ਜਾਂਦੇ, ਕੋਈ ਛੱਗ ਵਜਾ ਕੇ ਦੱਸ ਦਿੰਦੇ ਤੇ ਬਸ ਜਿਹੜਾ ਬੰਦਾ ਜੋ ਕਰਦਾ ਸੀ ਕਹਿੰਦਾ ਕਰੀ ਜਾਓ, ਅਸੀਂ ਬੋਲਦੇ ਨਹੀਂ, ਆਪਣਾ ਖਾਣੇ ਆਪਣਾ ਖਾਂਦੇ। ਜਿੱਦਾਂ ਹੁਣ ਇੱਕ ਬੰਦਾ ਦਿਨ ਰਾਤ ਮਿਹਨਤ ਕਰਦਾ, ਆਵਾਮ ਤੱਕ ਕੋਈ ਚੰਗੀ ਚੀਜ਼ ਵੀ ਲੈ ਕੇ ਆਉਂਦਾ, ਠੀਕ ਹੈ, ਤੇ ਆਵਾਮ ਇਸ ਚੀਜ਼ ਨੂੰ ਪ੍ਰਮੋਟ ਕਿਉਂ ਨਹੀਂ ਕਰਦੀ ਪਈ? ਤੇ ਇੱਕ ਬੰਦਾ ਕੋਈ ਡਾਂਸ ਕਰਦਾ, ਠੁਮਕੇ ਲਾਉਂਦਾ, ਬੇਹਯਾਈ ਫੈਲਾ ਰਿਹਾ, ਤੇ ਆਵਾਮ ਨੂੰ ਰਾਤੋਂ ਰਾਤ ਵਾਇਰਲ ਕਿਉਂ ਕਰਦੀ ਪਈ ਹੈ? ਭਾਜੀ ਵੇਖੋ, ਮੁਆਸ਼ਰਾ ਬੇਈਮਾਨ ਹੈ, ਮੁਆਸ਼ਰਾ ਬੇਈਮਾਨ ਹੈ, ਈਮਾਨ ਤੋਂ ਬੜੀ ਦੂਰ ਨੇ। ਤੇ ਬਸ ਫਿਰ ਬੇਹਿਆ ਇਹਨਾਂ ਵਾਸਤੇ ਬੇਹਿਆ ਜਾਂ ਗਲਤ ਜਾਂ ਸਹੀ ਕੁਛ ਵੀ ਨਹੀਂ ਹੈ। ਇਹਨਾਂ ਵਾਸਤੇ ਬੰਦੇ ਨੂੰ ਲਾਈਕਸ ਆਉਣੇ ਚਾਹੀਦੇ ਨੇ, ਕਮੈਂਟਸ ਆਉਣੇ ਚਾਹੀਦੇ ਨੇ, ਬਾਕੀ ਉਹਨੂੰ ਹੀਰੋ ਮੰਨਦੇ ਨੇ, ਉਹਨੂੰ ਬੱਲੇ ਬੱਲੇ ਕਰਦੇ ਨੇ। ਔਰ ਦੂਸਰਾ ਪਲੇਟਫਾਰਮ ਵੀ ਕਹਿੰਦਾ ਅੰਗੇਜਮੈਂਟ ਕਿਹਦੇ ਨਾਲ ਹੈ ਬਹੁਤੀ। ਅਗਰ ਗਾਲਾਂ 'ਚ ਅੰਗੇਜਮੈਂਟ ਹੈ ਨਾ ਤਾਂ ਪਲੇਟਫਾਰਮ ਕਹੇਗਾ ਇਹਨਾਂ ਨੂੰ ਗਾਲਾਂ ਵਹਾਈ ਜਾਓ, ਠੀਕ ਹੈ। ਅਗਰ ਇਹਨਾਂ ਦੀ ਦੀਨ ਨਾਲ ਅੰਗੇਜਮੈਂਟ ਹੈ ਤਾਂ ਯਾਦ ਰੱਖਿਓ ਤੁਹਾਡੇ ਫਾਰੀਓ ਤੇ ਦੀਨੀਆਂ ਗੱਲਾਂ ਆਉਣਗੀਆਂ। ਤੇ ਸਾਰਾ ਮਸਲਾ ਬੰਦਿਆਂ ਦੇ ਵਿੱਚ, ਯੂਜ਼ਰ ਦੇ ਵਿੱਚ ਮਸਲਾ, ਨਾ ਤਾਂ ਕੰਟੈਂਟ ਕ੍ਰੀਏਟਰ 'ਚ ਮਸਲਾ, ਨਾ ਪਲੇਟਫਾਰਮ 'ਚ ਮਸਲਾ। ਔਰ ਕੰਟੈਂਟ ਕ੍ਰੀਏਟਰ ਜਾਂ ਦੂਸਰਾ ਉਹ ਤੁਹਾਨੂੰ ਛਣਕਣਾ ਗੱਲ ਸਹੀ ਦੱਸੇ, ਤੁਹਾਨੂੰ ਗੱਲ ਹੀ ਗਲਤ ਪਸੰਦ ਹੈ, ਤੁਹਾਨੂੰ ਬਜ਼ਾਰੀ ਲੈਂਗੁਏਜ ਪਸੰਦ ਹੈ, ਤੁਹਾਡੀ ਪਸੰਦ ਹੀ ਘਟੀਆ ਹੈ, ਤਾਂ ਫਿਰ ਤੁਹਾਨੂੰ ਘਟੀਏ ਬੰਦਾ ਚੀਜ਼ ਦੇ ਨਾ, ਜ਼ਾਰੀ ਗੱਲ ਹੈ। ਤੇ ਜ਼ਾਹਰੀ ਵੇਖਿਓ, ਹੁਣ ਮੈਂ ਜੋ ਗੱਲਾਂ ਕੀਤੀਆਂ ਨੇ ਇਹਨਾਂ 'ਚ 4 ਮੈਨੂੰ ਗਾਲਾਂ ਵੀ ਪੈਣਗੀਆਂ, ਲੇਕਿਨ ਇਹ ਵੇਖਣਗੇ ਜ਼ਰੂਰ, ਕਿਉਂਕਿ ਇਹ ਬਜ਼ਾਰੂ ਨੇ। ਸੌਰੀ ਟੂ ਸੇ, ਇਹਨਾਂ ਨੂੰ ਚਾਹੀਦਾ ਆਪਣਾ ਸਟੈਂਡਰਡ ਬਣਾਉਣ। ਜਦੋਂ ਇਹ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣਗੇ ਨਾ, ਤੇ ਉਸ ਟਾਈਮ ਗਲਤ ਆਪਣੇ ਆਪ ਦੱਬਣਾ ਸ਼ੁਰੂ ਹੋ ਜਾਏਗਾ। ਇਹ ਗਲਤ ਨੂੰ ਗਲਤ ਨਹੀਂ ਕਹਿੰਦੇ, ਆ ਗਲਤ ਨੂੰ ਬਲਕਿ ਪ੍ਰਮੋਟ ਕਰਦੇ ਨੇ, ਹਵਾ ਨੂੰ ਵੇਖਦੇ ਨੇ, ਹਵਾ ਕਿਹਦੇ ਵੱਲ ਦੀ ਹੈ। ਅਗਰ ਹਵਾ ਗਲਤ ਵੱਲ ਜਾ ਰਹੀ ਹੈ ਤੇ ਆਪ ਵੀ ਗਲਤ ਕਹਿਣਾ ਸ਼ੁਰੂ ਕਰ ਦਿੰਦੇ। ਅਗਰ ਹਵਾ ਸਹੀ ਵੱਲ ਦੀ ਹੈ ਤੇ ਫਿਰ ਦਾਰੀ ਗੱਲ, ਫਿਰ ਤਾਂ ਸਹੀ ਕਹਿਣਗੇ। ਪਰ ਕੁਛ ਲੋਕ ਅੱਜ ਕੱਲ੍ਹ ਗਲਤ ਨੂੰ ਗਲਤ ਕਹਿੰਦੇ ਆ ਵੀ ਗਲਤ ਕਰਦੇ ਨੇ। ਕੋਈ ਗਲਤ ਨੂੰ ਸਮਟਾਈਮ ਦਬਾਉਣਾ ਚਾਹੀਦਾ। ਉਹ ਗੱਲ ਇੰਨੀ ਉੱਡੀ ਨਹੀਂ ਹੁੰਦੀ, ਐਵੇਂ ਇੱਕ ਬੰਦਾ ਬਣਾੜਦਾ, ਉਹਨੇ ਗਲਤ ਕੀਤਾ, ਉਹਨੇ ਇੰਝ ਕੀਤਾ, ਉਹਦੇ ਨਾਲ ਉਹ ਗਲਤ ਜ਼ਿਆਦਾ ਪ੍ਰਮੋਟ ਹੁੰਦਾ। ਜਿਹੜਾ ਬੰਦੇ ਨੇ ਗਲਤ ਕੀਤਾ ਹੁੰਦਾ ਨਾ, ਉਹ ਦੁਬਾਰਾ ਗਲਤ ਕਰਦਾ, ਕਹਿੰਦਾ ਮੈਂ ਮੈਨੂੰ ਤਾਂ ਗਲਤ ਦੇ ਵਿੱਚ ਬੜੀ ਪਜ਼ੇਰਾਈ ਮਿਲਦੀ ਪਈ ਹੈ, ਮੈਨੂੰ ਦਾਦ ਮਿਲਦੀ ਪਈ ਹੈ। ਤੇ ਬੜੀਆਂ ਚੀਜ਼ਾਂ ਨੇ, ਮੈਨੂੰ ਐਸਾ ਲੱਗਦਾ ਹੈ ਮੁਆਸ਼ਰੇ ਨੂੰ ਹੁਣ ਖੁਦ ਠੀਕ ਹੋਣਾ ਪਏਗਾ। ਮੈਂ ਅੱਗੇ ਉਸਤਾਦ ਦੀ ਗੱਲ ਕੀਤੀ, ਇਹ ਕੌਮ ਉਹ ਕੌਮ ਹੈ ਜਿਹੜੀ ਆਪਣੇ ਉਸਤਾਦਾਂ ਦਾ ਅਦਬ ਨਹੀਂ ਕਰਦੀ, ਤੇ ਸਾਡਾ ਛਣਕਣਾ ਅਦਬ ਕਰਨਾ ਇਹਨਾਂ ਨੇ। ਸਾਰੀ ਗੱਲ ਹੈ ਜੀ। ਜਿਹੜੇ ਆਪਣੇ ਅੱਬੇ ਦਾ ਨਹੀਂ ਅਦਬ ਕਰਦੇ ਆ, ਆਪਣੇ ਮਾਪਿਓ ਦੀ ਗੱਲ ਨਹੀਂ ਸੁਣਦੇ, ਪਿਓ ਇੰਨੀ ਅੱਛੀ ਗੱਲਾਂ ਦੱਸਦਾ, ਉਹਨਾਂ ਸਾਡੀ ਛਣਕਣਾ ਸੁਣਦੀ, ਫਿਰ ਅਸੀਂ ਕਹਿੰਦੇ ਜੋ ਸੁਣਦੇ ਨੇ ਇਹਨਾਂ ਨੂੰ ਉਹੀ ਸੁਣਾਈ ਜਾਓ। ਤੇ ਸਰ ਜੀ, ਆਪਣੇ ਗਾਣਿਆਂ ਵਿੱਚ ਜੀ ਕੁੜੀ ਆਉਣਾ ਲਾਜ਼ਮੀ ਹੈ? ਹਾਂਜੀ ਲਾਜ਼ਮੀ ਹੈ, ਗਲੈਮਰ ਹੈ। ਇਹਦਾ ਰੀਜ਼ਨ ਦੱਸੋ। ਇਹਦਾ ਰੀਜ਼ਨ ਹੈ ਵੇ ਕਿ ਇਹ ਗਲੈਮਰ ਹੈ, ਠੀਕ ਹੈ। ਤੁਸੀਂ ਕੁੜੀ ਨੂੰ ਅੱਛੇ ਤਰੀਕੇ ਨਾਲ ਵੀ ਪ੍ਰਟੈਂਡ ਕਰ ਸਕਦੇ ਹੋ। ਅੱਲਾ ਨੇ ਦੁਨੀਆ ਬਣਾਈ, ਹਜ਼ਰਤ ਆਦਮ ਅਲੈਹਿਸਲਾਮ ਪਹਿਲਾਂ ਆਏ, ਲੇਕਿਨ ਕੁੜੀ ਨੂੰ ਜ਼ਰੂਰ ਲਿਆਂਦਾ ਕਿਉਂਕਿ ਲਾਜ਼ਮੀ ਸੀ। ਬਸ ਉਸ ਤੋਂ ਬਾਅਦ ਆਦਮ ਦੀ ਸਾਰੀ ਔਲਾਦਾਂ ਦੇ ਵਿੱਚ ਔਰਤ ਇੱਕ ਕਮਜ਼ੋਰੀ ਬਣਾ ਕੇ ਪਾ ਦਿੱਤੀ ਗਈ, ਔਰਤ ਇੱਕ ਕਮਜ਼ੋਰੀ ਪਾ ਦਿੱਤੀ ਗਈ। ਦੁਨੀਆ ਘਰ ਔਰਤ ਦੇ ਬਿਨਾਂ ਕੀ ਹੈ? ਅਧੂਰਾ ਹੈ। ਤੇ ਤੁਹਾਡਾ ਹਰ ਚੀਜ਼ ਔਰਤ ਦੇ ਬਿਨਾਂ ਅਧੂਰੀ ਹੈ। ਤੁਸੀਂ ਔਰਤ ਨੂੰ ਐਡ ਕਰ ਸਕਦੇ ਹੋ, ਲੇਕਿਨ
ਡਿਪੈਂਡ ਤੁਹਾਡੇ ਤੇ ਕਰਦਾ, ਤੁਸੀਂ ਉਹਨੂੰ ਕਿਸ ਹਿਸਾਬ ਨਾਲ ਐਡ ਕਰਦੇ ਹੋ। ਬੇਹਿਆ ਬਣਾ ਕੇ ਲੋਕਾਂ ਨੂੰ ਅੱਛਾ ਦਰਸ ਦੇਣ ਵਾਲੀ ਐਸੀਆਂ ਔਰਤਾਂ ਵੀ ਹੈ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਹਿਜਾਬ ਕੀਤਾ ਹੁੰਦਾ ਔਰ ਉਹ ਆਪਣੀਆਂ ਸਾਰੀਆਂ ਭੈਣਾਂ ਨੂੰ ਦੀਨੀ ਗੱਲਾਂ ਦੱਸਦੀਆਂ ਹੁੰਦੀਆਂ ਨੇ। ਅਨਫੋਰਚੂਨੇਟਲੀ ਉਹ ਪ੍ਰਮੋਟ ਨਹੀਂ ਹੋ ਰਹੀਆਂ ਹੁੰਦੀਆਂ, ਪ੍ਰਮੋਟ ਸਿਰਫ ਹੋ ਰਹੀਆਂ ਹੁੰਦੀਆਂ ਨੇ ਸੌਰੀ ਟੂ ਸੇ ਜਿਨ੍ਹਾਂ ਨੇ ਉਹ ਹੁੰਦੇ ਨੇ ਪ੍ਰਮੋਟ ਤੋਂ ਥੱਲੇ ਸਾਰੇ ਗੈਰਤਮੰਦ ਲੋਕ ਜਾ ਕੇ ਭਲਾ ਕਹਿੰਦੇ ਨੇ ਲੈਜੈਂਡਸ ਨੇ ਫੋਕਸ ਕੀਤਾ ਉਸ ਜਗ੍ਹਾ पे, ਲੈਜੈਂਡਸ ਫੋਕਸ ਔਨ ਟਾਰਗੇਟ। ਇਹ ਯੂਥ ਹੈ ਲਈ ਹੋ ਗਈ ਦੀ ਹੈ ਤੇ ਪਹਿਲਾਂ ਯੂਥ ਨੂੰ ਬਦਲਣਾ ਚਾਹੀਦਾ। ਤੇ ਬਾਕੀ ਜਿਹੜੀ ਕੁੜੀਆਂ ਹੁੰਦੀਆਂ ਨੇ ਭਾਜੀ ਉਹ ਤੇ ਜ਼ਰੂਰਤ ਹੈ, ਕਿਹਦੀ ਜ਼ਰੂਰਤ ਹੈ, ਇਹ ਖੁਦਾਈ ਤੌਰ ਤੇ ਹੀ ਆਈ ਦੀਆਂ ਨੇ। ਬਸ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਔਰਤ ਨੂੰ ਬੇਹਿਆਈ ਲਈ ਪ੍ਰਮੋਟ ਨਾਲ ਲੈ ਕੇ ਆ ਰਹੇ ਹੋ ਜਾਂ ਪਰਦਾ ਕਰਾ ਕੇ ਲੈ ਕੇ ਆ ਰਹੇ ਹੋ, ਜਾਂ ਤੁਸੀਂ ਕੀ ਕਰਦੇ ਪਏ ਹੋ, ਔਰਤ ਕੀ ਕਰਦੀ ਪਈ ਹੈ। ਹਾਂਜੀ ਤੇ ਭਾਈ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਫੈਮਿਲੀ ਵਲੋਗਿੰਗ ਲਾਵਾਂ, ਕਿਉਂਕਿ ਫੈਮਿਲੀ ਵਲੌਗਿੰਗ ਲਾਵਾਂ ਤੇ ਹਰ ਬੰਦਾ ਕਰ ਰਿਹਾ ਨਾ ਭਾਜੀ। ਭਲਾ ਗੱਲ ਹੈ, ਮੈਂ ਨਾ ਜਦੋਂ ਸ਼ਾਦੀ ਹੋਈ ਨਾ ਮੇਰੀ ਤੇ ਮੈਂ ਨਾ ਫੈਮਿਲੀ ਨੇ ਇੱਕ ਪਿਕਚਰ ਲਾ ਦਿੱਤੀ। ਹੁਣ ਪਿਕਚਰ ਲਾਤੀ, ਜਦੋਂ ਮੈਂ ਪਿੰਡ ਵਾਪਸ ਗਿਆ ਨਾ ਮੇਰੀ ਕਲਾਸ ਲੱਗ ਗਈ, ਮੇਰੇ ਵੱਡਿਆਂ ਨੇ ਮੈਨੂੰ ਬੜਾ ਬੇਇੱਜ਼ਤ ਕੀਤਾ, ਬੜਾ ਬੇਇੱਜ਼ਤ ਕੀਤਾ। ਫਿਰ ਮੈਂ ਨਾ ਐਕਸੈਪਟ ਕੀਤੀ ਇੱਕ ਗੱਲ ਕਿ ਯਾਰ ਮੈਂ ਇਹ ਬੰਦਾ ਨਹੀਂ ਹੈ, ਮੇਰੀ ਕਮਿਊਨਿਟੀ ਮੇਰਾ ਕਲਚਰ ਫੈਮਿਲੀ ਵਾਲਾ ਨਹੀਂ ਹੈ, ਕਲਚਰ ਤੇ ਡਿਪੈਂਡ ਕਰਦਾ। ਠੀਕ ਹੈ, ਮੇਰਾ ਕਲਚਰ ਫੈਮਿਲੀ ਵਾਲਾ ਨਹੀਂ ਹੈ। ਮੈਂ ਆਪਣੀ ਫੈਮਿਲੀ ਦੀ ਪਿਕਚਰ, ਆਪਣੀ ਬੇਟੀ ਦੀ, ਆਪਣੇ ਇਹਨਾਂ ਦੀ ਭੈਣਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਨਹੀਂ ਲਾ ਸਕਦਾ ਕਿਉਂਕਿ ਮੇਰਾ ਕਲਚਰ ਨਹੀਂ ਹੈ। ਦੂਸਰਾ ਮੇਰੀ ਕਮਿਊਨਿਟੀ ਮੈਨੂੰ ਸਿਰਫ ਐਜ਼ ਅ ਰੈਪਰ ਜਾਣਦੀ ਹੈ, ਮੈਨੂੰ ਐਜ਼ ਅ ਰੈਪਰ ਵੇਖਣਾ ਚਾਹੁੰਦੀ, ਸਿੰਗਰ ਵੇਖਣਾ ਚਾਹੁੰਦੀ, ਨਾਟ ਅ ਵਲੌਗਰ, ਫੈਮਿਲੀ ਵਲੌਗਰ। ਤੇ ਮੈਂ ਇਸ ਲਈ ਇਸ ਚੀਜ਼ ਤੋਂ ਦੂਰ ਹਟ ਗਿਆ ਕਿ ਨਹੀਂ ਯਾਰ ਮੈਨੂੰ ਇਹ ਚੀਜ਼ਾਂ ਨਹੀਂ ਕਰਨੀਆਂ। ਇਹਦੇ ਨਾਲ ਮੇਰੇ ਬਾਕੀ ਭਰਾਵਾਂ ਦੇ ਵੀ, ਬਾਕੀ ਲੋਕਾਂ ਦੇ ਵੀ ਜਿਹੜੇ ਨੇ ਜਜ਼ਬਾਤ, ਸੈਂਟੀਮੈਂਟਸ ਹਰਟ ਹੋਣਗੇ ਔਰ ਮੇਰੀ ਇਮੇਜ 'ਚ ਵੀ ਫਰਕ ਹੋਏਗਾ ਕਿਉਂਕਿ ਮੈਂ ਸ਼ੁਰੂ ਤੋਂ ਆਪਣੀ ਇਮੇਜ ਰੈਪਰ ਵਾਲੀ ਬਣਾਈ ਹੋਈ, ਨਾਟ ਅ ਫੈਮਿਲੀ ਵਲੌਗਰ। ਇਸ ਲਈ ਮੈਂ ਪਿੱਛੇ ਹਟ ਗਿਆ। ਤੇ ਮੈਂ ਫੈਮਿਲੀ ਵਲੌਗਰ ਦੀ ਇੱਕ ਗੱਲ ਦੱਸਦੇ ਹਾਂ, ਜਿਹੜੇ ਲੋਕ ਫੈਮਿਲੀ ਵਲੌਗਰਸ ਨੂੰ ਟਾਰਗੇਟ ਕਰਦੇ ਨੇ, ਯਕੀਨ ਕਰੋ ਫੈਮਿਲੀ ਵਲੌਗਰਸ ਦਾ ਵਲੌਗ ਹੀ ਨਹੀਂ ਵੇਖਦੇ। ਫੈਮਿਲੀ ਵਲੌਗਰਸ ਨੂੰ ਤਾਂ ਫੈਮਿਲੀਜ਼ ਵੇਖਦੀਆਂ ਨੇ। ਨਹੀਂ ਸਰ, ਇਹ ਫੈਮਿਲੀ ਵਲੌਗਿੰਗ ਠੀਕ ਹੈ ਭਾਜੀ, ਤੁਹਾਡੀ ਮਰਜ਼ੀ, ਸਭ ਕੁਝ ਠੀਕ ਹੈ, ਤੁਸੀਂ ਜੋ ਕਰਨਾ ਚਾਹੁੰਦੇ ਹੋ। ਤੂੰ ਹਾਂ ਆਪਣੀ ਕਵਰ 'ਚ ਜਾਣਾ ਸੀ, ਆਪਣੀ ਕਵਰ 'ਚ ਜਾਣਾ। ਉਹ ਕਿਹੜਾ ਫੈਮਿਲੀ ਵਲੌਗਿੰਗ ਦੇ ਵਿੱਚ ਆਪਣੀ ਬੀਵੀ ਦੇ ਕੱਪੜੇ ਚੇਂਜ ਕਰਵਾ ਕੇ ਤੁਹਾਨੂੰ ਵਿਖਾਉਂਦੇ ਨੇ। ਉਹ ਤਾਂ ਬਸ ਕਹਿੰਦੇ ਨੇ ਜੀ ਮੈਂ ਆਪਣੀ ਬੀਵੀ ਨੇ ਇੱਥੇ ਜਾ ਰਿਹਾ, ਉੱਥੇ ਜਾ ਰਿਹਾ। ਤੁਹਾਨੂੰ ਅਗਰ ਨਹੀਂ ਉਹਦੀ ਬੀਵੀ ਪਸੰਦ, ਉਹ ਬੰਦਾ ਨਹੀਂ ਪਸੰਦ, ਤੇ ਉਹਨੂੰ ਬਲੌਕ ਕਰ ਦਿਓ। ਆਪਸ਼ਨ ਤੁਹਾਡੇ ਕੋਲ ਹੈ। ਮਸਲਾ ਭਲਾ ਕੀ ਹੈ? ਤੁਸੀਂ ਸਾਰੇ ਲਕੀਰ ਦੇ ਫਕੀਰ ਹੋ ਗਏ ਦਿਓ। ਤੁਸੀਂ ਵੇਖਦੇ ਹੋ ਕਿ ਉਹਨੂੰ ਗਾਲਾਂ ਕੱਢਦਾ, ਮੈਂ ਤੁਸੀਂ ਮੈਨੂੰ ਗਾਲਾਂ ਕੱਢਣ ਤੋਂ ਮੈਂ ਤੂੰ ਫੈਮਿਲੀ ਵਲੌਗਿੰਗ ਕਰਨਾ, ਤੂੰ ਐਂ ਕਰਨਾ, ਤੂੰ ਉਹ ਕਰਨਾ। ਉਹ ਭਾਈ ਤੈਨੂੰ ਪਲੇਟਫਾਰਮ ਨੇ ਆਪਸ਼ਨ ਦਿੱਤਾ ਦਾ ਨਾ, ਤੈਨੂੰ ਅਗਰ ਇਹਦੀ ਵਲੌਗਿੰਗ ਨਹੀਂ ਪਸੰਦ, ਤੈਨੂੰ ਬਲੌਕ ਕਰ ਦੇ। ਇਹ ਵੀ ਹੈ ਬੇਵਕੂਫ ਤੇ ਤੂੰ ਆਪ ਹੈ ਭਰਾਵਾ। ਮਤਲਬ ਜਿਹੜੇ ਪਬਲਿਕ ਵਿਊ ਕਮੈਂਟੇਟਰ ਜਾਂ ਵਿਊਅਰ ਉਹ ਬੇਵਕੂਫ ਹੈ। ਤੂੰ ਆਪ ਉਹਨੂੰ ਵੇਖੀ ਜਾਂਦਾ, ਥੱਲੇ ਗਾਲਾਂ ਕੱਢੀ ਜਾਂਦਾ, ਤੇ ਤੂੰ ਕਹਿੰਦਾ ਵੇਖੋ ਜੀ ਗਲਤ ਕਰਦਾ ਪਿਆ, ਗਲਤ ਕਰਦਾ ਪਿਆ। ਤੇ ਤੂੰ ਗਲਤ ਨੂੰ ਬਲੌਕ ਕਰ ਦੇ, ਤੂੰ ਗਲਤ ਨੂੰ ਨਾਟ ਇੰਟਰਸਟਡ 'ਚ ਪਾ ਦੇ। ਮੈਂ ਫਿਰ ਫੈਮਿਲੀ ਵਲੌਗਰ ਦਾ ਸਪੋਰਟਰ ਨਹੀਂ, ਪਰ ਮੈਂ ਫੈਕਟਸ ਔਰ ਅਕਲ ਵਾਲੀ ਗੱਲ ਕਰਨਾ ਪਿਆ। ਨਹੀਂ, ਮੈਂ ਵਿੱਚ ਗੱਲ ਐਡ ਕਰਾਂਗਾ। ਜਿੱਦਾਂ ਪਿੱਛੇ ਜੇ ਹੁਣ ਆਪਣਾ ਇਹ ਦੌਰ ਚੱਲਦਾ ਪਿਆ AI ਦਾ, AI ਨਾਲ ਹਰ ਚੀਜ਼ ਹੁੰਦੀ ਹੈ। ਹੁਣ ਪਿੱਛੇ ਜੇ ਇੱਕ ਫੈਮਿਲੀ ਵਲੌਗਰ ਦੇ ਫੈਮਿਲੀ ਦੀ AI ਨਾਲ ਵੀਡੀਓ ਬਣਾ ਕੇ ਹੋਈਆਂ ਵਾਇਰਲ। ਹੁਣ ਇੱਕ ਬੰਦਾ ਆਪਣੀ ਮਾਂ ਭੈਣ ਦਿਖਾ ਰਿਹਾ, ਆਪਣੀ ਬੇਗਮ ਦਿਖਾ ਰਿਹਾ। ਉਹ ਇੱਕ ਚੀਜ਼ ਗਲਤ ਵੀ ਤਾਂ ਹੈ ਨਾ। ਹੁਣ ਜਿਹੜੇ ਬੰਦੇ ਵੇਖਦੇ ਆ, ਗਲਤ ਸਿਰਫ ਉਹੀ ਨਹੀਂ, ਜੇ ਇੱਕ ਵਿਖਾ ਰਿਹਾ ਉਹ ਵੀ ਤਾਂ ਗਲਤ ਹੈ ਨਾ। ਮਾਈਂਡਸੈਟ ਦੀ ਗੱਲ ਹੈ ਭਾਈ। ਕਿਹਦੀ ਗੱਲ ਹੈ? ਮਾਈਂਡਸੈਟ ਦੀ ਗੱਲ ਹੈ। ਜਿਹੜਾ ਵਿਖਾ ਰਿਹਾ ਨਾ, ਜਿਸ ਕਮਿਊਨਿਟੀ 'ਚ ਰਹਿੰਦਾ ਨਾ, ਉੱਥੇ ਲੋਕ ਵਹਾਉਂਦੇ ਨੇ, ਉੱਥੇ ਵਹਾਉਂਦੇ ਨੇ, ਉੱਥੇ ਉਹਨਾਂ ਲਈ ਮਾਮਲਾਤ ਆਮ ਨੇ। ਲੇਕਿਨ ਤੁਸੀਂ ਲਾਹੌਰ ਦੇ ਤੋਂ ਬਾਹਰ ਤੁਰ ਜਾਵੋ ਜਾਂ ਪਿੰਡਾਂ ਥਾਈਂ ਤੁਰ ਜਾਓ, ਉੱਥੇ ਮਾਵਾਂ ਭੈਣਾਂ ਨਹੀਂ ਵਹਾਉਂਦੇ ਹੈ। ਉੱਥੇ ਮਾਵਾਂ ਭੈਣਾਂ ਵਾਲਾ ਮਜ਼ਾਕ ਨਹੀਂ ਹੈ। ਉੱਥੇ ਕੋਈ ਮਾਂ ਤੇ ਕਮੈਂਟ ਕਰੇ ਤਾਂ ਅਗਲੇ ਬੰਦੇ ਨੂੰ ਲਾਗੋਂ ਪਹੁੰਚਾ ਹਟਦੇ ਨੇ। ਠੀਕ ਹੈ, ਚੀਰਦੇ ਨੇ, ਸਿੱਧੀ ਗੱਲ ਹੈ। ਤੇ ਉਹ ਵਹਾਣ ਡੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ, ਮਾਂ ਭੈਣ ਆਪਣੀ ਵਹਾਣ ਡਿਆ ਕਮਿਊਨਿਟੀ ਦੇ ਲੋਕਾਂ ਨੂੰ। ਔਰ ਕੋਈ ਗਲਤ ਨਾਲ ਨਹੀਂ ਵਹਾ ਰਿਹਾ। ਜਾਂ ਤਾਂ ਨਾ ਮਾਂ ਭੈਣ ਉਹਦੀ ਗਲਤ ਕਰਦੀ ਹੋਏ। ਕਈ ਤੁਹਾਡੇ ਪਿੰਡਾਂ ਥਾਵਾਂ ਦੀ ਇੱਕ ਔਰਤ ਹੈ ਸਹਿਰ, ਉਹ ਕੀ ਸਹਿਰ ਨਾ ਹੈ ਉਹਦਾ, ਸਹਿਰ ਹੀ ਹੈ ਜੀ, ਜਿਨ੍ਹਾਂ ਦੀ ਉਹਦੇ ਉੱਤੇ ਗੱਲ ਕਰਨਾ ਮੁਨਾਸਬ ਨਹੀਂ ਹੈ। ਸਹਿਰ ਹੈ ਨਾ, ਉਹ ਜਦੋਂ ਬੈਠੇ ਹੁੰਦੇ ਨੇ ਤੇ ਨਾਲ ਉਹਨਾਂ ਦੇ ਉਹ ਜਾਣ ਬੁੱਝ ਕੇ ਦਿਖਾਉਂਦੇ ਨਾ। ਮੈਨੂੰ ਐਸਾ ਲੱਗਦਾ ਕਿ ਕਲਚਰ ਨੂੰ ਤਬਾਹ ਉਹ ਕਰਦੇ ਪਏ ਨੇ, ਜਦਕਿ ਜਿਹੜੇ ਇੱਥੇ ਲਾਹੌਰ ਦੇ ਫੈਮਿਲੀ ਵਲੌਗਰ ਨੇ ਵੱਡਾ ਕਲਚਰ ਖਰਾਬ ਨਹੀਂ ਕਰਦੇ। ਸਮਝਦੇ ਪਏ ਹੋ? ਉਹ ਇੱਕ ਬੜਾ ਡੀਸੈਂਟ ਫੈਮਿਲੀ ਵਲੌਗਿੰਗ ਕਰਦੇ ਨੇ, ਜਦਕਿ ਉਹ ਜਾਣ ਕੇ ਥੱਲੇ ਬਹਿਣਾ ਨਿੱਠ। ਤੁਹਾਨੂੰ ਪਤਾ ਸਾਡੇ ਪਿੰਡ ਦੀ ਆਵਾਮ ਕੀ ਹੈ? ਇੱਕ ਤੇ ਭਾਜੀ ਗੱਲ ਸਾਰੀ ਹੈ ਵੇ ਕਿ ਜਿਹੜੇ ਫੈਮਿਲੀ ਵਲੌਗਿੰਗ ਕਰਦੇ ਪਏ ਨੇ, ਜਾਂ ਜਿਵੇਂ ਉਹ ਬਾਜੀ ਸਾਡੀ ਜਿਹੜੀ ਸਹਿਰ ਮੈਡਮ, ਉਹ ਬੇਹਿਆਈ ਕਰਦੇ ਪਏ ਨੇ। ਇਹਨਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਮੈਂ ਸਹਿਰ ਨੂੰ ਨਹੀਂ ਵੇਖਦਾ, ਇਸ ਲਈ ਮੇਰਾ ਬਣਦਾ ਨਹੀਂ ਉਹਨੂੰ ਤਨਕੀਦ ਕਰਨਾ। ਠੀਕ ਹੈ, ਮੈਨੂੰ ਨਹੀਂ ਪਸੰਦ ਉਹਦੀ ਚੀਜ਼, ਮੈਂ ਉਹਨੂੰ ਨਹੀਂ ਵੇਖਣਾ ਪਸੰਦ ਕਰਦਾ।
ਜਿਨ੍ਹਾਂ ਨੂੰ ਫੈਮਿਲੀ ਵਲੌਗਿੰਗ ਨਹੀਂ ਪਸੰਦ ਆ ਉਹਨੂੰ ਨਾ ਵੇਖਣ। ਨਾ ਵੇਖਣ। ਅਗਰ ਉਹ ਗਲਤ ਕਰਦੇ ਨੇ ਤਾਂ ਉਹ ਉੱਥੇ ਜਾ ਕੇ ਅੱਲਾ ਨੂੰ ਹਿਸਾਬ ਦੇਣਗੇ। ਮੈਂ ਹੀਰਾ ਮੰਡੀ ਦੇ ਬਾਹਰ ਖਲੋ ਜਾ ਕੇ ਕਹਾਂ ਤੁਸੀਂ ਸਾਰੇ ਬਗਾਰਿਆ ਤੋਂ ਤੁਸੀਂ ਇਹ ਕਰਦੇ, ਤੁਸੀਂ ਉਹ ਕਰਦੇ, ਤੁਸੀਂ ਇਹ ਕਰਦੇ ਹੋ, ਤੇ ਹੀਰਾ ਮੰਡੀ 'ਚ ਵੀ ਜਾਵਾਂ ਤੇ ਨਾਲ ਉਹਨਾਂ ਨੂੰ ਗਲਤ ਵੀ ਕਹੀ ਜਾਵਾਂ। ਗਲਤ ਵੀ ਕਹੀ ਜਾਵਾਂ। ਕੀ ਗੱਲ ਹੋ ਗਈ ਯਾਰ? ਇੰਝ ਤੇ ਨਹੀਂ ਹੁੰਦਾ ਹੈ। ਮੈਂ ਹੀਰਾ ਮੰਡੀ ਜਾਵਾਂ ਹੀ ਨਾ, ਬਲਕਿ ਮੈਂ ਬਾਹਰ ਖਲੋ ਜਾਂ ਤੇ ਆਪਣੇ ਯਾਰਾਂ ਨੂੰ ਕਹਾਂ ਯਾਰ ਨਾ ਜਾਇਆ ਕਰੋ, ਗਲਤ ਗੱਲ ਹੈ, ਗਲਤ ਗੱਲ ਸਾਡੇ ਇਸਲਾਮ ਨੇ ਕਿਹਾ। ਫਿਰ ਗੱਲ ਕੋਈ ਸਮਝ ਆਉਂਦੀ ਹੈ। ਮੈਂ ਆਪ ਵੀ ਹੀਰਾ ਮੰਡੀ 'ਚ ਬੈਠਾ ਵਾਂ, ਨਾਲ ਕੁੜੀਆਂ ਵੀ ਤਾਰੀ ਜਾਣੀਆਂ ਤੇ ਨਾਲ ਕਹਿ ਜਾਣਾ ਨਹੀਂ ਤੂੰ ਐਡ ਬੱਟਾ ਨਹੀਂ ਸਹੀ ਪਾਇਆ, ਨਹੀਂ ਤੇਰਾ ਕਿਹੋ ਜਿਹੀ ਮੈਂ ਉਹਨਾਂ ਦੀ ਸਲਾਹ ਕਰਨ ਡਿਆ ਵਾਂ। ਇਹ ਸਾਡੇ ਮੁਆਸ਼ਰੇ 'ਚ ਲੋਕ ਅੱਜ ਕੱਲ੍ਹ ਇੰਝ ਕਰਦੇ ਪਏ ਨੇ। ਤੇ ਭਾਜੀ ਫੈਮਿਲੀ ਵਲੌਗਿੰਗ ਤੋਂ ਹਟ ਕੇ, ਹਾਂਜੀ, ਕਿਉਂਕਿ ਤੁਸੀਂ ਹੋ ਰਹੇ ਥੋੜਾ ਗਰਮ, ਠੀਕ ਹੈ ਭਾਜੀ ਮੈਂ ਗਰਮ ਨਹੀਂ ਹੁੰਦਾ, ਮੈਂ ਗੱਲ ਫੈਕਟਸ ਦੇ ਉੱਤੇ ਜਾਣੂ ਕਰਨਾ ਪਿਆ ਵਾਂ। ਵਿਊਅਰਸ ਦੇ ਵਿੱਚ ਵੀ ਕੋਈ ਸਮਝਦਾਰ ਹੋਏਗਾ ਤੇ ਮੇਰੀ ਗੱਲ ਨਾਲ ਐਕਟਿਵ ਕਰੇਗਾ। ਹੁਣ ਜਵਾਕ ਨੂੰ ਮੇਰੀ ਕਿੱਥੋਂ ਸਮਝ ਆਉਣੀ ਹੈ? ਜਵਾਕ ਦੀ ਗੱਲ ਸੁਣਦਾ ਤੇ ਉਹਨੂੰ ਜਿੱਧਰ ਮਰਜ਼ੀ ਲਾ ਲਵੋ, ਕਿਤੇ ਮਰਜ਼ੀ ਲਾ ਲਓ, ਤੇ ਜਵਾਕ ਲੱਗ ਜਾਂਦੇ ਨੇ। ਹੁਣ ਜਿਹੜਾ ਸਮਝਦਾਰ ਬੰਦਾ ਹੈਗਾ, ਜਿਹੜਾ ਦੋਵਾਂ ਪਹਿਲੂਆਂ ਨੂੰ ਸੁਣਦਾ ਹੋਏਗਾ, ਜਾਂ ਜਿਹੜਾ ਖਾਨਦਾਨੀ ਹੋਏਗਾ, ਉਹਨੂੰ ਪਤਾ ਹੈਗਾ ਕਿ ਯਾਰ ਮੁੰਡਾ ਗੱਲ ਕੀ ਕਰਦਾ ਪਿਆ, ਮੁੰਡਾ ਇਹ ਕਹਿ ਰਿਹਾ ਏ। ਅਗਰ ਤੁਹਾਨੂੰ ਫੈਮਿਲੀ ਵਲੌਗਿੰਗ ਪਸੰਦ ਨਹੀਂ, ਉਹਨੂੰ ਦੇਖਣਾ ਛੱਡ ਦਿਓ, ਉਹਦੀ ਇੰਗੇਜਮੈਂਟ ਘੱਟ ਹੋਏਗੀ, ਆਪਣੇ ਆਪ ਹੀ ਬਾਤ ਆ ਜਾਏਗੀ, ਬੰਦ ਹੋ ਜਾਏਗਾ। ਠੀਕ ਹੋ ਗਿਆ। ਤੁਸੀਂ ਉਹਨੂੰ ਪ੍ਰਮੋਟ ਵੀ ਕਰੀ ਜਾਂਦੇ ਹੋ, ਸ਼ੇਅਰਿੰਗ ਵੀ ਕਰੀ ਜਾਂਦੇ ਹੋ, ਤੇ ਫਿਰ ਉਹਨੂੰ ਲੱਗਦਾ ਕਿ ਠੀਕ ਹੈ ਮੈਨੂੰ ਡਾਲਰ ਆ ਰਹੇ ਨਾ, ਪੈਸਾ ਕਮਾ ਰਿਹਾ ਅਗਲਾ, ਵੱਜਣ ਸਾਡੇ ਖੱਪੇ ਤੇ ਜੋ ਮਰਜ਼ੀ ਸ਼ੇਅਰ ਕਰਨ, ਗਾਲਾਂ ਕੱਢਣ, ਪੈਸੇ ਤਿਆਰ ਨਾਲ ਪੈਸੇ ਕਮਾਉਣਾ ਸ਼ੁਰੂ ਕਮਾ ਰਹੇ। ਔਰ ਰਹਿ ਗਈ ਗੱਲ, ਤੂੰ ਹੀ ਗੈਰਤਮੰਦ ਹੋ, ਹਰ ਬੰਦਾ ਗੈਰਤਮੰਦ ਨਹੀਂ ਹੁੰਦਾ। ਇਹ ਵੀ ਹੈ, ਠੀਕ ਹੋ ਗਿਆ। ਪੈਸਾ ਉਂਝ ਵੀ ਬਗੈਰਤ ਕਰ ਦਿੰਦਾ, ਬੜੇ ਬੜੇ ਲੋਕਾਂ ਨੂੰ ਕਰ ਦਿੰਦਾ, ਬੜੇ ਬੜੇ ਲੋਕ ਡਾਲਰਾਂ ਤੇ ਵਿਕ ਜਾਂਦੇ ਨੇ, ਫਿਰ ਇੱਕ ਵਲੌਗਰ ਨੇ। ਇਹ ਤਾਂ ਹੈ ਜੀ, ਇਹ ਤੁਸੀਂ ਚੀਜ਼ ਨੂੰ ਜ਼ਰੂਰ। ਹਾਂਜੀ। ਤੇ ਭਾਜੀ ਤੁਸੀਂ ਆਪਣੇ ਜਿਹੜੇ ਆਉਣ ਵਾਲੇ ਆਰਟਿਸਟ ਆ, ਹਾਂਜੀ, ਤੁਸੀਂ ਇਹਨਾਂ ਨੂੰ ਕਿੰਨਾ ਸਪੋਰਟ ਕਰਦੇ ਹੋ? ਯਾਰ ਸਪੋਰਟ ਅਸਲ 'ਚ ਨਾ ਕਰਦੀ ਅੱਲਾ ਦੀ ਜ਼ਾਤ ਤੇ ਬੰਦਾ ਖੁਦ ਆਪਣੇ ਆਪ ਨੂੰ ਹੈ, ਠੀਕ ਹੈ। ਅਸੀਂ ਸਿਰਫ ਇਹ ਕਹਿੰਦੇ ਹਾਂ, ਅਸੀਂ ਇਹ ਕਰਨੇ ਹਾਂ ਕਿ ਚੱਲ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਨਾ, ਸਾਡਾ ਕਿਸੇ ਨੇ ਨਹੀਂ ਹੱਥ ਫੜਿਆ ਨਾ ਬਾਂਹ ਫੜੀਏ, ਅਸੀਂ ਉਹਨੂੰ ਕਹਿੰਦੇ ਅਸੀਂ ਤੇਰੇ ਕੋਲ ਪੈਸੇ ਨਹੀਂ ਕਮਾਉਂਦੇ, ਤੂੰ ਕੰਟੈਂਟ ਵਧੀਆ ਬਣਾ, ਅਸੀਂ ਤੇਰਾ ਸਾਥ ਦੇਵਾਂਗੇ। ਬਾਕੀ ਉਹਦਾ ਕੰਟੈਂਟ ਔਰ ਮਾਲਕ ਦੀ ਜ਼ਾਤ, ਉਹਦੀ ਨੀਅਤ ਪੜ੍ਹ ਕੇ ਉਹਨੂੰ ਕਾਮਯਾਬੀ ਦੇ ਦਿੰਦੀ ਹੈ। ਸਾਡੀ ਸਪੋਰਟ ਇਹੀ ਹੁੰਦੀ ਹੈ, ਅਸੀਂ ਉਹਦੇ ਕੋਲ ਪੈਸੇ ਨਹੀਂ ਕਮਾਉਂਦੇ, ਅਸੀਂ ਉਹਦਾ ਕੰਟੈਂਟ ਬਣਾ ਦਿੰਦੇ ਹਾਂ, ਤੇ ਇੰਨੀ ਜਿੰਨੀ ਸਪੋਰਟ ਕਰ ਸਕਦੇ ਹਾਂ। ਬਾਕੀ ਅਸਲ 'ਚ ਗੇਮ ਸਾਰੀ ਉਹਦੇ ਮਾਲਕ ਦੀ ਤੇ ਉਹਦੀ ਆਪਣੀ ਹੁੰਦੀ ਹੈ। ਤੇ ਭਾਜੀ ਆਪਣੀ ਉਸ ਟਾਈਮ ਕਿਸੇ ਨੇ ਬਾਂਹ ਫੜੀ ਸੀ? ਆਪਾਂ ਨੂੰ ਉਸ ਟਾਈਮ ਕਿਸੇ ਨੇ ਕੁਝ ਸਪੋਰਟ ਕੀਤੀ ਸੀ? ਭਾਜੀ ਬੜੇ ਲੋਕਾਂ ਦੇ ਤਰਲੇ ਮਿਹਨਤ ਕੀਤੇ, ਠੀਕ ਹੈ, ਕਿਸੇ ਨੇ ਬਾਂਹ ਨਹੀਂ ਫੜੀ ਹੈ। ਇੱਕ ਟੀਮ ਹੈ ਸਬਜ਼ੀ ਵਾਲਾ ਟੀਮ, ਹਾਂਜੀ, ਇੱਕ ਵੇ ਮਲੰਗ, ਉਹਨਾਂ ਦਾ ਨਾਂ ਹੈ ਅਰਫਾਨ, ਠੀਕ ਹੈ, ਬੈਲਜੀਅਮ ਤੋਂ ਨੇ, ਹਸਨ ਸ਼ਾਹ। ਇਹ ਉਹ ਬੰਦੇ ਨੇ ਜਿਨ੍ਹਾਂ ਮੈਨੂੰ ਐਕਚੁਅਲੀ ਗਨੀ ਟਾਈਗਰ ਸਹੀ ਬਣਾਇਆ, ਮੈਨੂੰ ਪੈਸਿਆਂ ਦੇ ਤੌਰ ਤੇ ਸਪੋਰਟ ਕੀਤਾ, ਮੈਨੂੰ ਰਾਹ ਵਹਾਇਆ। ਫਿਰ ਜੱਟ ਬਹਾਦਰ ਦਾ ਬੜਾ ਅਮਲ ਰਿਹਾ। ਉਸ ਤੋਂ ਇਲਾਵਾ ਮਿਊਜ਼ਿਕ ਦੇ ਵਿੱਚ ਜਿਹੜੇ ਨੇ ਜੀ ਸਾਡੇ ਸਿਆਲਕੋਟ ਦੇ ਨੇ ਜੀ ਮਾਰੀਓ ਬਾਈ, ਠੀਕ ਹੈ, ਉਹਨਾਂ ਮੇਰੀ ਬੜੀ ਸਪੋਰਟ ਕੀਤੀ ਹੈ। ਅਲਤਾਫ ਗੋਰੀ ਉਹਨਾਂ ਦਾ ਨਾਂ ਹੈ। ਸਾਡੀ ਸਪੋਰਟ ਲੋਕਾਂ ਕੀਤੀ ਹੈ, ਪਰ ਜਿੰਨਾ ਉਹ ਕਰ ਸਕਦੇ ਸਨ। ਸਹੀ ਗੱਲ ਹੈ। ਤਈਆ ਮਹਿਰ ਹੋਰੀ ਇਹਨਾਂ ਨੇ ਸਾਡਾ ਕੰਮ ਕੀਤਾ, ਸਾਡੀ ਸਪੋਰਟ ਕੀਤੀ ਜਿੰਨਾ ਉਹ ਕਰ ਸਕਦੇ ਸਨ। ਸ਼ਹਿਰ ਦੇ ਵਿੱਚ ਵੀ ਜਿਹੜੇ ਹਨ ਮੇਰੇ ਉੱਥੋਂ ਦੇ ਜਿਹੜਾ ਫਲੈਕਸ ਵਾਲੇ ਸੀ ਆਬਦ ਭਾਈ, ਉਹਨਾਂ ਵੀ ਕੀਤੀ ਜਿੰਨਾ ਉਹ ਕਰ ਸਕਦੇ ਹਨ। ਕੁਝ ਹੋਰ ਲੋਕ ਸਨ ਜਿਹੜੇ ਪੋਸਟਰ ਬਣਾਉਂਦੇ, ਉਹਨਾਂ ਫ੍ਰੀ ਪੋਸਟਰ ਬਣਾਉਂਦੇ, ਜਿਹੜੇ ਕਰ ਸਕਦੇ ਕੀਤੀ। ਲੇਕਿਨ ਅਸਲ 'ਚ ਮੈਂ ਜੋ ਬਾਂਹ ਕਵਾਂ ਨਾ, ਤੇ ਉਹ ਮੇਰੇ ਮਾਲਕ ਦੀ ਜ਼ਾਤ ਨੇ ਫੜੀ ਹੈ, ਹੋਰ ਕਿਸੇ ਬੰਦੇ ਨੇ ਨਹੀਂ ਫੜੀ ਹੈ। ਹੋਰ ਬੰਦਿਆਂ ਨੇ ਸਿਰਫ ਇਸਤੇਮਾਲ ਕੀਤਾ ਤੇ ਟਾਈਮ ਵੇਸਟ ਕੀਤਾ। ਨਹੀਂ, ਕਹਿੰਦੇ ਨੇ ਕਿ ਯਾਰਾਂ ਦੀਆਂ ਬਾਹਾਂ ਹੁੰਦੀਆਂ। ਕੋਈ ਐਸਾ ਆਪਣਾ ਯਾਰ ਜਿਹੜਾ ਉਸ ਟਾਈਮ ਵੀ ਤੁਹਾਡੇ ਨਾਲ ਹੋਵੇ ਤੇ ਇਸ ਟਾਈਮ ਸ਼ਦਾ ਤੇ ਭਾਈ ਲਾਹੌਰ ਤੋਂ ਬਾਹਰ ਤੁਰ ਜਾਓਗੇ ਨਾ, ਉੱਥੇ ਯਾਰਾਂ ਦੀ ਬਾਹਾਂ ਹੋਣਗੀਆਂ। ਲਾਹੌਰ 'ਚ ਯਾਰ ਦੀ ਬਾਹ ਨਹੀਂ ਹੋ ਸਕਦੇ ਮੋਸਟਲੀ। ਇੱਥੇ ਯਾਰਾਂ ਨੂੰ ਵੱਢਣ ਵਾਲੇ ਹੁੰਦੇ ਨੇ। ਯਾਰ ਦਾ ਤਲਕ ਕੈਚ ਕੀਤਾ ਤੇ ਉੱਥੋਂ ਵੀ ਪੈਸੇ ਠੱਗ ਲਏ ਤੇ ਉੱਥੋਂ ਵੀ ਠੱਗ ਲਏ। ਇੱਥੇ ਠੱਗਬਾਜ਼ ਬਹੁਤ ਜ਼ਿਆਦਾ ਨੇ, ਰੰਗਬਾਜ਼ ਬਹੁਤ ਨੇ। ਮੋਸਟਲੀ ਲਾਹੌਰੀਏ ਨਹੀਂ ਸਾਡੇ ਪਿੰਡਾਂ ਤੋਂ ਉੱਠ ਕੇ ਇੱਥੇ ਆ ਗਏ ਬੈਠੇ ਨੇ। ਹਾਂਜੀ, ਅਸਲੀ ਲਾਹੌਰੀਆ ਨਹੀਂ ਇੰਝ ਦਾ ਕੰਮ ਕਰਦਾ, ਠੀਕ ਹੈ। ਅਸਲੀ ਲਾਹੌਰੀਏ ਦਾ ਤੇ ਐਟੀਟਿਊਡ ਕੁਝ ਹੋਰ ਹੁੰਦਾ। ਤੇ ਯਾਰਾਂ ਦੀਆਂ ਬਾਹਾਂ ਪਿੰਡਾਂ 'ਚ ਡਾਇਲੌਗ ਚੱਲਦੇ ਨੇ, ਇੰਡਸਟਰੀ 'ਚ ਯਾਰ ਦੀ ਬਾਹ ਨਹੀਂ ਹੁੰਦੇ। ਜਿਹਦੀ ਵੱਲ ਹਵਾ ਹੁੰਦੀ ਉਹਦੇ ਵੱਲ ਦੇ ਲੋਕ ਹੁੰਦੇ ਨੇ, ਜਿਹਦਾ ਟਰੈਂਡ ਹੁੰਦਾ ਲੋਕ ਉਹਦੇ ਵੱਲ ਹੁੰਦੇ ਨੇ। ਤੇ ਭਾਜੀ ਹੁਣ ਮੈਂ ਇੱਕ ਸਵਾਲ ਲਾਵਾਂਗਾ ਜੀ, ਸਿੰਗਰ ਆਪਸ 'ਚ ਕੰਟਰੋਵਰਸੀ ਕਿਉਂ ਕਰਦੇ ਨੇ? ਲੋਕਾਂ ਨੂੰ ਬੇਵਕੂਫ ਕਿਉਂ ਬਣਾਉਂਦੇ ਨੇ? ਸਿੰਗਰ ਆਪਸ 'ਚ ਕੰਟਰੋਵਰਸੀ ਮੈਨੂੰ ਤੁਸੀਂ ਇਹਦਾ ਜਵਾਬ ਦਿਓ। ਜਿੱਧਰ ਜਾ ਰਹੇ ਹੋ ਨਾ ਠੀਕ ਨਹੀਂ ਹੈ, ਕੋਈ ਮਸਲਾ ਨਹੀਂ ਸਰ ਜੀ। ਦੇਖੋ ਸਿੰਗਰ ਬੇਵਕੂਫ ਨਹੀਂ ਬਣਾਉਂਦੇ। ਮੈਂ ਨਾਮ ਨਹੀਂ ਲਵਾਂਗਾ, ਬਸ ਮੈਂ ਇਹੀ ਕਹਾਂਗਾ। ਸਿੰਗਰ ਕਿਸੇ ਨੂੰ ਬੇਵਕੂਫ ਨਹੀਂ ਬਣਾਉਂਦੇ, ਲੋਕ ਆਪ ਬੇਵਕੂਫ ਨੇ। ਸੌਰੀ ਟੂ ਸੇ, ਲੋਕ ਆਪ ਬੇਵਕੂਫ ਨੇ। ਤੁਹਾਨੂੰ ਵੇਖਣ ਵਾਲੇ ਬੇਵਕੂਫ ਹੁੰਦੇ ਨੇ ਅਸਲ 'ਚ। ਗੁੱਸਾ ਨਾ ਕਰਿਓ ਯਾਰ ਜਿਹੜੇ ਵੇਖਦੇ ਪਏ ਤੁਸੀਂ। ਨਹੀਂ ਗੁੱਸਾ ਨਾ ਕਰਿਓ ਯਾਰ, ਐਡੇ ਵੇਲੇ ਨੇ ਵੇਖਣ ਦੇ ਨੇ। ਉਹ ਜਾ ਕੇ ਮਿਹਨਤ ਕਰੋ, ਕੋਈ 4 ਪੈਸੇ ਆਪਣੇ ਲਈ ਕਮਾਓ, ਆਪਣੇ ਬੱਚਿਆਂ ਲਈ ਕਮਾਓ, ਆਪਣੇ ਘਰ ਲਈ ਕਮਾਓ। ਤੁਸੀਂ ਬੈਠੇ ਦੇ ਹੋ ਵੇਖੀ ਕੀ ਟਾਈਮ ਵੇਸਟ ਕਰਦੇ ਪਏ ਹੋ? ਤੇ ਬਸ
ਸਿੰਗਰ ਵੇਖਦੇ ਨੇ ਬੇਵਕੂਫ ਬਣਾਉਂਦੇ ਨੇ, ਕਹਿੰਦੇ ਨੇ ਆਲਰੇਡੀ ਬੇਵਕੂਫ ਬਣਨ ਦੇ ਨੇ, ਚੱਲੇ ਨਾ ਦੂਜਿਆਂ ਕੋਲ ਤੇ ਜਾ ਕੇ ਬੇਵਕੂਫ ਬਣਨਾ ਤੇ ਆਪ ਬਣਾ ਲੈਂਦੇ ਆ। ਤੇ ਬਸ ਫਿਰ ਕੰਟਰੋਵਰਸੀਆਂ ਸ਼ੁਰੂ ਹੁੰਦੀਆਂ ਨੇ, ਬਾਅਦ ਚ ਸੁਲਝਾ ਹੋ ਜਾਂਦੀਆਂ ਨੇ, ਗੱਲ ਮੁੱਕ ਜਾਂਦੀ। ਨਹੀਂ ਇਹਦਾ ਕੋਈ ਫਾਇਦਾ ਵੀ ਹੁੰਦਾ? ਫਾਇਦਾ ਇਹਦਾ ਫਾਇਦਾ ਹੁੰਦਾ ਨਾ, ਜਿਹੜੇ ਬੇਵਕੂਫ ਬਣਦੇ ਨੇ ਵਿਚਾਰੇ ਹੁੰਦੇ ਨੇ ਨੈਗੇਟਿਵ ਮੰਨਫੀ ਸੋਚ ਵਾਲੇ, ਉਹਨਾਂ ਨੂੰ ਨਾ ਲੜਾਈ ਝਗੜਾ ਬੜਾ ਪਸੰਦ ਹੁੰਦਾ, ਉਹਨਾਂ ਨੂੰ ਲੜਾਈ ਝਗੜਾ ਮਿਲ ਜਾਂਦਾ। ਤੇ ਜਿਹੜੇ ਲੜਦੇ ਨੇ ਆਪਸ ਚ, ਉਹਨਾਂ ਨੂੰ ਡਾਲਰ ਮਿਲ ਜਾਂਦੇ ਨੇ ਦੋਵਾਂ ਸਾਈਡਾਂ ਨੂੰ, ਇੱਕ ਨੂੰ ਵੱਧ ਮਿਲ ਜਾਂਦੇ ਨੇ, ਇੱਕ ਨੂੰ ਘੱਟ ਮਿਲ ਜਾਂਦੇ ਨੇ। ਇਹਨਾਂ ਬੇਵਕੂਫਾਂ ਨੂੰ ਕੱਖ ਵੀ ਨਹੀਂ ਮਿਲਦਾ, ਬਸ ਬਹਿ ਕੇ ਉੱਥੇ ਪੜਾਸ ਕੱਢ ਦਿੰਦੇ ਨੇ ਕਮੈਂਟਾਂ 'ਚ, ਤੇਰੀ ਭੈਣ ਦੀ ਤੇਰੀ ਮਾਂ ਦੀ। ਤੇ ਉਸ ਤੋਂ ਇਲਾਵਾ ਰਾਤੀ ਉੱਥੇ ਹੀ ਕੱਖ ਵੀ ਨਹੀਂ ਮਿਲਦਾ। ਅੰਮੀ ਕਹਿੰਦੀ ਦੂਜੀ ਰਿਸਾਲ ਲੈਣਾ ਨਹੀਂ, ਦੂਜੇ ਭੈਣਾਂ ਦਾ ਹਿੱਸਾ ਰੱਖਿਆ ਤੇ ਕਿ ਫਾਇਦਾ ਕੋਈ ਹੋਰ ਚੁੱਕ ਕੇ ਲੈ ਜਾਂਦਾ। ਮਾਦਰਤ ਗੁੱਸਾ ਨਾ ਕਰਿਓ ਵੀਵਰਸ, ਮੈਂ ਫੈਕਟਸ ਦੇ ਉੱਤੇ ਗੱਲ ਕਰਨਾ ਪਿਆ। ਮੈਂ ਚਾਹੁੰਦਾ ਯਾਰ ਤੁਸੀਂ ਜ਼ਿੰਦਗੀ 'ਚ ਅੱਗੇ ਵਧੋ। ਤੁਹਾਡੇ ਉਸਤਾਦ ਅਗਰ ਤੁਹਾਡੀ ਗੈਰਤ ਨਹੀਂ ਜਗਾ ਸਕੇ, ਉਹਰੇ ਮੈਂ ਤੁਹਾਡੀ ਗੈਰਤ ਜਗਾ ਦਿੰਦਾ। ਮੈਨੂੰ ਉਸਤਾਦ ਨਾ ਜੀ ਮੰਨਿਓ, ਤੁਸੀਂ ਉਸਤਾਦਾਂ ਦੀ ਇੱਜ਼ਤ ਨਹੀਂ ਕਰਦੇ। ਅੱਛਾ ਜੀ, ਅੱਗੇ ਆਓ। ਤੇ ਭਾਜੀ ਆਪਣੀ ਜਿਹੜੀ ਆਡੀਅנס ਜੇ ਤੁਹਾਨੂੰ ਦੇਖਦੀ ਹੈ ਸੁਣਦੀ ਹੈ ਜੀ, ਉਹ ਮੈਚੋਰ ਆ, ਸਿਆਣੀ ਉਮਰ ਦੀ ਆ ਜਾਂ ਨਿਆਣੇ ਆ? ਆਪਣੀ ਆਡੀਅנס ਮੈਚੋਰ ਹੈ। ਮੈਚੋਰ ਹੈ, ਨਿਆਣੀ ਨਹੀਂ ਹੈ। ਨਿਆਣੀ ਨਹੀਂ ਹੈ ਤੇ ਗਾਲਾਂ ਨਹੀਂ ਨਾ ਕੱਢਦੀ ਸਾਡੇ ਪਿੱਛੇ ਕਿਸੇ ਨੂੰ। ਤੇ ਜਿਹੜੇ ਗਾਲਾਂ ਕੱਢਦੇ ਤੇ ਜਾਣੇ ਹੁੰਦੇ ਨੇ। ਇਸ ਗਾਲਾਂ ਤਾਂ ਬਹੁਤ ਕੱਢੀਆਂ ਲੋਕਾਂ ਨੇ ਕਮੈਂਟਾਂ 'ਚ। ਉਹ ਕਿਸੇ ਦੀ ਆਡੀਅנס ਨੇ ਕੱਢਿਆ ਨਾ, ਉਹ ਕਿਸੇ ਦੀ ਆਡੀਅנס ਨਿਆਣੀ ਹੈ। ਸਾਡੀ ਆਡੀਅנס ਨਿਆਣੀ ਨਹੀਂ ਹੈ। ਅਸੀਂ ਨਾ ਕਿਸੇ ਨੂੰ ਕਿਹਾ ਨਾ, ਸਾਡੀ ਆਡੀਅנס ਨੇ ਸਾਡੇ ਪਿੱਛੇ ਜਾ ਕੇ ਉਹਨੂੰ ਗਾਲਾਂ ਕੱਢੀਆਂ ਨੇ। ਕਿਉਂ ਕੱਢਣ ਯਾਰ ਗਾਲਾਂ? ਆਰਟਿਸਟ ਕੱਲ ਨੂੰ ਫਿਰ ਸੁਲਾ ਕਰ ਲੈਣਗੇ, ਤੁਸੀਂ ਬੇਵਕੂਫ ਉੱਥੇ ਦੇ ਉੱਥੇ ਰਹਿ ਜਾਓਗੇ। ਅੱਛਾ, ਵਿਊਅਰ ਪਰੇਸ਼ਾਨ ਹੋ ਜਾਂਦਾ ਹੈ ਕਿ ਯਾਰ ਇੱਕ ਨੂੰ ਅਸੀਂ ਲੈਜੈਂਡ ਆਨੇ ਆ, ਲੀਡਰ ਆਨੇ ਆ, ਉਹ ਇਹ ਇੱਕ ਦਿਨ ਲੜਦਾ, ਅਗਲੇ ਦਿਨ ਉਹਨਾਂ ਨਾਲ ਬਹਿ ਜਾਂਦਾ। ਵਿਊਅਰ ਪਰੇਸ਼ਾਨ ਹੋ ਜਾਂਦੇ ਨੇ। ਮੈਂ ਹੈਰਾਨ ਪਰੇਸ਼ਾਨ ਆ ਵਿਊਅਰਸ ਦੇ ਉੱਤੇ ਵੀ ਯਾਰ। ਅੱਲਾਹੁ ਅਕਬਰ। ਇਹਨਾਂ ਵਿਊਅਰਸ ਦੇ ਵੀ ਉਹਨਾਂ ਨੂੰ ਨਜ਼ਰ ਨਹੀਂ ਹੁੰਦਾ ਕਿ ਪੁੱਤਰ ਹਰ ਬੰਦਾ ਤੁਹਾਨੂੰ ਬੇਵਕੂਫ ਬਣਾ ਰਿਹਾ, ਪਾਗਲ ਬਣਾ ਰਿਹਾ, ਔਰ ਤੁਸੀਂ ਵਿਹਲੇ ਫੋਨਾਂ ਦੀਆਂ ਬੈਟਰੀਆਂ MBs ਇਸਤੇਮਾਲ ਕਰਕੇ ਪੈਕੇਜ ਜ਼ਾਇਆ ਕਰਦੇ ਪਏ ਆ। ਬੈਠੇ ਹੁੰਦੇ ਨੇ ਤੇ ਪਤਾ ਨਹੀਂ ਕੀ ਕਰਦੇ ਨੇ ਯਾਰ। ਅੱਲਾ ਹੀ ਉਹਨਾਂ ਨੂੰ ਹਦਾਇਤ ਦੇਵੇ। ਬਾਕੀ ਆਰਟਿਸਟਾਂ ਦਾ ਜਾਂ ਕੰਟਰੋਵਰਸੀ ਕਰਨ ਵਾਲੇ ਬੰਦਿਆਂ ਦਾ ਸਹੀ ਸੜ ਜਾਂਦਾ, ਬਾਕੀਆਂ ਦਾ ਕੱਖ ਨਹੀਂ 'ਚ ਬਣਦਾ। ਜਿਹੜੇ ਵੇਖਦੇ ਪਏ ਆ ਨਾ, ਉਹ ਅੱਜ ਗੱਲ ਖੋਲ ਕੇ ਸੁਣ ਲਓ, ਜਿੰਨੀ ਵੀ ਕੰਟਰੋਵਰਸੀ ਹੁੰਦੀ ਹੈ ਨਾ, ਇਹ ਸਾਰਾ ਕੁਛ ਪਲਾਨ ਹੁੰਦਾ। ਸਭ ਕੁਝ ਪਲਾਨ। ਤੁਸੀਂ ਇਹਨਾਂ ਦੇ ਪਿੱਛੇ ਨਾ ਲੱਗਿਆ ਕਰੋ, ਇਹਨਾਂ ਪਿੱਛੇ ਲੱਗ ਕੇ ਕਿਸੇ ਨੂੰ ਗਾਲਾਂ ਗੁਲਾ ਨਾ ਕੱਢਿਆ ਕਰੋ। ਚਸਕਾ ਲਵੋ ਤੁਸੀਂ, ਉਹ ਤੁਹਾਨੂੰ ਐਂਟਰਟੇਨ ਕਰਦੇ ਪਏ ਨੇ। ਚਸਕਾ ਲਵੋ ਤੁਸੀਂ, ਚਸਕਾ ਲਵੋ ਤੁਸੀਂ। ਠੀਕ ਹੈ, ਤੁਸੀਂ ਵਿਹਲੇ ਹੋ ਨਾ, ਆਪਣੀ ਕਿਤੇ ਨਾ ਕਿਤੇ ਪੜਾਸ ਕੱਢਣੀ, ਕੋਈ ਹੋਰ ਗੱਲ ਕਰਕੇ ਪੜਾਸ ਕੱਢ ਲਓ। ਗਾਲਾਂ ਨਾ ਇੱਕ ਦੂਜੇ ਨੂੰ ਕੱਢਿਆ ਕਰੋ। ਤੁਸੀਂ ਤੇ ਗਾਲ ਕੱਢ ਦਿੰਦੇ, ਕਿਆਮਤ ਵਾਲੇ ਦਿਨ ਕਿੰਨੇ ਉਹਦਾ ਹਿਸਾਬ ਦੇਣਾ? ਜਿਹਨੇ ਗਾਲ ਖੜਨੀ ਉਹਨੂੰ ਦੇ। ਮੈਂ ਤਾਂ ਨਹੀਂ ਦੇਣਾ। ਮੈਂ ਕਿਹੜਾ ਕਿਸੇ ਨੂੰ ਕਿਹਾ ਗਾਲ ਕੱਢੋ, ਜਾਂ ਮੇਰੇ ਐਂਟੀ ਸਿੰਗਰ ਨੇ ਥੋੜੀ ਕਿਸੇ ਨੂੰ ਕਿਹਾ ਕਿ ਇਹਨੂੰ ਗਨੀ ਨੂੰ ਗਾਲ ਕੱਢੋ। ਇਹ ਆਪ ਆਪਣੀ ਮਰਜ਼ੀ ਨਾਲ ਕਰਦੇ ਨੇ, ਆਪ ਹਿਸਾਬ ਦੇਣਗੇ ਇਹਨਾਂ ਨੂੰ। ਭਾਜੀ ਆਪਾਂ ਨੂੰ ਚੜ੍ਹਦੇ ਪੰਜਾਬ ਤੋਂ ਕੋਈ ਆਫਰ ਆਈ? ਬੜੀ ਆਫਰ। ਚੜ੍ਹਦੇ ਪੰਜਾਬ ਦੇ ਬੜੇ ਐਸੇ ਆਰਟਿਸਟ ਜਿਨ੍ਹਾਂ ਨਾਲ ਕੰਮ ਵੀ ਕਰਨੇ ਪਏ ਆ। ਚੜ੍ਹਦੇ ਪੰਜਾਬ ਦੇ ਕੁਛ ਦੋਸਤ ਨੇ, ਉਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਕਿਸੇ ਚੜ੍ਹਦੇ ਪੰਜਾਬ ਦੀ ਮੂਵੀ 'ਚ ਸਾਡਾ ਰੈਪ ਐਡ ਕਰਾਓ, ਸਾਡਾ ਕੰਟੈਂਟ ਐਡ ਕਰਾਓ। ਤੇ 2026 'ਚ ਅਗਰ ਜ਼ਿੰਦਾ ਰਹੇ ਇਨਸ਼ਾਅੱਲਾ ਅਜ਼ਲ ਔਰ ਅੱਲਾ ਦੀ ਰਹਿਮਤ ਰਹੀ, ਤੇ 2026 'ਚ ਤੁਹਾਨੂੰ ਬਹੁਤ ਕੰਮ ਮਿਲੇਗਾ ਚੜ੍ਹਦੇ ਪੰਜਾਬ ਵਾਲਿਆਂ ਦੇ। ਤੇ ਆਪਣਾ ਚੜ੍ਹਦੇ ਪੰਜਾਬ ਦਾ ਕੋਈ ਐਸਾ ਕੋਈ ਸਿੰਗਰ ਜਿਹਨੂੰ ਤੁਸੀਂ ਖੁਦ ਸੁਣਦੇ ਹੋ? ਸਿੱਧੂ ਮੂਸੇਵਾਲੇ ਨੂੰ ਸੁਣੀਦਾ, ਕਰਨ ਔਜਲੇ ਨੂੰ ਸੁਣੀਦਾ। ਉਸ ਤੋਂ ਇਲਾਵਾ ਉਹ ਇੱਕ ਗਾਣਾ ਹੈ ਆਪਣਾ ਇਹਦਾ ਸਿੰਗਰ ਵਰਿੰਦਰ ਬਰਾੜ, ਉਹਨਾਂ ਨੂੰ ਸੁਣੀਦਾ। ਉਸ ਤੋਂ ਇਲਾਵਾ ਵੇਖੋ, ਮੈਂ ਤਾਂ ਆਰਟਿਸਟ ਹਾਂ, ਮੈਂ ਤਾਂ ਨਾ ਸਭ ਨੂੰ ਸੁਣਨਾ ਭਲਾ ਕਿਉਂ ਆ, ਕਿਉਂ ਕੀ ਬਣਾਉਂਦੇ ਪਏ ਨੇ। ਮੈਂ ਤਾਂ ਐਸ਼ ਨਜ਼ਰ ਨਾਲ ਸੁਣਨਾ, ਮੈਂ ਮਿਊਜ਼ਿਕ ਦਾ ਮਜ਼ਾ ਲੈਣ ਲਈ ਨਹੀਂ ਖਾਲੀ ਸੁਣਦਾ ਹੈ ਕਿ ਕੀ ਲਿਖਦੇ ਪਏ ਨੇ ਔਰ ਉਹਨਾਂ ਦਾ ਮਿਕਸ ਮਾਸਟਰ ਕੈਸਾ ਹੈ। ਤੇ ਚੜ੍ਹਦੇ ਪੰਜਾਬ 'ਚ ਬੜਿਆਂ ਨੂੰ ਸੁਣੀਦਾ, ਹਨੀ ਸਿੰਘ ਦੇ ਸਾਰੇ ਗਾਣੇ ਮੋਸਟਲੀ ਸੁਣੀਦਾ। ਉਸ ਤੋਂ ਇਲਾਵਾ ਆਪਣਾ ਬਸ ਇਹੀ ਹੈ, ਸਭ ਨੂੰ ਸੁਣੀਦਾ। ਜਿਹੜਾ ਵੀ ਨੱਬ ਜੇ ਅੱਛਾ ਕੰਟੈਂਟ ਟਿਕਟੋਕ ਦਾ ਵਾਇਰਲ ਹੁੰਦਾ, ਉਹਨੂੰ ਜਾ ਕੇ ਸੁਣ ਲਈਦਾ ਕਿ ਇਹਨੇ ਕੀ ਬਣਾਇਆ। ਤੇ ਬਾਈ ਤੁਸੀਂ ਖੁਦ ਹੀ ਲਿਖਦੇ ਹੋ? ਖੁਦ ਹੀ ਲਿਖੀਦਾ। ਇਹ ਲਿਖਣ ਦਾ ਸ਼ੌਕ ਆਪਾਂ ਨੂੰ ਕਿੱਦਾਂ ਆਇਆ? ਲਿਖਣ ਦਾ ਯਾਰ ਬਚਪਨ ਤੋਂ ਸੀ। ਆਰਟਿਸਟ ਨੂੰ ਨਾ ਆਰਟ ਵੀ ਖੁਦਾ ਦੀ ਸਿਫਤ ਹੈ, ਜਿਹੜਾ ਹਰ ਇਨਸਾਨ 'ਚ ਪਾਇਆ ਜਾਂਦਾ, ਲੇਕਿਨ ਉਹਨੂੰ ਲੱਭਦਾ ਕੋਈ ਹੈ। ਤੇ ਕੋਈ ਬੰਦਾ ਆਰਟ ਨੂੰ ਐਜ਼ ਅ ਮਿਊਜ਼ੀਸ਼ੀਅਨ ਲੱਭ ਲੈਂਦੇ ਨੇ, ਕੋਈ ਆਰਟ ਨੂੰ ਐਜ਼ ਅ ਪੇਂਟਰ ਲੱਭ ਲੈਂਦੇ ਨੇ, ਕੋਈ ਆਰਟ ਨੂੰ ਐਜ਼ ਅ ਆਪਣਾ ਤਕਰੀਰ ਲੱਭ ਲੈਂਦੇ ਨੇ। ਤੇ ਆਰਟ ਨੂੰ ਲੱਭਣਾ ਤੁਹਾਂ ਹੁੰਦਾ ਹੈ, ਖੁਦਾ ਵੱਲੋਂ ਹੁੰਦਾ। ਤੇ ਲਿਖਣ ਵਾਲਾ ਆਰਟ ਮੈਨੂੰ ਮੇਰੇ ਲੱਭ ਲਓ ਸੀ, ਤੇ ਮੈਂ ਲੱਭ ਲਿਆ ਬਚਪਨ 'ਚ। ਮੈਂ ਲਿਖਣਾ ਹਾਂ ਆਪ ਸੱਲਮ ਤੇ ਉਹਨਾਂ ਦੀ ਲਾਈਫ ਦੇ ਉੱਤੇ ਤਕਰੀਰਾਂ ਲਿਖਣਾ ਹਾਂ। ਅੱਛਾ, ਹਜ਼ਮ ਸੱਲਮ ਦੀ। ਤੇ ਭਾਜੀ ਤੁਸੀਂ ਕੋਈ ਹੁਣ ਅੱਜ ਕੱਲ੍ਹ ਇੰਨਾ ਜ਼ੁਲਮ ਹੋ ਰਿਹਾ, ਤੁਸੀਂ ਰੈਪਰ ਹੋ, ਹਾਂਜੀ ਠੀਕ ਹੈ, ਆਪਣੇ ਗਜ਼ਾ ਦੇ ਮੁਸਲਮਾਨ ਭਰਾਵਾਂ ਤੇ ਇੰਨਾ ਜ਼ੁਲਮ ਹੋ ਰਿਹਾ, ਉਹਦੇ ਤੇ ਉਹਦੇ ਤੇ ਤੁਸੀਂ ਕਿਉਂ ਨਹੀਂ ਬੋਲੇ? ਉਹਦੇ ਤੇ ਕੋਈ ਚੀਜ਼ ਨਹੀਂ, ਮੈਂ ਬੋਲਿਆ, ਐਸੀ ਕੋਈ ਗੱਲ ਨਹੀਂ। ਮੈਂ ਕਿਉਂ ਨਹੀਂ ਬੋਲਣਾ, ਮੈਂ ਬੋਲਿਆ ਵਾ। ਤੁਹਾਡੇ ਇੱਥੇ ਉਰਦੂ 'ਚ ਰੈਪ ਕਰ ਸਕਦੇ ਆ? ਸਾਡੀ ਆਡੀਅנס ਪੰਜਾਬੀ ਮਸਲਾ ਹੈ, ਪੰਜਾਬੀ 'ਚ ਥੋੜੀ ਬਹੁਤ ਆਉਂਦੀ ਹੋਏਗੀ। ਹੁਣ ਮੈਂ ਲਿਖਿਆ ਉਰਦੂ 'ਚ, ਮੇਰਾ ਤਾਂ ਮੈਂ ਹੁਣ ਪੰਜਾਬੀ 'ਚ ਸੁਣਾਵਾਂ, ਕਿਉਂਕਿ
ਮੈਂ ਲਿਖਿਆ ਹੁਣ ਉਰਦੂ ਚ ਵੇ, ਸੁਣਾ ਦੇਣਾ ਵਾ ਜੇਕਰ ਤੁਹਾਡੀ ਆਡੀਅנס ਨੂੰ ਸਮਝ ਆਏ ਤੇ। ਕੋਈ ਨਹੀਂ, ਸੁਣਾਓ ਜੀ। फलस्तीन मेरी जन्नत मेरे लिए मेरा घर, मैं बेघर हूँ मगर पर यही है मेरा दर, कबूल हो शहादत इस्लाम पे हमारी, हम ईमान वालों को कहाँ काफिर से लगे डर, इन आँखों में ज़रा पढ़ मेरा जज्बा ईमानी, मदद आने को है ईमान वालों को आसमानी, ये आज़ादी की जंग मिली है मुझे ख़ानदानी, इस आज़ादी की जंग में सब ने दी कुर्बानी, रोज़ होते मासूम शहीद तेरी एयर स्ट्राइक पे, तू टेररिस्ट कंट्री हम फ़लस्तीनी राइट पे, वी वेलकम यू फॉर द वर्शिप, और तुम लोग ही बन गए फिर हमारे लिए नाइटमेयर, तुर्किश से लेके अरबन्स तक, पाकिस्तानियों से लेके सरबन्स तक, गूंजा एक ही है नारा इन फजाओं में, है आज़ादी फ़लस्तीनियों का बस हक। ਭਾਜੀ ਇਹਦੇ ਤੇ ਆਪਾਂ ਨੂੰ ਕਿੰਨੀ ਸਪੋਰਟ ਮਿਲੀ ਸਲਮਾਨ ਭਰਾਵਾਂ ਦੀ? ਭਾਜੀ ਅਸੀਂ ਇਹਦੇ ਤੇ ਇਹਨਾਂ ਕੋ ਸਪੋਰਟ ਨਹੀਂ ਚਾਹੁੰਦੇ, ਸੌਰੀ ਟੂ ਸੇ, ਅਸੀਂ ਇਹਨਾਂ ਕੋ ਸਪੋਰਟ ਨਹੀਂ ਚਾਹੁੰਦੇ। ਸਭ ਕਹਿੰਦੇ ਨਾ ਜਿਹੜੇ ਮੇਰੇ ਚਾਹਣ ਵਾਲੇ ਨੇ, ਉਹਨਾਂ ਨੂੰ ਲੋਕ ਕਹਿੰਦੇ ਨੇ ਗਨੀ ਨਹੀਂ ਬੋਲਿਆ, ਫਲਸਤੀਨ ਤੇ ਗਨੀ ਨਹੀਂ ਬੋਲਿਆ। ਬਸ ਮੈਂ ਆਪਣੇ ਚਾਹਣ ਵਾਲੇ ਆਪਣੇ ਭਰਾਵਾਂ ਤੇ ਉਹਨਾਂ ਨੂੰ ਬਣਾ ਕੇ ਚੀਜ਼ ਦੇ ਦਿੱਤੀ ਹੈ, ਲੋ ਮੈਂ ਵੀ ਬੋਲਿਆ ਵਾਂ, ਮੈਂ ਸੋਸ਼ਲ ਮੀਡੀਆ ਤੇ ਵੀ ਲਾ ਦਿੱਤੀ ਹੈ, ਤੇ ਤੁਸੀਂ ਜਾ ਕੇ ਲੋਕਾਂ ਨੂੰ ਦੱਸ ਰਹੇ ਹੋ ਕਿ ਤੁਸੀਂ ਬੋਲੇ ਹੋ ਸ਼ਾਇਦ ਵਿਊਆਂ ਵਾਸਤੇ, ਦੂਜੀ ਚੀਜ਼ਾਂ ਵਾਸਤੇ। ਉਹ ਆਪਣਾ ਪੈਸਾ ਲਾਇਆ ਉਹਨੇ ਆਡੀਓ ਦੇ ਉੱਤੇ, ਵੀਡੀਓ ਦੇ ਉੱਤੇ, ਔਰ ਉਹ ਬੋਲਿਆ ਸਿਰਫ ਉਹਨਾਂ ਲੋਕਾਂ ਵਾਸਤੇ ਕਿ ਯਾਰ ਜਿਹੜੇ ਮੇਰੇ ਦੋਸਤਾਂ ਨੂੰ ਲੋਕ ਟਾਉਂਟ ਮਾਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਵੀ ਬੋਲੇ ਹਾਂ। ਕੱਲ੍ਹ ਨੂੰ ਅੱਲਾ ਦੀ ਜ਼ਾਤ ਜਦੋਂ ਸਾਨੂੰ ਕਿਆਮਤ ਵਾਲੇ ਦਿਨ ਪੁੱਛੇਗੀ ਬਈ ਤੁਸੀਂ ਮਜ਼ਲੂਮਾਂ ਦੇ ਹੱਕ 'ਚ ਬੋਲੇ ਹੋ ਕਿ ਨਹੀਂ ਬੋਲੇ, ਅਸੀਂ ਦੱਸਾਂਗੇ ਕਿ ਅਸੀਂ ਬੋਲੇ ਹਾਂ, ਸਾਡਾ ਅੰਦਾਜ਼ ਕੁਛ ਹੋਰ ਸੀਗਾ। ਇੱਕ ਆਰਟਿਸਟ ਦਾ ਨਜ਼ਰੀਆ ਇੱਕ ਹੋਰ ਹੀ ਹੁੰਦਾ। ਅਸੀਂ ਬਣਾ ਕੇ ਪ੍ਰੋਪਰ ਵੀਡੀਓ ਬਣਾ ਕੇ 3 ਸਾਲ ਪਹਿਲਾਂ ਹੀ ਪਾਈ ਸੀ। ਅੱਛਾ, ਅਸੀਂ ਫਲਸਤੀਨ ਵਾਲੇ ਮੁੱਦੇ ਤੇ ਅੱਜ ਨਹੀਂ ਬੋਲੇ, ਬੜੀ ਦੇਰ ਪਹਿਲਾਂ ਬੋਲੇ। ਹੁਣ ਤੁਹਾਨੂੰ ਪਤਾ ਕਿ ਨਾਮ ਲਓ ਤੇ ਬੈਨ ਕਰ ਦਿੰਦੇ, ਐਲਗੋਰਿਦਮ ਐਸਾ। ਪਰ ਅਸੀਂ ਸਟਿਲ ਕੱਲ ਵੀ ਵੀਡੀਓ ਪਾਈ ਆਪਣੇ ਟਿਕਟੌਕ ਤੇ। ਤੁਸੀਂ ਮੇਰੇ ਨਾਲ ਬਹਿ ਕੇ ਤੁਹਾਨੂੰ ਐਸਾ ਨਹੀਂ ਲੱਗਾ? ਮੈਨੂੰ ਦੁਨੀਆ ਲੋਕਾਂ ਦਾ ਨਹੀਂ ਕੋਈ ਫਰਕ ਪੈਂਦਾ, ਅੱਲਾ ਦੀ ਜ਼ਾਤ ਜਾਣਦੀ ਹੈ। ਅਗਰ ਮੈਂ ਬੱਚੇ ਵਿਊਅਰਸ ਨੂੰ ਸਮਝਾਉਣ ਵਾਸਤੇ ਇਹ ਗੱਲਾਂ ਕਰ ਸਕਣਾ ਨਾ, ਉਹਨਾਂ ਨੂੰ ਡੀਗ੍ਰੇਡ ਕਰ ਸਕਣਾ। ਵਿਊਅਰਸ ਨੂੰ ਕੋਈ ਨਹੀਂ ਡੀਗ੍ਰੇਡ ਕਰਦਾ, ਲੋਕ ਵਿਊਅਰਸ ਦੇ ਟੀਸੀ ਕਰਦੇ ਨੇ, ਉਹਨਾਂ ਨੂੰ ਕਹਿੰਦੇ ਜੀ 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 ਜੀ। ਮੈਂ ਨਹੀਂ ਕਰਦਾ, ਮੈਂ ਆਪਣੇ ਲਈ ਕੰਮ ਕਰਨਾ ਪਿਆ ਵਾ। ਮੇਰੇ ਵਿਊਅਰ ਸਮਝਦਾਰਾਂ ਨੂੰ ਸਮਝ ਲੱਗ ਜਾਏਗੀ ਕਿ ਮੁੰਡਾ ਕੀ ਗੱਲ ਅੰਦਰੋਂ ਕਰਨਾ ਚਾਹ ਰਿਹਾ, ਇਹ ਸਾਨੂੰ ਕਹਿਣਾ ਕੀ ਚਾਹ ਰਿਹਾ, ਸਾਡੇ ਬੱਚਿਆਂ ਨੂੰ ਸਬਕ ਕੀ ਦੇਣਾ ਚਾਹ ਰਿਹਾ। ਠੀਕ ਹੈ, ਤੇ ਮੈਂ ਸਬਕ ਪੂਰੀ ਇਸ ਕਨਵਰਸੇਸ਼ਨ 'ਚ ਇਹ ਸਬਕ ਦੇਣਾ ਚਾਹੁੰਦਾ ਕਿ ਯਾਰ ਆਪਣੇ ਆਪ ਨੂੰ ਗੈਰਤਮੰਦ ਬਣਾਓ, ਗੈਰਤਮੰਦ ਬਣੋ। ਨੈਗੇਟਿਵਿਟੀ ਨੂੰ ਪ੍ਰਮੋਟ ਕਰਨਾ ਚੰਗਾ, ਪੋਜ਼ੀਟਿਵਿਟੀ ਨੂੰ ਪ੍ਰਮੋਟ ਕਰੋ। ਉਸ ਤੋਂ ਇਲਾਵਾ ਆਪਣਾ ਵੀ ਕੁਛ ਬਣਾਓ। ਇਹ ਦੌਰ ਘਰ ਬਹਿ ਕੇ ਮੱਛਰ ਮਾਰਨ ਦਾ ਨਹੀਂ ਹੈ, ਨਾ ਜੀ ਨਾ, ਬਿਲਕੁਲ ਇਹ ਦੌਰ ਮਿਹਨਤ ਕਰਨ ਦਾ ਏ। ਅੱਜ ਘਰਾਂ ਦੇ ਵਿੱਚ ਤੁਹਾਡੇ ਕੋਲ ਮੋਬਾਈਲ ਨੇ, ਤੁਸੀਂ ਉਸ ਮੋਬਾਈਲ ਤੋਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ। ਤੁਹਾਡੇ ਹੱਥ ਵੱਸ ਦੇ ਵਿੱਚ ਤੁਸੀਂ ਅਗਲੀ ਗਰਮੀਆਂ ਜ਼ਮੀਨ ਤੇ ਸੌਂ ਕੇ ਕੱਢਣੀਆਂ ਨੇ, ਜਾਂ ਤੁਸੀਂ ਅਗਲੀ ਗਰਮੀਆਂ ਏਸੀ ਲਾ ਕੇ ਕੱਢਣੀਆਂ ਨੇ, ਇਹ ਤੁਹਾਡੇ ਹੱਥ ਵੱਸ 'ਚ ਵੇ। ਤੁਸੀਂ ਸਾਰੀ ਜ਼ਿੰਦਗੀ ਲੋਕਾਂ ਨੂੰ ਬੱਲੇ ਬੱਲੇ ਲਈ ਜੀ 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 ਕਰਕੇ ਕੱਢਣੀ ਹੈ, ਜਾਂ ਤੁਸੀਂ ਆਪਣੇ ਆਪ ਨੂੰ ਕੁਝ ਬਣਾ ਕੇ ਕੱਢਣੀ ਹੈ। ਮੈਂ ਸਿਰਫ ਇਹ ਚਾਹੁੰਦਾ ਵਾਂ ਕਿ ਸਾਡੀ ਯੂਥ ਜਿੱਦਾਂ ਨਾਲ ਸਮਝ ਜਾਏਗੀ ਨਾ, ਸਾਡੀ ਯੂਥ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਗੀ, ਸਹੀ ਨੂੰ ਸਹੀ ਕਹਿਣਾ ਸ਼ੁਰੂ ਕਰ ਦੇਗੀ, ਉਸਤਾਦ ਦੀ ਇੱਜ਼ਤ ਆਪ ਕਰਨਾ ਸ਼ੁਰੂ ਕਰ ਦੇਗੀ, ਸਭ ਕੁਝ ਆਪ ਕਰਨਾ, ਔਰ ਸਮਝ ਜਾਏਗੀ ਕਿ ਯਾਰ ਅਸੀਂ ਇੱਥੇ ਟਾਈਮ ਵੇਸਟ ਕਰਨੇ ਪਏ, ਇੱਥੋਂ ਸਾਨੂੰ ਸਬਕ ਮਿਲਦਾ ਪਿਆ ਸਿੱਖਣ ਨੂੰ, ਸਭ ਕੁਝ ਸਮਝ ਜਾਏਗੀ ਸਾਡੀ ਯੂਥ। ਤੇ ਭਾਅ ਜੀ ਜੇ ਤੁਹਾਡੀ ਜ਼ਿੰਦਗੀ ਹੈਗੀ ਸੋਸ਼ਲ ਮੀਡੀਆ ਦੀ, ਜੀ, ਤੇ ਜਿੱਦਾਂ ਤੁਸੀਂ ਇੱਕ ਹੈਗੀ ਆਮ ਜ਼ਿੰਦਗੀ ਜੀ, ਇਹ 'ਚ ਮੈਂ ਬਹੁਤ ਚੇਂਜ ਦੇਖਿਆ। ਸੋਸ਼ਲ ਮੀਡੀਆ ਤੋਂ ਤੁਸੀਂ ਕੁਛ ਹੋਰ ਹੋ, ਅੱਛਾ ਜੀ, ਟਿਕਟੋਕ ਤੇ ਤੁਸੀਂ ਬਿਲਕੁਲ ਚੇਂਜ ਹੋ। ਠੀਕ ਹੈ, ਹੁਣ ਇਸ ਟਾਈਮ ਤੁਸੀਂ ਕੁਛ ਹੋਰ ਹੋ। ਮੈਨੂੰ ਦੱਸੋ ਮੈਂ ਉੱਥੇ ਗਿਆ ਤੇ ਇੱਥੇ ਗਿਆ, ਮੈਂ ਫਿਰ ਤੁਹਾਨੂੰ ਤੁਹਾਡੇ ਨਜ਼ਰੀਏ ਦੇ ਮੁਤਾਬਿਕ ਜਵਾਬ ਦਾਂਗਾ। ਉੱਥੇ ਉਹ ਯੋ ਵਾਲਾ ਹੁੰਦਾ ਨਾ, ਕੋਈ ਥੋੜਾ ਸੀਨ ਹੀ ਆ। ਇੱਥੇ ਥੋੜਾ ਡਿਸੈਂਟ, ਕੋਈ ਅਗਲੇ ਬੰਦੇ ਨੂੰ ਕੋਈ ਚੰਗੀ ਗੱਲ ਦੱਸਣ ਵਾਲਾ। ਤੇ ਸੋਸ਼ਲ ਮੀਡੀਆ ਤੇ ਚੀਜ਼ ਕਿਉਂ ਨਹੀਂ ਹੈ ਭਾਈ? ਚੰਗੀ ਗੱਲ ਸੁਣਦਾ ਕੌਣ ਜੇ? ਸੁਣਦਾ ਕੌਣ ਜੇ ਚੰਗੀ ਗੱਲ? ਮੈਂ ਸੁਣਦਾ ਸਾਂ ਜੀ। ਤੁਸੀਂ ਸੁਣਦੇ ਹੋ ਨਾ। ਹੁਣ ਤੁਹਾਡੇ ਜੈਸੇ ਬੰਦੇ ਹੋਣਗੇ 5%, 95% ਤਾਂ ਗੰਦੀ ਗੱਲ ਹੀ ਸੁਣਦੇ ਨੇ ਨਾ। ਜੇ ਤੁਸੀਂ ਸੋਸ਼ਲ ਮੀਡੀਆ ਤੋਂ ਪੈਸੇ ਕਮਾਣੇ ਨੇ, ਫਿਰ ਤੁਹਾਨੂੰ ਚੰਗੀ ਗੱਲ ਹੈ, ਫਿਰ ਤੁਹਾਨੂੰ ਗੰਦੀ ਕਰਨੀ ਪਏਗੀ। ਮਾਰਕੀਟ ਜਦੋਂ ਗੰਦੇ ਲੋਕਾਂ ਦੀ ਹੈ, ਉੱਥੇ ਚੰਗੀ ਚੀਜ਼ ਵੇਚਣ ਦਾ ਫਾਇਦਾ ਕੀ? ਰਮਜ਼ਾਨ 'ਚ ਸਵੇਰੇ ਸਵੇਰੇ ਸਮੋਸੇ ਲਾਓ, ਵਿਕਣਗੇ? ਨਹੀਂ ਵਿਕਣਗੇ। ਤੁਸੀਂ ਰਾਈਟ ਟਾਈਮ 'ਚ ਰਮਜ਼ਾਨ 'ਚ ਸ਼ਾਮ ਦੇ ਕੋਲ ਸਮੋਸੇ ਲਾਓ, ਤੁਹਾਡੇ 100% ਵਿਕਣਗੇ। 600 ਸਮੋਸਾ ਹੈਗਾ ਵਿਕ ਜਾਏਗਾ, ਲੇਕਿਨ ਸਾਰੀ ਟਾਈਮ ਲਾਓਗੇ ਤਾਂ ਚੰਦ ਵਿਕਣਗੇ। ਇੱਦਾਂ ਹੀ। ਤੇ ਜਿਹੜੇ ਬੰਦੇ ਨੇ ਅੱਲਾ ਨੇ ਅਕਲ ਦਿੱਤੀ ਹੈ ਨਾ ਕਾਰੋਬਾਰੀਆਂ ਨੂੰ ਵੀ, ਇਹ ਸਾਰੇ ਲੋਕਾਂ ਨੂੰ, ਉਹ ਵੇਖਦੇ ਨੇ ਕਿ ਇਸ ਟਾਈਮ ਵਿਕਣਾ ਕੀ, ਇੱਥੇ ਵਿਕਦਾ ਪਿਆ ਥੋੜੀ ਟੂ ਸੇ ਗੰਦ। ਹੁਣੀ ਇੱਥੇ ਮੈਂ ਭੋਲੇ ਰਿਕਾਰਡ ਦੀਆਂ ਗਾਲਾਂ ਕੱਢਣੀ ਸ਼ੁਰੂ ਕਰ ਦਿਆਂ, ਤੇਰੀ ਮਾਂ ਤੇਰੀ ਭੈਣ ਹੈ ਜੀ। ਭੋਲਾ ਰਿਕਾਰਡ ਇੰਝ ਦਾ ਬੰਦਾ ਨਹੀਂ ਅੱਛਾ ਬੰਦਾ ਵੈਸੇ। ਤੇ ਲੋਕ ਥੱਲੇ ਮੀਮਸ ਬਣਾਉਣਗੇ, ਪ੍ਰਮੋਟ ਕਰਨਗੇ, ਸਪੋਰਟ ਕਰਨਗੇ, ਲੈ ਵੀ ਉਹਦੀ ਸਹੀ ਮਾਂ ਭੈਣ ਉਹਨੇ ਕੀਤੀ। ਤੇ ਮੁਆਸ਼ਰਾ ਅੱਜ ਕੱਲ੍ਹ ਜਿੱਦਾਂ ਇਹ ਗੰਦ ਪਸੰਦ ਕਰਦੇ ਨੇ ਔਰ ਯੋ ਪਸੰਦ ਕਰਦੇ ਨੇ ਚੀਜ਼ਾਂ, ਤਾਂ ਮੈਂ ਫਿਰ ਸੋਸ਼ਲ ਮੀਡੀਆ 'ਤੇ ਉਹ ਚੀਜ਼ਾਂ ਕਰਨਾ। ਅਦਰਵਾਈਜ਼ ਰੀਅਲ ਲਾਈਫ ਦੇ ਵਿੱਚ ਮੈਂ ਵਾਕਈ ਬੜਾ ਸੀਰੀਅਸ ਤੇ ਉਹ ਬੰਦਾ ਵਾਂ, ਅੱਗੇ ਵਧਣ ਵਾਲੀ ਸੋਚ। ਤੇ ਮੈਂ ਚਾਹੁੰਦਾ ਵਾਂ ਕਿ ਮੇਰੇ ਜਿੰਨੇ ਵੀ ਭਰਾ ਚਾਹਣ ਵਾਲੇ ਨੇ ਉਹ ਵੀ ਅੱਗੇ ਵਧਣ। ਤੇ ਸਰ ਜੀ ਇੱਕ ਸਿੰਗਰ ਤੇ ਇੱਕ ਰੈਪਰ ਦੇ ਵਿੱਚ ਐਟੀਟਿਊਡ ਕਿਸ ਚੀਜ਼ ਦਾ ਹੁੰਦਾ? ਐਟੀਟਿਊਡ ਸਿੰਗਰ ਰੈਪਰ 'ਚ ਨਹੀਂ ਹੁੰਦਾ, ਐਟੀਟਿਊਡ ਸੋਚ 'ਚ ਹੁੰਦਾ।
ਤੁਹਾਡੇ ਜ਼ਿਹਨ 'ਚ ਹੁੰਦਾ, ਤੁਹਾਡੇ ਨਾਲੀ 'ਚ ਹੁੰਦਾ, ਤੁਹਾਡੀ ਤਰਬੀਅਤ 'ਚ ਹੁੰਦਾ। ਸਿੰਗਰ ਰੈਪਰ ਦਾ ਕੋਈ ਸੀਨ ਨਹੀਂ ਹੈ। ਛੋਟੀ ਸੋਚ ਵਾਲੇ ਬੰਦੇ ਨੂੰ ਜਦੋਂ ਜ਼ਿਆਦਾ ਮਿਲਦਾ ਨਾ, ਉਹ ਬੰਦੇ ਨੂੰ ਬੰਦਾ ਨਹੀਂ ਜੀ ਸਮਝਦਾ। ਤੇ ਜਿਹੜਾ ਵੱਡੀ ਸੋਚ ਜਿਹਨੇ ਅਪਸ ਡਾਊਨਸ ਵੇਖਦਾ ਨਾ, ਉਹ ਕਹਿੰਦਾ ਓਕੇ, ਅਗਰ ਅੱਜ ਮੇਰਾ ਅਪ ਵੀ ਚੱਲਦਾ ਪਿਆ ਨਾ, ਮੈਨੂੰ ਸਭ ਨੂੰ ਰਿਸਪੈਕਟ ਦੇਣੀ ਹੈ ਕਿ ਕੱਲ ਮੇਰਾ ਡਾਊਨ ਜ਼ਰੂਰ ਹੋਏਗਾ। ਅੱਜ ਮੇਰਾ ਅਰੂਜ ਹੈ ਤੇ ਕੱਲ ਜ਼ਵਾਲ ਜ਼ਰੂਰ ਹੋਏਗਾ। ਤੇ ਜਿਹੜੇ ਬੰਦੇ ਨੇ ਕਦੀ ਜ਼ਵਾਲ ਨਾ ਵੇਖਿਆ ਹੋਏ, ਉਹਨੂੰ ਇੰਝ ਹੀ ਅਰੂਜ ਮਿਲ ਜਾਏ, ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਤੇ ਜਿਹੜੇ ਬੰਦੇ ਤੁਹਾਨੂੰ ਐਟੀਟਿਊਡ, ਫੇਕ ਐਟੀਟਿਊਡ, ਝੂਠਾ ਐਟੀਟਿਊਡ ਦਿਖਾਉਂਦੇ ਨੇ, ਯਾਦ ਰੱਖੋ ਉਹਨਾਂ ਨੂੰ ਇਹ ਕੁਝ ਪਤਾ ਨਹੀਂ ਹੈ। ਜਦੋਂ ਉਹਨਾਂ ਨੂੰ ਸਮਝ ਲੱਗ ਜਾਏਗੀ ਨਾ ਜ਼ਿੰਦਗੀ ਦਾ, ਤੇ ਉਸ ਦਿਨ ਫਿਰ ਕਿਸੇ ਨੂੰ ਐਟੀਟਿਊਡ ਨਹੀਂ ਦਿਖਾਣਗੇ, ਬਲਕਿ ਸਭ ਨਾਲ ਭਰਾਬੰਦੀ ਰੱਖ ਕੇ ਚੱਲਣਗੇ। ਸਰ ਜੀ ਅੱਜ ਤੁਸੀਂ ਗੱਲ ਚੈਨ 'ਚ ਪਾਈ। ਇੱਕ ਇੰਡੀਆ ਦਾ ਰੈਪਰ ਹੈ MC ਸਟੈਂਡ। ਹਾਂਜੀ। ਉਹ ਕਹਿੰਦਾ ਮੈਂ ਇੰਨੇ ਤੋਲੇ ਦੀ ਪਾਈ ਹੈ ਜੀ, ਇਹਦੇ ਵਿੱਚ ਤੇਰਾ ਘਰ ਚੱਲ ਜਾਣਾ। ਤੁਸੀਂ ਕਿੰਨੇ ਤੋਲੇ ਦੀ ਪਾਈ ਹੋਈ? ਭਾਜੀ ਮੈਨੂੰ ਨਾ ਤੁਹਾਡੀ ਭਰਜਾਈ ਨੇ ਗਿਫਟ ਕੀਤੀ ਹੈ, ਔਰ ਲਿਟਰਲੀ ਮੈਂ ਪੈਸਾ ਇਹਨਾਂ ਚੀਜ਼ਾਂ 'ਚ ਵੇਸਟ ਨਹੀਂ ਕਰਨਾ ਪਸੰਦ ਕਰਦਾ। ਤੇ ਫਿਰ ਤੁਸੀਂ ਅੰਗੂਠੀਆਂ ਵੀ ਆ, ਚੈਨਾਂ ਵੀ ਹੈ। ਇਹ 300 ਰੁਪਏ ਦੀ ਜੇ, ਇਹ 150 ਰੁਪਏ ਦੀ ਜੇ, ਇਹ ਘੜੀ 'ਚ ਸੈੱਲ ਨਹੀਂ ਹੈ। ਇਹ ਘੜੀ ਮੈਂ ਜੀ ਗਿਆ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਗਿਫਟ ਕਰਤੀ ਮੋਹਪਾਲ ਦੀ। ਆਹ ਸ਼ਰਟ ਵੀ ਮੈਨੂੰ ਕਿਸੇ ਨੇ ਗਿਫਟ ਕੀਤੀ ਹੈ, ਪੈਂਟ ਮੈਂ ਲੰਡੇ 'ਚੋਂ ਖਰੀਦੀ। ਮੈਂ ਇਹਨਾਂ ਚੀਜ਼ਾਂ ਦੇ ਪੈਸੇ ਵੇਸਟ ਨਹੀਂ ਕਰਦਾ। ਮੈਂ ਅਗਰ ਪੈਸੇ ਲਾਣਾ, ਮੈਂ ਜਮ੍ਹਾਂ ਕਰਨਾ ਆਪਣੇ ਲਈ, ਆਪਣੇ ਲਈ ਹੈਲਪ ਕਰਨ ਦੀ ਕੋਸ਼ਿਸ਼ ਕਰਨਾ। ਮੈਂ ਚਾਹੁੰਦਾ ਵਾਂ ਕਿ ਅਗਲੇ 10 ਸਾਲਾਂ ਦੇ ਵਿੱਚ ਮੈਂ ਇੱਕ ਹਸਪੀਟਲ ਬਣਾ ਸਕਾਂ, ਇੱਕ NGO ਬਣਾ ਸਕਾਂ। ਮੇਰੇ ਮਰਨ ਦੇ ਬਾਅਦ ਲੋਕ ਮੈਨੂੰ ਯਾਦ ਕਰਨ। ਲੋਕ ਕਿਸੇ ਨੂੰ ਕੋਈ ਭਾਰ ਨਹੀਂ, ਮੈਂ ਕਿੱਡਾ ਮਰਜ਼ੀ ਸੋਨਾ ਪਾ ਲਾਂ, ਕਿਹੜੀ ਮਰਜ਼ੀ ਚੀਜ਼ ਪਾ ਲਾਂ, ਲੇਕਿਨ ਲੋਕਾਂ ਨੂੰ ਇਹ ਜ਼ਰੂਰ ਹੋਏਗਾ ਕਿ ਯਾਰ ਮਰਨ ਤੋਂ ਪਹਿਲਾਂ ਸਾਨੂੰ ਇੱਕ ਚੰਗੀ ਚੀਜ਼ ਬਣਾ ਕੇ ਦੇ ਗਿਆ। ਤੇ ਅਗਰ ਅੱਲਾ ਮੈਨੂੰ ਰੂਜ ਦੇਗਾ, ਵੱਡਾ ਰੂਜ ਜਿਹਦੇ 'ਚ ਮੇਰੇ ਵੱਡੇ ਪੈਸੇ ਹੋਣਗੇ, ਇਨਸ਼ਾਅੱਲਾ ਅਸੀਂ ਆਪਣਾ ਘਰ ਜ਼ਮੀਨਾਂ ਤੋਂ ਬਾਅਦ ਉਹ ਵੀ ਥੋੜ੍ਹੀਆਂ ਬਣਾਉਣੀਆਂ ਚਾਹੀਦੀਆਂ ਨੇ, ਜਿੱਦਾਂ ਲਾਦ ਰੁਲ ਜੇ ਨਾ ਤੇ ਲੋਕ ਗੱਲਾਂ ਬੜੀਆਂ ਮਾਰਦੇ ਨੇ ਜੀ। ਉਹਨਾਂ ਤੋਂ ਬਾਅਦ ਅਸੀਂ ਆਪਣੇ ਅੱਲਾ ਦੀ ਰਾਹ 'ਚ ਤੇ ਆਪਣੀ ਖਿਦਮਤ ਖਲਕ 'ਚ ਕਰਾਂਗੇ ਇਨਸ਼ਾਅੱਲਾ ਵਜਨ। ਪਰ ਅਸੀਂ ਕੀ ਹਾਂ ਸਾਨੂੰ ਪਤਾ, ਅਲਹਮਦੁਲਿਲਾ। ਸਾਰੀ ਗੱਲ ਹੈ ਜੀ, ਸਾਨੂੰ ਪ੍ਰੂਵ ਕਰਨ ਦੀ ਲੋੜ ਹੀ ਕੋਈ ਨਹੀਂ। ਰੱਬ ਤੁਹਾਨੂੰ ਹੋਰ ਕਾਮਯਾਬ ਕਰੇ। ਸਾਹ ਜੀ ਕਿਸਾਨਾਂ ਵਾਸਤੇ ਇਸ ਟਾਈਮ 2 ਦਿਨ ਪਹਿਲੇ ਕਣਕ ਦਾ ਰੇਟ ਨਿਕਲਿਆ, ਕਿਸੇ ਕੰਮ ਦਾ ਨਹੀਂ ਨਿਕਲਿਆ। ਠੀਕ ਹੈ, ਚੜ੍ਹਦੇ ਪੰਜਾਬ ਦੇ ਲੋਕ ਕਿਸਾਨਾਂ ਵਾਸਤੇ ਆਵਾਜ਼ ਚੱਕ ਰਹੇ ਨੇ, ਉਹਨਾਂ ਵਾਸਤੇ ਗਾਣੇ ਬਣਾ ਰਹੇ ਨੇ, ਬੈਕ ਟੂ ਬੈਕ ਗਾਣੇ ਆ ਰਹੇ। ਆਪਣੇ ਇੱਧਰ ਇਸ ਚੀਜ਼ ਵੱਲ ਧਿਆਨ ਕਿਉਂ ਨਹੀਂ ਹੈ? ਕਿਉਂਕਿ ਆਪਾਂ ਕਿਸਾਨ ਬੀਜੇ ਆਪਾਂ ਖਾਵਾਂਗੇ। ਇੰਝ ਗੱਲ ਹੈ। ਠੀਕ ਹੈ, ਤੁਸੀਂ ਵੀ ਪਿੱਛੋਂ ਜ਼ਿਮੀਦਾਰ ਹੋ। ਜ਼ਿਮੀਦਾਰ ਮਜ਼ੇ ਦੀ ਗੱਲ ਭਲਾ ਕਿ ਸਾਡਾ ਆਪਣਾ ਹਨੀ ਟ੍ਰੇਡਰਸ ਨਾਂ ਤੋਂ ਪਸਰੂਰ ਸ਼ਹਿਰ ਦੇ ਅੰਦਰ ਸਟੋਰ ਹੈ, ਜਿਹਦੇ ਅੰਦਰ ਅਸੀਂ ਖਾਦ ਸਾਰੇ ਕਿਸਾਨਾਂ ਨੂੰ ਦਿੰਦੇ ਹਾਂ, ਇਹਦੇ ਤੇ ਕ੍ਰੈਡਿਟ ਤੇ ਦਿੰਦੇ ਹਾਂ ਤਾਂ ਕਿ ਉਹ ਬੀਜਣ ਤੇ ਕਮਾਂਡ ਸਾਨੂੰ ਵੀ ਦੇਣ ਤੇ ਮੁਨਾਫਾ ਆਪ ਵੀ ਰੱਖੇ। ਤੇ ਭਾਜੀ ਮੈਂ ਇਹਦੇ ਤੇ ਇਹ ਗੱਲ ਕਹਾਂਗਾ ਕਿ ਅਸੀਂ ਗਾਣੇ ਕਿਸਾਨਾਂ ਦੇ ਹੱਕ 'ਚ ਕੀ ਬਣਾਈਏ। ਇੱਥੇ ਤੁਸੀਂ ਕਿਸੇ ਦੇ ਵੀ ਹੱਕ 'ਚ ਗਾਣਾ ਬਣਾਓ ਤਾਂ ਤੁਹਾਨੂੰ ਪਤਾ ਕੀ ਮਾਮਲਾਤ ਨੇ, ਤੇ ਬੰਦੇ ਨੂੰ 2 ਪੈਂਦੇ ਨੇ ਲਿੱਤਰ, ਆਰਟਿਸਟ ਨੂੰ ਤੇ 2 ਪੈਂਦੇ, ਤੇ ਤੀਜੀ ਵਾਰੀ ਕਹਿੰਦਾ ਠੀਕ ਹੈ ਮੈਂ ਤੁਹਾਡੇ ਨਾਲ ਆ ਜੀ, ਮੇਰੇ ਕੋਲ ਗਲਤੀ ਹੋ ਗਈ, ਗਾਣਾ ਵੀ ਡਿਲੀਟ ਕਰ ਦੇਣਾ, ਅੱਜ ਤੋਂ ਬਾਅਦ ਤੁਹਾਡੇ ਨਾਂ ਤੇ ਗਾਣੇ ਬਣਾਵਾਂ ਕਰਨਾ। ਤੇ ਇੱਥੇ ਨਾ ਤੇ ਉਹ ਕੋਈ ਯੂਨਿਟੀ ਨਜ਼ਰ ਆ ਰਹੀ ਹੈ ਤੇ ਨਾ ਹੀ ਲੋਕ ਇਕੱਠੇ ਹੋ ਰਹੇ ਨੇ। ਫਿਰ ਵੀ ਮੈਂ ਸੁਣਿਆ ਕਿ CM ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਕੋਸ਼ਿਸ਼ ਕੀਤੀ ਹੈ ਅੱਛਾ ਕਰਨ, ਔਰ ਗੌਰਮੈਂਟ ਦੀ ਕੋਸ਼ਿਸ਼ ਹੁੰਦੀ ਹੈ ਯਾਰ ਕਿਸਾਨ ਲਈ ਅੱਛਾ ਕਰਨ, ਲੇਕਿਨ ਮੁਸ਼ਕਿਲਾਤ ਨਹੀਂ ਮੁੱਕਦੀਆਂ। ਠੀਕ ਹੈ, ਤਾਂ ਕਿਸਾਨ ਨੂੰ ਪਤਾ ਉਹਨੇ ਕਿੰਨਾ ਬਰਦਾਸ਼ਤ ਕੀਤਾ ਜਾਂ ਉਹਨੇ ਕਿਵੇਂ ਫਸਲ ਕੀਤੀ ਹੈ। ਕਿਸਾਨ ਬਿਹਤਰ ਜਾਣਦਾ, ਔਰ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਮੈਨੂੰ ਅੱਛਾ ਰੇਟ ਮਿਲੇ। ਇਹਦੇ 'ਚ ਮੈਂ ਗੌਰਮੈਂਟ ਦੇ ਅੱਗੇ ਰਿਕੁਐਸਟ ਕਰਾਂਗਾ ਕਿ ਕਾਈਂਡਲੀ ਤੁਸੀਂ ਜਿਹੜਾ ਨਾ ਕਿਸਾਨਾਂ ਲਈ ਮਜ਼ੀਦ ਜਿਹੜੇ ਵਸਾਇਲ ਪੈਦਾ ਕਰੋ। ਠੀਕ ਹੈ, ਉਹਨਾਂ ਲਈ ਅੱਛੀਆਂ ਚੀਜ਼ਾਂ ਪੈਦਾ ਕਰੋ, ਕਿਉਂਕਿ ਪੰਜਾਬ ਅੱਜ ਵੀ ਕਿਸਾਨਾਂ ਦੇ ਸਿਰ ਤੇ ਚੱਲਦਾ। ਕਿਸਾਨ ਕੰਮ ਕਰਨਾ ਛੱਡਦੇ ਨੇ ਜਾਂ ਖੇਤੀਬਾੜੀ ਕਰਨਾ ਛੱਡਦੇ ਨੇ ਤੇ ਪੰਜਾਬ ਬੜਾ ਪਿੱਛੇ ਤੁਰ ਜਾਏਗਾ। ਪੰਜਾਬ ਨੂੰ ਅੱਲਾ ਦੀ ਜ਼ਾਤ ਨੇ ਨਾ ਖਾਣਾ ਕਿੱਥੋਂ ਹੈ। ਫਿਰ ਲੋਕਾਂ ਦੇ ਉਹ ਜਿਹੜੇ ਰਬੜ ਦੀਆਂ ਰੋਟੀਆਂ ਮਿਲਦੀਆਂ ਨੇ, ਉਹ ਆਲੂ ਦੀਆਂ, ਦੂਜੇ ਆਟੇ ਦੀਆਂ, ਉਹ ਖਾਣੀਆਂ ਪੈਣਗੀਆਂ ਤੇ ਫਿਰ ਇੰਝ ਪੇਟ ਵੱਡੇ ਹੋਣਗੇ। ਤੇ ਪੰਜਾਬ ਗੌਰਮੈਂਟ ਦੇ ਅੱਗੇ ਵੀ ਰਿਕੁਐਸਟ ਹੈ, ਮਰੀਮ ਨਵਾਜ਼ ਸਾਹਿਬਾ ਦੇ ਅੱਗੇ ਵੀ ਰਿਕੁਐਸਟ ਹੈ, ਸਾਡੀ ਭੈਣ ਵੀ ਨੇ, ਸਾਡੀ ਮਾਵਾਂ ਬਜਾ ਵੀ ਨੇ। ਠੀਕ ਹੈ, ਕਿ ਤੁਸੀਂ ਮਿਹਰਬਾਨੀ ਕਰੋ, ਸਾਡੇ ਜਿਹੜੇ ਕਿਸਾਨ ਭਾਈ ਨੇ ਸਾਡੇ ਵਾਸਤੇ ਜਿਹੜਾ ਨਾ ਤੁਸੀਂ ਆਸਾਨੀਆਂ ਪੈਦਾ ਕਰੋ। ਮਿਹਰਬਾਨੀ ਭਾਅ ਜੀ। ਆਪਣਾ ਪਹਿਲਾ ਗਾਣਾ ਐਜ਼ ਅ ਰਾਈਟਰ, ਐਜ਼ ਅ ਸਿੰਗਰ ਕਿਹੜਾ ਆਇਆ ਸੀਗਾ? ਅੱਛਾ, ਪਹਿਲਾ ਜਿਹੜਾ ਸੀ ਨਾ ਮੈਂ ਗਾਣਾ ਮੇਰਾ ਹਿੱਟ ਹੋਇਆ ਸੀ, ਮੈਂ ਪਾਕ ਆਰਮੀ ਤੇ ਬਣਾਇਆ ਸੀ। ਅੱਛਾ, ਨਗਮਾ ਸੀ, ਉਹ ਵੀ ਨੈਗੇਟਿਵਿਟੀ ਦੀ ਨਜ਼ਰ 'ਚ ਹਿੱਟ ਹੋ ਗਿਆ। ਉਹਦੇ 'ਚ ਨਾ ਮੈਂ ਆਪ ਸਲਮ ਦਾ ਜ਼ਿਕਰ ਕੀਤਾ ਕਿ ਰਸੂਲ ਕਾ ਗੁਲਾਮੀ ਕਭੀ ਕਰਤਾ ਨਹੀਂ, ਤੇ ਕੁਛ ਤਨਜ਼ੀਮੀ ਬੰਦਿਆਂ ਨੇ ਉਹਨਾਂ ਨੇ ਉਹਨੂੰ ਵਾਇਰਲ ਕਰਤਾ, ਇਹ ਕਹਿ ਕਿ ਦੇਖੋ ਜੀ ਇਹਨੇ ਨਾਮ ਲਿਆ ਆਪ ਸਲਮ ਦਾ ਗਾਣੇ ਦੇ ਵਿੱਚ, ਤੇ ਮੇਰੇ ਫਤਵੇ ਲਾ ਕੇ। ਅਸਲ 'ਚ ਗੱਲ ਕੀਤੀ ਜੇ ਤਾਂ ਪਹਿਲਾ ਗਾਣਾ ਉਹੀ ਹਿੱਟ ਹੋਇਆ। ਫਿਰ ਬਾਅਦ 'ਚ ਮੈਂ ਉਹਨਾਂ ਨੂੰ ਕਲੀਅਰ ਕੀਤਾ ਕਿ ਯਾਰ ਮੈਂ ਮੁਸਲਮਾਨ ਅਲਹਮਦੁਲਿਲਾ ਔਰ ਹਜ਼ਰਤ ਮੁਸਲਮ ਦਾ ਉਮਤੀ ਹਾਂ, ਮੇਰੀ ਐਸੀ ਕੋਈ ਸੋਚ ਨਹੀਂ। ਹਾਂ, ਤੁਸੀਂ ਇੰਤਸ਼ਾਰ ਪਸੰਦ ਹੋ, ਅਲਬੱਤਾ ਤੁਸੀਂ ਨੈਗੇਟਿਵ ਹੋ, ਠੇਕੇਦਾਰ ਹੋ, ਤੁਸੀਂ ਇਸ ਚੀਜ਼ ਨੂੰ ਗਲਤ ਇਮੇਜ ਦੇ ਕੇ, ਗਲਤ ਰੰਗ ਦੇ ਕੇ ਪ੍ਰਮੋਟ ਕੀਤਾ। ਪਹਿਲਾ ਹਿੱਟ ਹੋਇਆ ਜੀ ਸਾਡਾ।
ਤੇ ਭਾਜੀ ਹੁਣ ਤੱਕ ਆਪਣੇ ਕਿੰਨੇ ਕੁ ਗਾਣੇ ਆ ਗਏ ਆ ਤੇ ਗਾਂ ਕਿੰਨੇ ਕੁ ਤਿਆਰ ਪਏ ਨੇ? ਭਾਜੀ ਤਿਆਰ ਤੇ ਡੇਲੀ ਤੁਹਾਨੂੰ ਪਤਾ ਬੈਠੇ ਬੈਠੇ ਇੱਥੇ ਬਹਿ ਕੇ ਕਰਦਾ ਤਿਆਰ, ਤੇ ਗਾਣੇ ਆਪਣੇ ਆਏ ਜੇ ਕੋਈ 30-40 ਗਾਣੇ ਆਏ ਦੇ ਨੇ, ਅੱਛਾ, ਠੀਕ ਹੈ। ਤੇ ਤਿਆਰ ਬੈਠੇ ਬੈਠੇ ਕਰਦੇ ਤਾਂ ਜਦੋਂ ਦਿਲ ਚਲੋ ਕਰੇ। ਹੁਣ ਸਾਡਾ ਇੱਕ ਗਾਣਾ, ਇਹ ਹੁਣ ਸਾਡੀ ਆਵਾਮ ਵਾਸਤੇ ਇੱਕ ਰੈਂਡਮਲੀ ਮੈਨੂੰ ਵੇਖ ਕੇ ਗਾ ਦਿਓ। ਲੈਂਦਾ ਪੰਜਾਬ। ਓਕੇ, ਹਾਂਜੀ, ਇੱਥੇ ਕਰ ਦਿਓ। ਗੱਲ ਮਾੜੀ ਨਹੀਂ ਓ ਕਿਸੇ ਦੀ ਵੀ, ਸਹਿੰਦਾ ਪੰਜਾਬ, ਨਾਲੇ ਦਿਲਾਂ ਵਿੱਚ ਰਹਿੰਦਾ 24 ਘੰਟੇ ਲੈਂਦਾ ਪੰਜਾਬ। ਜਿਹੜੇ ਸੜਦੇ ਸਾਡੇ ਤੋਂ ਭਾਵੇਂ ਸੜਦੇ ਹੀ ਰਹਿਣ, ਪਰ ਹੇਟਰਾਂ ਤੋਂ ਪੂਰਾ ਫਿਰ ਲੈਂਦਾ ਪੰਜਾਬ। ਲੈਂਦਾ ਪੰਜਾਬ ਦੇ ਅਸੀਂ ਆ ਰਿਹਾਇਸ਼ੀ, ਸੋਸ਼ਲ ਮੀਡੀਆ ਤੇ ਰਹਿੰਦੇ ਨਾਲੇ ਕਰਦੇ ਆ ਯੈਸ਼ੀ। ਜਿਹੜੇ ਸੜਦੇ ਸਾਡੇ ਤੋਂ ਭਾਵੇਂ ਸੜਦੇ ਹੀ ਰਹਿਣ, ਪਤਾ ਸਾਰਿਆਂ ਨੂੰ ਅਸੀਂ ਲੈਜੈਂਡ ਆ ਪਦਾਇਸ਼ੀ। ਵਾਹ, ਅਸੀਂ ਲੈਂਦੇ ਪੰਜਾਬ ਦੇ ਰਿਹਾਇਸ਼ੀ। ਇਸ ਤਰ੍ਹਾਂ ਜੀ ਇਹ ਜੇ ਲਾਈਨਾਂ ਹੁੰਦੀਆਂ ਜਦੋਂ ਤੁਸੀਂ ਗਾਉਂਦੇ ਆ, ਹੁਣ ਨਾ ਤੁਸੀਂ ਲਿਖਿਆ ਨਾ ਹਾਂਜੀ ਗਾ ਦਿੱਤਾ, ਹਾਂਜੀ ਇਹ ਜ਼ਿਹਨ 'ਚ ਕਿੱਦਾਂ ਹੁੰਦੀਆਂ ਭਾਜੀ ਕਿ ਆਹ ਲੈਣ ਦੇ ਨਾਲ ਆਹ ਲੈਣ ਭਾਜੀ ਜੁੜਨੀ ਆ? ਭਾਜੀ ਤੁਸੀਂ ਹਈਏ ਵੀ ਕੋਈ ਲੈਣ ਇੰਸਟੈਂਟਲੀ ਬੋਲੋਗੇ ਮੈਂ ਬਣਾ ਦਿਆਂਗਾ। ਇਹ ਕਿੱਦਾਂ ਹੋ ਸਕਦਾ ਸਰ? ਇਹ ਸਰ ਅਸੀਂ ਹੁਣ ਤੱਕ ਸੁਣਿਆ ਸੀਗਾ ਕਿ ਭੂਮੀਆ ਕਹਿੰਦਾ ਹੁੰਦਾ ਸੀਗਾ, ਮੈਨੂੰ ਤੁਸੀਂ ਇੱਕ ਲਾਈਨ ਦਿਓ, ਮੈਂ ਤੁਹਾਨੂੰ 5 ਮਿੰਟ 'ਚ ਪੂਰਾ ਗਾਣਾ ਤਿਆਰ ਕਰ ਦੂੰਗਾ। ਹਾਂਜੀ ਮਤਲਬ ਤੁਸੀਂ ਵੀ ਫਿਰ ਮੈਂ ਤੁਹਾਨੂੰ ਕਹਾਂਗਾ ਮੈਨੂੰ ਇੱਕ ਬੀਟ ਦਿਓ ਤੇ ਇੱਕ ਵਰਡ ਦਿਓ, ਮੈਂ ਤੁਹਾਨੂੰ ਉਸੇ ਬੀਟ ਦੇ ਨਾਲ ਚੱਲਦੇ ਆ 2 ਮਿੰਟ ਦੀ ਬੀਟ ਹੋਏਗੀ 2 ਮਿੰਟ 'ਚ ਰੈਪ ਹੋਏਗਾ, 1 ਮਿੰਟ ਦੀ ਬੀਟ ਹੋਏਗੀ 1 ਮਿੰਟ 'ਚ ਰੈਪ ਹੋਏਗਾ। ਉਹ ਯਾਰ ਆਪਾਂ ਇੱਥੋਂ ਦੇ ਪੰਜਾਬ ਦੇ ਲੋਕਾਂ ਨੂੰ ਮੇਰੇ ਟੈਲੈਂਟ ਦਾ ਪਤਾ ਨਹੀਂ ਹੈ, ਯਕੀਨ ਕਰੋ ਮੇਰੇ ਟੈਲੈਂਟ ਦਾ ਇਹਨਾਂ ਨੂੰ ਪਤਾ ਨਹੀਂ ਹੈ। ਕਹਿੰਦੇ ਨੂੰ ਕੀ ਗਾ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਕਿ ਯਾਰ ਮੈਂ ਗਾ ਵਾਕਈ ਕੀ ਰਿਹਾ। ਇਹਨਾਂ ਨੂੰ ਵਾਕਈ ਨਹੀਂ ਪਤਾ ਮੈਂ ਕੀ ਗਾ ਰਿਹਾ। ਜਿੱਦਣ ਪਤਾ ਲੱਗੇਗਾ ਉਦੋਂ ਕਦਰ ਵੀ ਕਰਨਗੇ ਤੇ ਉਦੋਂ ਗੇਮ ਉੱਤੇ ਹੋਏਗੀ। ਤੇ ਭਾਜੀ ਆਪਾਂ ਨੂੰ ਚੜ੍ਹਦੇ ਪੰਜਾਬ ਵੱਲੋਂ ਕਿੰਨਾ ਕੁ ਪਿਆਰ ਮਿਲਦਾ? ਯਾਰ ਚੜ੍ਹਦੇ ਪੰਜਾਬ ਵੱਲੋਂ ਇੰਨਾ ਕੁ ਪਿਆਰ ਮਿਲਦਾ, ਯਕੀਨ ਕਰੋ ਡੇਲੀ ਚੜ੍ਹਦੇ ਪੰਜਾਬ ਦੇ ਲੋਕ ਜਿਹੜਾ ਸਪੋਰਟ ਕਰਦੇ ਆ ਡੇਲੀ। ਇੱਕ ਭਰਾ ਸਾਡੀ ਲਾਈਵ ਸਟ੍ਰੀਮ ਤੇ ਡੇਲੀ ਹੁੰਦਾ, ਠੀਕ ਹੈ। 2-3 ਹੁੰਦੇ ਨੇ ਬਲਕਿ, ਇੱਕ ਯੰਕੀ ਭਾਈ ਹੈ, ਅੱਛਾ, ਉਹ ਹੁੰਦਾ। ਇੱਕ ਐਸਕੰਡਾ ਭਾਈ ਹੈ, ਉਹ ਹੁੰਦਾ। ਹੋਰ ਵੀ ਐਸੇ ਪੰਜਾਬੀ ਭਰਾ ਨੇ ਕਿ USA ਕੈਨੇਡਾ 'ਚ ਹੁੰਦੇ ਨੇ ਤੇ 4-4 5-5 $10 ਇੱਕ ਦਿਨ 'ਚ ਸੈਂਡ ਕਰ ਦਿੰਦੇ ਨੇ। ਯਾਰ ਉਹ ਮੇਰੇ ਟੈਲੈਂਟ ਨੂੰ ਬੜਾ ਪਿਆਰ ਕਰਦੇ ਨੇ। ਸਾਡੇ ਸੋਰੀ ਟੂ ਸੇ ਚੜ੍ਹਦੇ ਪੰਜਾਬ ਦੇ ਵੀ ਕਰਦੇ ਨੇ, ਲੇਕਿਨ ਇਹਨਾਂ ਨੂੰ ਮੋਸਟਲੀ ਪਸੰਦ ਨੇ ਪਾ ਜੱਫੀਆਂ ਦਿਨ ਰਾਤ ਜਾਂ ਹਨੇਰੀ 'ਚ ਅਨਾਰ ਹਿੱਲ ਗਏ। ਇਹਨਾਂ ਨੂੰ ਇੰਝ ਗਾਣੇ ਪਸੰਦ ਨੇ, ਪਰ ਮੈਂ ਇੰਝ ਗਾਉਂਦਾ ਨਹੀਂ ਹੈ। ਤੇ ਆਪਣੇ ਲਹਿੰਦੇ ਪੰਜਾਬ ਦੇ ਲੋਕ ਚੇਂਜ ਹੋ ਸਕਦੇ ਆ? ਹੋ ਸਕਦੇ ਨੇ। ਕਿਸ ਤਰੀਕੇ ਨਾਲ? ਸਾਡੇ ਜੈਸੇ ਬੰਦੇ ਅਗਰ ਇਹਨਾਂ ਨੂੰ ਠੀਕ ਕਰਨ ਦੇ, ਸਾਡੇ ਜੈਸੇ ਬੰਦੇ ਇਹਨਾਂ ਨੂੰ ਗਾਈਡ ਕਰਨ, ਇਹਨਾਂ ਦੀ ਲਾਦਾਂ ਨੂੰ ਦੱਸਣ ਕਿ ਪੁੱਤਰ ਕੰਜਰਖਾਨਾ ਉਹ ਵੀ ਹੈ ਜਿਹੜਾ ਵਿਆਹ ਦੇ ਉੱਤੇ ਖੁਸਰੇ ਨਾਲ ਰਾਤੀ ਨੱਚਦੇ ਨੇ ਤੇ ਖੁਸਰੇ ਨੂੰ ਜਾਣ ਨਹੀਂ ਦਿੰਦੇ, ਉਹਨੂੰ ਕਹਿੰਦੇ ਨਹੀਂ ਤੂੰ ਜਾਣਾ ਨਹੀਂ ਹੈ, ਕਿੰਨੇ ਪੈਸੇ ਚਾਹੀਦੇ ਨੇ, ਉਹ ਵੀ ਕੰਜਰਖਾਨਾ ਹੀ ਹੈ ਪੁੱਤਰ ਉਹਦੇ 'ਚ। ਤੇ ਜਿਹੜਾ ਦੂਜਾ ਮਿਊਜ਼ਿਕ ਦਾ ਜਿਹੜਾ ਉਹ ਵੀ ਕੰਜਰਖਾਨਾ। ਇਹਨਾਂ ਨੂੰ ਡਿਫਰੈਂਸ ਨਾ ਰੱਖੋ, ਇਕੁਐਲਿਟੀ ਦੇ ਨਾਲ ਚੱਲਣਾ ਸਿੱਖੋ, ਉਦੋਂ ਸਾਡੇ ਪੰਜਾਬ ਠੀਕ ਹੋ ਜਾਏਗਾ। ਸਾਡਾ ਮਸਲਾ ਹੈ ਉਂਝ ਕਿੰਨੇ ਸ਼ਰਾਬ ਪੀਣਾ ਹਰਾਮ ਹੈ, ਇਹ ਤੇ ਉਹ ਵਿਆਹਾਂ ਦੇ ਉੱਤੇ ਪੀ ਕੇ ਕਹਿੰਦੇ ਜੀ ਮੁੰਡੇ ਦਾ ਸ਼ੁਗਲ ਮੇਲਾ ਲਾਇਆ, ਹਾਂਜੀ। ਉਂਝ ਕੋਠੇ ਦੇ ਉੱਤੇ ਮੁਜਰਾ ਵੇਖਣ ਜਾਓ ਤੇ ਜੀ ਕੋਈ ਹੋਰ ਮੁਜਰਾ ਕਰਦੀ ਹੋਏ ਔਰਤ ਤੇ ਜੀ ਆਪੇ ਮੁੰਡੇ ਤੁਹਾਡੇ ਵਿਆਹ ਦੇ ਉੱਤੇ ਮੁਜਰਾ ਕਰਾਉਂਦੇ ਜੀ ਮੁੰਡੇ ਦਾ ਸ਼ੁਗਲ ਮੇਲਾ ਲਾਇਆ। ਉਂਝ ਕੋਈ ਬੰਦਾ ਪੈਸੇ ਸੁੱਟਦਾ ਹੈ ਜਾਂ ਅੱਲਾ ਦੀ ਰਾਹ 'ਚ ਦਿੰਦਾ ਹੈ ਤੇ ਦਿਖਾਵਾ ਆਪੀ ਤੁਸੀਂ ਵਿਆਹ ਦੇ ਉੱਤੇ ਪੈਸੇ ਸੁੱਟੋ ਜੀ ਮੁੰਡੇ ਦਾ ਸ਼ੁਗਲ ਮੇਲਾ ਲਾਇਆ। ਸੋਚ 'ਚ ਨਾ ਸਾਡੀ 'ਚ ਇਹ ਦੋਗਲੀ ਸੋਚ, ਸਾਡੀ ਸੋਚ ਇੱਕ ਹੋਣੀ ਚਾਹੀਦੀ ਹੈ। ਬੇਸ਼ੱਕ ਜਿੱਦਣ ਸੋਚ ਇੱਕ ਹੋ ਜਾਏਗੀ, ਠੀਕ ਹੋ ਜਾਏਗੀ। ਅਸੀਂ ਕਈ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਚੌਧਰੀ ਐਵੇਂ ਨਹੀਂ ਕਹਿੰਦੇ ਆ, ਚੌਧਰੀ ਦੀ ਲਾਦਾਂ ਮੋਸਟਲੀ ਜਿਹੜੀਆਂ ਨਾ ਨਜਾਇਜ਼ ਵੀ ਕਈ ਕਰਨਾ ਸ਼ੁਰੂ ਕਰ ਦਿੰਦੀਆਂ, ਲੇਕਿਨ ਜਿਹੜੇ ਅਸਲ ਵੱਡੇ ਚੌਧਰੀ ਰਹੇ ਨੇ ਨਾ ਉਹਨਾਂ ਨੂੰ ਚੌਧਰੀ ਲੋਕ ਐਵੇਂ ਨਹੀਂ ਕਹਿੰਦੇ, ਉਹ ਸੂਲ ਪ੍ਰਸਤ ਹਨ। ਅਗਰ ਉਹਨਾਂ ਸ਼ਰਾਬ ਨਹੀਂ ਪੀਣੀ ਤਾਂ ਉਹਨਾਂ ਪਿੰਡ 'ਚ ਸਾਰਿਆਂ ਕਹਿਣਾ ਵੀ ਸ਼ਰਾਬ ਨਹੀਂ ਪੀਣੀ, ਤੇ ਜਿਹਨੇ ਪੀਣੀ ਉਹਨੂੰ ਕਹਿਣਾ ਚੱਲ ਦਫਾ ਹੋਈ ਆ। ਹੁਣ ਹਰ ਘਰ 'ਚ ਤਾਂ ਚੌਧਰੀ ਹੈ, ਤੇ ਫਿਰ ਕੁਝ ਗੰਦੇ ਚੌਧਰੀ ਬਣ ਗਏ ਦੇ ਨੇ, ਕੁਝ ਚੰਗੇ ਚੌਧਰੀ ਚੰਗਾ ਚੌਧਰੀ ਤੁਹਾਨੂੰ ਕਿਸੇ ਨੂੰ ਕੁਝ ਕਹਿੰਦੇ, ਉਹਨਾਂ ਨੂੰ ਪਤਾ ਯਾਰ ਦੌਰ ਐਸਾ ਯਾਰ ਘਰ 'ਚ ਬੰਦੂਕ ਪਿਸਟਲ ਨੇ, ਕਿਸੇ ਵੀ ਗੰਦੇ ਬੰਦੇ ਨੂੰ ਮਨਾ ਕਰਾਂਗੇ ਅੱਗੋਂ ਪਾਈਏਗਾ। ਉਹ ਸਾਜੀ ਅੱਜ ਕੱਲ੍ਹ ਹਯਾ ਸ਼ਰਮ ਹੁੰਦੀ ਸੀ, ਹੁਣ ਉਹ ਵੀ ਨਹੀਂ ਹੈ। ਤੇ ਭਾਜੀ ਯੂ ਠੀਕ ਹੋ ਸਕਦੇ ਅਗਰ ਇਹਨਾਂ 'ਚ ਸ਼ਰਮ ਹਯਾ ਪੈਦਾ ਹੋਈ ਜਾਵੇ। ਜੇ ਇਹਨਾਂ 'ਚ ਸ਼ਰਮ ਹਯਾ ਨਹੀਂ ਪੈਦਾ ਹੋਏਗੀ ਤੇ ਕੋਈ ਗੱਲ ਨਹੀਂ। ਜਿਵੇਂ ਸਾਡੇ ਉਹ ਚੜ੍ਹਦੇ ਪੰਜਾਬ ਦੇ ਅੰਦਰ ਉਹ ਕੁੜੀਆਂ ਇੰਸਟਾਗ੍ਰਾਮ ਦੇ ਉੱਤੇ ਪਾਉਂਦੀਆਂ ਵੀਡੀਓ ਤੇ ਨਾਲ, ਤੇ ਇੱਥੇ ਵੀ ਇਹੀ ਸ਼ੁਰੂ ਹੋ ਜਾਏਗਾ। ਮਾਰਕ ਨਾਲ ਮੇਰੀ ਲੈਂਗੁਏਜ ਬੜੀ ਰਫ ਹੈ ਕਿਉਂਕਿ ਇਹਨਾਂ ਨੂੰ ਅੱਛੀ ਗੱਲ ਸਮਝ ਨਹੀਂ ਆਉਣੀ ਹੈ, ਇਹਨਾਂ ਨੂੰ ਸਮਝ ਵਾਲੀ ਗੱਲ ਆਉਣੀ ਹੈ। ਇਹ ਵੀ ਐਸਾ ਜੀ, ਯੂਥ ਸਮਝ ਹੀ ਦੀ ਗੱਲ ਨਹੀਂ ਪਈ। ਸਮਝ ਜਾਓ ਤੁਹਾਡੀ ਭਲਾਈ ਦੇ ਵਿੱਚ ਜਿਹੜੇ ਬੰਦੇ ਵੇਖਦੇ ਪਏ ਨੇ। ਤੁਹਾਨੂੰ ਜਿਹੜੀਆਂ ਚੀਜ਼ਾਂ ਮਿਲਣੀਆਂ ਔਰ ਤੁਸੀਂ ਕਹਿਣਾ ਵੀ ਸਾਡਾ ਜ਼ਿਆਦਤੀ ਹੋ ਗਈ। ਤਾਂ ਜੀ ਲਾਸਟ ਵਿੱਚ ਜਿਹੜੇ ਮੇਰੇ ਪੰਜਾਬੀ ਭਰਾ ਦੇਖਦੇ ਪਏ ਉਹਨਾਂ ਵਾਸਤੇ ਕੋਈ ਮੈਸੇਜ? ਮੈਂ ਪੰਜਾਬੀ ਭਰਾਵਾਂ ਨਾਲ ਗੱਲ ਕਰਦਾਗਾ, ਨਾ ਕੋਈ ਚੜ੍ਹਦਾ ਪੰਜਾਬ ਤੇ ਨਾ ਕੋਈ ਲੈਂਦਾ ਪੰਜਾਬ, ਅਸੀਂ ਆ ਸਾਂਝਾ ਪੰਜਾਬ। ਬੇਸ਼ੱਕ ਖੁਦ ਸਾਨੂੰ ਕਹਿੰਦਾ ਪੰਜਾਬ, ਸਾਡੀ ਬੋਲੀ ਪੰਜਾਬੀ ਹੈ। ਹਾਂਜੀ, ਸਾਨੂੰ ਇਸ ਗੱਲ ਤੇ ਫਖਰ ਹੈ, ਮਾਣ ਸਾਨੂੰ ਇਸ ਗੱਲ ਤੇ ਮਾਣ ਹੈ। ਤੇ ਹੱਸਦਾ ਵਸਦਾ ਰਹੇ ਜਿੱਥੇ ਵੀ ਰਹਿੰਦਾ ਪੰਜਾਬ, ਪੰਜਾਬੀ ਭਰਾ ਸਿੱਖ ਆ ਮੁਸਲਿਮ ਆ ਜੋ ਵੀ ਹੈ,
ਉਹ ਪੰਜਾਬੀ ਭਰਾ ਸਾਡਾ। ਬੇਸ਼ੱਕ ਭਰਾ ਸਾਡਾ। ਲੋਕੀ ਕੌਮਪ੍ਰਸਤ ਨੇ, ਅਸੀਂ ਹਲਾ ਕੌਮਪ੍ਰਸਤੀ 'ਚ ਨਹੀਂ ਆਏ। ਲੇਕਿਨ ਯਾਦ ਰੱਖਿਓ, ਪੰਜਾਬੀ ਜਦੋਂ ਇੱਕ ਹੋਏ ਨੇ ਨਾ, ਦੁਨੀਆ 'ਚ ਜਦੋਂ ਵੀ ਇੱਕ ਹੋਏ ਨੇ, ਇਹਨਾਂ ਰਾਜ ਕੀਤਾ। ਤੁਸੀਂ ਜਿਹੜੀ ਮਰਜ਼ੀ ਹਿਸਟਰੀ ਖੋ ਕੇ ਵੇਖ ਲਓ, ਇਹਨਾਂ ਰਾਜ ਕੀਤਾ ਪੰਜਾਬੀਆਂ ਨੇ। ਸਾਡੇ ਨਾਲ ਤੁਸੀਂ ਵੇਖੋ ਇਤਿਹਾਸ ਪੜ੍ਹ ਕੇ, ਅਸੀਂ ਹਮੇਸ਼ਾ ਇਕੱਠੇ ਆਏ ਹਾਂ ਸਾਰੇ ਲੋਕ। ਹਾਂਜੀ, ਸਾਨੂੰ ਤੋੜਿਆ ਗਿਆ ਪੰਜਾਬੀਆਂ ਨੂੰ, ਅਸਲ 'ਚ ਪੰਜਾਬ ਨੂੰ ਵੱਖ ਕੀਤਾ ਗਿਆ, ਕਮਜ਼ੋਰ ਕੀਤਾ ਗਿਆ। ਹਾਂਜੀ। ਮੈਂ ਕੋਈ ਇੰਤਸ਼ਾਰੀ ਗੱਲ ਨਹੀਂ ਕਰਾਂਗਾ, ਲੇਕਿਨ ਪੰਜਾਬੀਆਂ ਨੂੰ ਕਹਾਂਗਾ ਇੱਕ ਦੂਜੇ ਦੀ ਇੱਜ਼ਤ ਕਰਿਆ ਕਰੋ, ਰਲ ਕਰਿਆ ਕਰੋ, ਆਪਣੀ ਬੋਲੀ ਬੋਲਣ ਵਾਲੇ ਨਾਲ ਰਲ ਕਰਿਆ ਕਰੋ, ਇੱਕ ਦੂਜੇ ਨੂੰ ਸਪੋਰਟ ਕੀਤਾ ਕਰੋ। ਕਿਸੇ ਨਾਲ ਗਲਤ ਨਾ ਸੋਚੋ, ਕਿਸੇ ਨਾਲ ਗਲਤ ਨਾ ਕਰੋ, ਪਰ ਜਿੱਥੇ ਕੋਈ ਤੁਹਾਡੇ ਨਾਲ ਪੰਜਾਬੀ ਭਰਾਵਾਂ ਨਾਲ ਗਲਤ ਕਰਦਾ ਏ, ਉੱਥੇ ਇੱਕ ਹੋ ਕੇ ਲੜ ਪਿਆ ਕਰੋ ਅਗਲੇ ਨਾਲ। ਉਹਨੂੰ ਕਹਾ ਕਰ ਤੂੰ ਗਲਤ ਕਰਨਾ ਸਾਡੇ ਭਰਾ ਨਾਲ। ਬਸ ਸਹੀ ਗੱਲ ਹੈ ਜੀ। ਤੇ ਇਹੀ ਮੈਸੇਜ ਹੈ, ਤੁਹਾਨੂੰ ਇੱਕ ਹੋ ਕੇ ਰਹੋ, ਦੁਨੀਆ ਤੁਹਾਨੂੰ ਮੰਨੇਗੀ। ਜੇ ਤੁਸੀਂ ਫਰਕ ਰੱਖੋਗੇ, ਤਕਸੀਮ ਰੱਖੋਗੇ, ਤੇ ਫਿਰ ਸਾਰੀ ਜ਼ਿੰਦਗੀ ਮੂੰਹ ਵੇਖਦੇ ਰਹੋਗੇ ਇੱਕ ਦੂਜੇ ਦਾ। ਸਰ ਜੀ, ਹੁਣ ਲਾਸਟ ਵਿੱਚ ਤੁਹਾਡਾ ਜਿਹੜਾ ਕੋਈ ਆਪਣਾ ਫੇਵਰਿਟ ਰੈਪ ਹੋਵੇ ਨਾ, ਜੀ, ਉਹ ਸੁਣਾਓ ਸਾਨੂੰ। ਸਾਡੀ ਆਵਾਮ ਵੇਖਦੀ ਪਈ ਜਿਹੜੀ। ਭੌਂਕਦੀ ਏ ਕੰਡ ਪਿੱਛੇ ਪਿੰਡ ਦੀ ਕਤੀਰ, ਮੋਰੀ ਚੀਰ ਪਾੜ ਦਿੱਤੀ ਤਾਈਓ ਹੁੰਦੀ ਪਈ ਨੇ ਪੀੜ। ਮੈਂ ਖੁਦ ਪਿੰਡਾਂ ਵਾਲਾ, ਪਿੰਡਾਂ ਵਾਲੇ ਮੇਰੇ ਵੀਰ, ਮੇਰੀ ਲੜਾਈ ਲੰਡੂਆਂ ਨਾਲ ਮੋਏ ਜਿਨ੍ਹਾਂ ਦੇ ਜ਼ਮੀਰ। ਰੱਖਦਾ ਠੋਕ ਕੇ ਜੁੱਤੀ ਦੀ ਨੋਕ 'ਚ ਗਾਲਾਂ 'ਚ ਟਾਈਮ ਨਹੀਂ ਭੋਗਦੇ, ਲੰਡੂ 'ਚ ਲੋਕ ਨੇ ਨੈਟ ਤੇ ਹੋਂਗਦੇ, ਫੈਮਲੀ ਬਾਰੇ ਨੇ ਭੋਂਕਦੇ। ਸੱਚ ਮੈਂ ਬੋਲਦਾ, ਇਹਨਾਂ ਦੀ ਖੋਲਦਾ ਨਾਮ ਵੇ ਵੜਦਾ ਟੌਪ ਤੇ, ਪੂਰਾ ਮੈਂ ਪਾੜਦਾ ਜਦੋਂ ਵੀ ਸਾੜਦਾ ਹਿਜੜੇ ਵਾਲੇ। ਤੇਰੀ ਕਰਤੀ ਤਰੀਕੀ ਮੈਂ ਛਿਤਰੋਲ ਬੱਚੀ ਆ, ਹੋ ਗਈ ਫੀਲ ਤੈਨੂੰ ਭਾਵੇਂ ਨਾ ਤੂੰ ਬੋਲ ਬੱਚੀ ਆ। ਐਸਾ ਲਫ਼ਜ਼ਾਂ 'ਚ ਕੀਤਾ ਤੇਰਾ ਚਿੜੂ ਪਾੜਾ ਮੈਂ, ਕਦੀ ਮਾੜੇ ਦਾ ਨਾ ਕਰੇਗਾ ਮਾਹੌਲ ਬੱਚੇ ਆ। ਨਾਲੇ ਪਿੰਡ ਪਿੰਡ ਬੜਾ ਕਰਦੇ ਨੇ, ਪਰ ਪਿੰਡ 'ਚ ਕਦੀ ਨਾ ਵੜਦੇ ਨੇ। ਪਿੰਡ ਦੇ ਨੇਮ ਤੇ ਨੋਟ ਕਮਾਉਂਦੇ, ਸ਼ਹਿਰ 'ਚ ਜਿੰਦੇ ਮਰਦੇ ਨੇ। ਜੇ ਹੋਰ ਕੋਈ ਪਿੰਡ ਪਿੰਡ ਕਰੇ ਤੇ ਗਾਲਾਂ ਹੀ ਉਹਨੂੰ ਕੱਢਦੇ ਨੇ। ਇਹ ਦੱਲੇ ਥੱਲੇ ਬਹਿ ਕੇ ਮੰਗਤੇ ਦੀ ਟੀਸੀ ਕਰਦੇ ਨੇ, ਕਮੈਂਟਾਂ ਦੇ ਵਿੱਚ ਭੌਂਕਣਗੇ ਤੇ ਵੀਡੀਓ ਮੇ ਤੇ ਪਾਣਗੇ, ਮੋਇਆਂ ਨੂੰ ਗਾਲਾਂ ਕੱਢਣਗੇ, ਪੇਸ਼ ਆਪਣੀ ਕਰਾਣਗੇ। ਗੈਰਤਮੰਦ ਲੋਕੀ ਤੇ ਖੜੇ ਸਾਰੇ ਗਨੀ ਨਾਲ ਨਹੀਂ, ਐਂਟੀ ਮੇਰੇ ਗੰਦੇ ਆਂਡੇ ਓਰੀਜਨਲ ਨੇ ਹਰਾਮ ਦੇ। ਵਾਹ ਉਸਤਾਦ ਜੀ ਵਾਹ। ਇਹ ਤੁਸੀਂ ਲਾਓਗੇ ਨਾ ਤਾਂ ਤੁਹਾਨੂੰ ਥੱਲੇ ਐਂਟੀ ਮੇਰੇ ਨਜ਼ਰ ਆ ਜਾਣਗੇ। ਉਹ ਉਸਤਾਦ ਜੀ ਦੇਖੋ, ਆਪਾਂ ਹੁਣ ਹਫਤਾ ਇਹੀ ਕੰਮ ਕਰਨਾ। ਭਾਜੀ ਤੁਸੀਂ ਇਹਨੂੰ ਖੁੱਲ ਕੇ ਕਰੋ, ਤੇ ਜਾਓ ਇੱਧਰ ਦੇਖੋ। ਮੈਂ ਇਹਨਾਂ ਨੂੰ ਇਹ ਕਹਾਂਗਾ, ਇਹਨਾਂ ਨੂੰ ਕੁਝ ਨਾ ਕਿ ਪੋਡਕਾਸਟ ਵਾਲਿਆਂ ਮੇਰੇ ਨਾਲ ਜੁੜਿਓ। ਆਈ ਵਿਲ ਫੇਸ ਯੂ ਬ੍ਰੋ, ਤੁਹਾਨੂੰ ਹੀ ਫੇਸ ਕਰਾਂਗੇ ਜਿਸ ਤਰੀਕੇ ਨਾਲ। ਹਾਂਜੀ, ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ। ਇਹ ਸੀ ਸਾਡੇ ਅੱਜ ਦੇ ਮਹਿਮਾਨ। ਇਹਨਾਂ ਦਾ ਬਹੁਤ ਬਹੁਤ ਸ਼ੁਕਰ ਸਰ, ਤੁਸੀਂ ਸਾਡੇ ਕੋਲ ਆਏ, ਸਾਨੂੰ ਤੁਸੀਂ ਟਾਈਮ ਦਿੱਤਾ। ਜੇ ਤੁਹਾਨੂੰ ਸਾਡੀ ਅੱਜ ਦੀ ਪੋਡਕਾਸਟ ਚੰਗੀ ਲੱਗੀ ਹੋਵੇ, ਨਾ ਚੰਗੀ ਲੱਗੀ ਹੋਵੇ, ਵਿੱਚ ਕੋਈ ਚੀਜ਼ ਤੁਸੀਂ ਚਾਹ ਰਹੇ ਹੋ ਕਿ ਯਾਰ ਵਿੱਚ ਚੀਜ਼ ਇਹਨਾਂ ਨੇ ਗਲਤ ਬੋਲੀ ਹੈ, ਤੇ ਥੱਲੇ ਕਮੈਂਟਸ ਬਹੁਤ ਖੁੱਲੇ ਨੇ, ਤੇ ਤੁਸੀਂ ਆਪਣੇ ਦਿਲ ਦੇ ਪੜਾਸ ਵਿੱਚ ਲੇਕਿਨ ਕਰ ਸਕਦੇ ਹੋ। ਭਾਜੀ ਇਹਨਾਂ ਦੀ ਆਈਡੀ ਜਾ ਕੇ ਚੈੱਕ ਕਰਨੀ, ਜਿਹੜਾ ਗਲਤ ਬੋਲ ਰਿਹਾ ਆਪ ਠੀਕ ਹੈ। ਮੇਰੇ ਉੱਤੇ ਜ਼ਰੂਰ ਤੋਮਤ ਲਾਓ, ਮੇਰੇ ਉੱਤੇ ਜ਼ਰੂਰ ਉਂਗਲੀ ਚੁੱਕੋ, ਲੇਕਿਨ ਅਗਰ ਤੁਸੀਂ ਆਪ ਠੀਕ ਹੋ, ਕਿਉਂਕਿ ਜਦੋਂ ਤੁਸੀਂ ਇੱਕ ਉਂਗਲੀ ਕਿਤੇ ਚੁੱਕਦੇ ਹੋ ਤਾਂ ਬਾਕੀ ਤਿੰਨ ਤੁਹਾਡੇ ਵੱਲ ਹੁੰਦੀਆਂ ਨੇ। ਇਹ ਤਾਂ ਹੈ। ਤੇ ਆਪਣੇ ਆਪ ਨੂੰ ਦਰੁਸਤ ਕਰਕੇ ਤੇ ਫਿਰ ਮੇਰੇ ਤੋਂ ਉਂਗਲੀ ਚੁੱਕਣਾ ਆਈ ਐਕਸੈਪਟਡ। ਦੋਗਲਾਪਨ ਨਹੀਂ ਕਰਨਾ। ਸੁਣ ਲਿਆ ਜੀ। ਤੇ ਜਾਂਦੇ ਹੋਏ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ।